ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। अस्सलाम वालेकुम आदाब बर्ड्स। मैं हाँ ਤੁਹਾਡੀ ਹੋਸਟ ਨੀਲਮ ਕੌਰ ਤੇ ਮੈਂ TV84 ਦੇ ਸਾਰੇ ਦਰਸ਼ਕਾਂ ਤੇ ਸਰੋਤਿਆਂ ਨੂੰ ਜੀ ਆਇਆਂ ਕਹਿੰਦੀ ਆ ਪ੍ਰੋਗਰਾਮ ਸੱਚੋ ਸੱਚ ਵਿੱਚ, ਜਿਹੜੇ ਇਸ ਪ੍ਰੋਗਰਾਮ ਨਾਲ ਦੇਸ਼ਾਂ ਵਿਦੇਸ਼ਾਂ ਤੋਂ ਜੁੜ ਚੁੱਕੇ ਨੇ। ਖਾਲਸਾਨਾ ਫੇਅਰ ਸੈਂਟਰ ਦੇ ਸੰਚਾਲਕ ਡਾਕਟਰ ਅਮਰਜੀਤ ਸਿੰਘ ਜੀ ਰੋਜ਼ਾਨਾ ਦੀ ਤਰ੍ਹਾਂ ਸਟੂਡੀਓ 'ਚ ਮੇਰੇ ਨਾਲ ਸ਼ਾਮਲ ਨੇ। ਆਓ ਉਹਨਾਂ ਨਾਲ ਗੱਲਬਾਤ ਕਰਕੇ ਅੱਜ ਦੇ ਅਹਿਮ ਇਸ਼ੂਜ਼ ਉੱਪਰ ਉਹਨਾਂ ਤੋਂ ਉਹਨਾਂ ਦੇ ਵਿਚਾਰ ਜਾਣਦੇ ਹਾਂ। ਜੀ ਡਾਕਟਰ ਸਾਹਿਬ, ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। हाँ जी नीलम कौर जी, ਤੁਹਾਨੂੰ ਵੀ ਤੇ ਦੁਨੀਆ ਭਰ ਚ ਬੈਠੇ ਸਾਡੇ ਬਹੁਤ ਹੀ ਪਿਆਰੇ ਸੋਹਣੇ ਸਿਆਣੇ ਸੁਨੱਖੇ TV84 ਦੇ ਦਰਸ਼ਕਾਂ ਨੂੰ ਵੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਤੇ अस्सलाम वालेकुम। जी डॉक्टर साहब जी आनू प्रोग्राम सचो सच विच बहुत मेहरबानी। जी डॉक्टर साहब अज 16 दिसंबर 2020 3 ਪੋਹ ਨਾਨਕਸ਼ਾਹੀ ਸੰਮਤ 552 ਦਾ ਦਿਨ ਹੈ ਤੇ ਡਾਕਟਰ ਸਾਹਿਬ ਪ੍ਰੋਗਰਾਮ ਸ਼ੁਰੂ ਕਰਨ ਤੋਂ ਪਹਿਲਾਂ ਅਸੀਂ ਆਪਣੇ ਦਰਸ਼ਕਾਂ ਤੇ ਸਰੋਤਿਆਂ ਨੂੰ ਹਮੇਸ਼ਾ ਤਰ੍ਹਾਂ ਦੱਸਦੀ ਵਿਊਅਰਸ, ਜੇ ਤੁਸੀਂ ਹੱਕ ਸੱਚ ਇਨਸਾਫ ਤੇ ਪੈਰਾ ਦਿੰਦਾ ਇੱਕੋ ਇੱਕ ਚੈਨਲ TV84 ਨੂੰ ਦੇਖਣਾ ਚਾਹੁੰਦੇ ਹੋ ਤਾਂ ਤੁਸੀਂ ਦੇਖ ਸਕਦੇ ਸਪੈਕਟਰਮ ਕੇਬਲ, आरसीएन केबल, बेलफा केबल इन कैनेडा, roku, जादू बॉक्स, शावा, फेसबुक TV84 ਦੀ ਐਪ ਰਾਹੀਂ ਆਨਲਾਈਨ ਸਟ੍ਰੀਮਿੰਗ ਐਂਡ IP ਬਾਕਸ ਤੇ ਤੁਸੀਂ TV84 ਨੂੰ ਦੇਖ ਸਕਦੇ ਹੋ। ਵਿਊਅਰਸ, ਜੇ ਤੁਸੀਂ TV84 ਨਾਲ ਜਾਂ ਪ੍ਰੋਗਰਾਮ ਸੱਚੋ ਸੱਚ ਨਾਲ ਫੇਸਬੁੱਕ ਰਾਹੀਂ ਜੁੜੇ ਹੋ ਤਾਂ ਇਸ ਨੂੰ ਵੱਧ ਤੋਂ ਵੱਧ ਲਾਈਕ ਕਰੋ ਤੇ ਸ਼ੇਅਰ ਕਰੋ ਅਤੇ ਨਾਲ ਹੀ YouTube ਤੇ ਸਬਸਕ੍ਰਾਈਬ ਵੀ ਕਰੋ। ਇਹ ਵੀ ਦੱਸਦੀ ਕਿ ਤੁਸੀਂ TV84 ਦੀ ਐਪ ਨੂੰ ਐਂਡਰੋਇਡ ਐਂਡ ਐਪ ਸਟੋਰ ਤੇ ਡਾਊਨਲੋਡ ਕਰਕੇ ਜੋ TV84 ਦੀ ਲਾਈਵ ਸਟ੍ਰੀਮ ਹੈ ਉਸ ਨੂੰ ਤੁਸੀਂ 24 ਆਵਰਸ ਦੇਖ ਸਕਦੇ ਹੋ। ਵਿਊਅਰਸ, ਹੁਣ ਅਸੀਂ ਆਪਣੇ ਪ੍ਰੋਗਰਾਮ ਦੀ ਸ਼ੁਰੂਆਤ ਕਰਾਂਗੇ ਹਮੇਸ਼ਾ ਹੀ ਕਰਦੇ ਹਾਂ ਇਸੇ ਇਸ਼ੂ ਦੇ ਨਾਲ, ਕਿਸਾਨ ਮੋਰਚੇ ਦੇ ਇਸ਼ੂ ਦੇ ਨਾਲ, ਜਿਹੜਾ ਕਿ ਸਾਰੀ ਦੁਨੀਆ ਦੇ ਵਿੱਚ ਇੱਕ ਮੁੱਖ ਜਿਹੜੀ ਹੈ ਬਹੁਤ ਹੀ ਵੱਡੀ ਖਬਰ ਬਣਿਆ ਹੋਇਆ ਹੈ। ਇਹ ਸਾਡੀਆਂ ਸਾਰਿਆਂ ਦੀਆਂ ਦਿਲ ਦੀਆਂ ਜਿਹੜੀਆਂ ਧੜਕਣਾਂ ਨੇ ਇਸ ਮੋਰਚੇ ਦੇ ਨਾਲ ਜਿਹੜੀਆਂ ਜੁੜੀਆਂ ਹੋਈਆਂ ਨੇ, ਧੜਕ ਰਹੀਆਂ ਨੇ। ਸੋ ਕਿਸਾਨ ਮੋਰਚਾ ਇਸ ਵੇਲੇ ਬੜੇ ਹੀ ਨਾਜ਼ੁਕ ਦੌਰ ਦੇ ਵਿੱਚੋਂ ਜਿਹੜਾ ਹੈ ਉਹ ਗੁਜ਼ਰਿਆ ਹੈ। ਸੁਪਰੀਮ ਕੋਰਟ ਨੇ ਵੀ ਇਸ ਵਿੱਚ ਜਿਹੜੀ ਦਖਲ ਅੰਦਾਜ਼ੀ ਜਿਹੜੀ ਕਰਨੀ ਹੈ ਸ਼ੁਰੂ ਕਰ ਦਿੱਤੀ ਹੈ, ਜਿਸ ਤਰ੍ਹਾਂ ਕਿ ਸ਼ਹੀਨ ਬਾਗ ਵਿੱਚ ਕੀਤੀ ਸੀ। ਸੋ ਵੈਰੀ ਸੈਡ ਐਂਡ ਵੈਰੀ ਬੈਡ ਨਿਊਜ਼ ਹੈ ਕਿ ਸੰਤ ਰਾਮ ਸਿੰਘ ਜੀ ਨਾਨਕਸਰ ਵਾਲਿਆਂ ਦੀ ਜਿਹੜੀ ਕਿਸਾਨਾਂ ਦੇ ਦਰਦ ਨਾਲ ਸਹਾਰਦਿਆਂ ਹੋਇਆਂ ਉਹਨਾਂ ਵੱਲੋਂ ਕੀਤੀ ਗਈ ਖੁਦਕੁਸ਼ੀ ਜਿਹੜੀ ਹੈ ਪ੍ਰਮੁੱਖ ਖਬਰ ਹੈ। ਸੋ ਇੱਕ ਪਾਸੇ ਉਹਨਾਂ ਨੂੰ ਕਿਸਾਨ ਸੰਘਰਸ਼ ਦੀ ਸ਼ਹੀਦ ਕਰਾਰ ਕਰ ਦਿੱਤਾ ਗਿਆ ਹੈ ਔਰ ਦੂਸਰੇ ਪਾਸੇ ਇਸ ਪਿੱਛੇ ਡੂੰਗੀ ਜਿਹੜੀ ਸਾਜ਼ਿਸ਼ ਹੈ ਹੋਣ ਦਾ ਖਦਸ਼ਾ ਵੀ ਹੈ। ਸੋ ਇਸ ਬਾਰੇ ਆਪਾਂ ਵਿਚਾਰ ਚਰਚਾ ਕਰਨ ਜਾ ਰਹੇ ਹਾਂ। ਸੋ ਅਸੀਂ ਚਾਹਾਂਗੇ ਕਿ ਤੁਸੀਂ ਸਾਡੇ ਨਾਲ ਇਸੇ ਤਰ੍ਹਾਂ ਸਟਾਰਟਿੰਗ ਤੋਂ ਲੈ ਕੇ ਐਂਡ ਤੱਕ ਜੁੜੇ ਰਹਿਣਾ। ਦੇਖਣ ਸੁਣਨ ਲਈ ਤੁਹਾਡਾ ਸਭ ਦਾ ਬਹੁਤ ਬਹੁਤ ਸ਼ੁਕਰੀਆ। ਜੀ ਡਾਕਟਰ ਸਾਹਿਬ, ਕੀ ਵਿਚਾਰਾਂ ਨੇ? ਦੇਖੋ, ਜੇ ਅਸੀਂ ਸਿੱਖ ਕੌਮ ਦੇ ਹਵਾਲੇ ਨਾਲ ਗੱਲ ਕਰੀਏ ਤੇ ਵੈਸੇ ਤਾਂ ਜਿਵੇਂ ਅਕਸਰ ਕਦੇ ਇਹ ਕਹਾਵਤ ਸੀ ਕਿ ਕਾਬਲ ਦੇ ਜੰਮਿਆਂ ਨੂੰ ਨਿਤ ਮਹਿਮਾ, ਬਿਲਕੁਲ ਇਹ ਜਿਹੜੀ ਅਫਗਾਨ ਸਪਿਰਿਟ ਸੀ ਉਹਨਾਂ ਦੀ ਆਪਣੀ ਸਰਵਾਈਵਲ ਦੀ ਵੀ ਔਰ ਐਗਰੈਸ਼ਨ ਦੀ ਵੀ, ਦੋਨਾਂ ਦਾ ਹੀ ਸੁਮੇਲ ਸੀ। ਫਿਰ ਉਸ ਖਿੱਤੇ ਦੇ ਵਿੱਚ ਜਦੋਂ ਵੰਗਾਰਨ ਦੀ ਗੱਲ, ਚੈਲੰਜ ਦੀ ਗੱਲ ਗੁਰੂ ਨਾਨਕ ਸਾਹਿਬ ਨੇ ਕੀਤੀ, ਐਮਨਾਬਾਦ ਸ਼ਹਿਰ ਦੇ ਵਿੱਚ ਖਲੋ ਕੇ ਉਹਨਾਂ ਦੀ ਬਾਣੀ, ਸੱਚ ਕੀ ਬਾਣੀ ਨਾਨਕ ਆਖੇ, ਸੱਚ ਸੁਣਾਏ ਸੀ ਸੱਚ ਕੀ ਬੇਲਾ, ਤੇ ਫਿਰ ਉਸ ਧਰਤੀ ਦੇ ਉੱਤੇ, ਪੰਜਾਬ ਦੀ ਧਰਤੀ ਦੇ ਉੱਤੇ ਉਹ ਮਨੁੱਖ ਘੜਿਆ ਗਿਆ ਜਿਸ ਮਨੁੱਖ ਨੇ ਜ਼ਾਲਮ ਨੂੰ ਵੰਗਾਰਨ ਦਾ ਵੱਲ ਜਿਹੜਾ ਹੈ ਉਹ ਹੋਰ ਵੀ ਚੰਗੀ ਤਰ੍ਹਾਂ ਸਿੱਖਿਆ, ਉਸ ਸਬਕ ਨੂੰ ਹੋਰ ਵੀ ਚੰਗੀ ਤਰ੍ਹਾਂ ਯਾਦ ਕੀਤਾ ਔਰ ਨਤੀਜੇ ਦੇ ਤੌਰ ਤੇ ਫਿਰ ਅਸੀਂ ਸਾਰੀ 18ਵੀਂ ਸਦੀ ਜਿਹੜੀ 1699 ਤੋਂ ਲੈ ਕੇ 1799 ਤੱਕ ਉਸ ਸੰਘਰਸ਼ ਦੀ ਦੇਖਦੇ ਹਾਂ। 4-5 ਜਨਰੇਸ਼ਨਾਂ ਜਿਨ੍ਹਾਂ ਦੇ ਘਰ ਘੋੜਿਆਂ ਦੀਆਂ ਕਾਠੀਆਂ ਸੀ, ਜਿਨ੍ਹਾਂ ਦੇ ਸਾਹਮਣੇ ਜਿਹੜਾ ਨਿਸ਼ਾਨਾ ਉਹ ਸਾਵਰਨ ਹੋਣਾ ਸੀ, ਆਜ਼ਾਦ ਹੋਣਾ ਸੀ, ਜਿਨ੍ਹਾਂ ਦੇ ਸਾਹਮਣੇ ਨਿਸ਼ਾਨਾ ਜਿਹੜਾ 10ਵੇਂ ਪਾਤਸ਼ਾਹ ਨੇ ਨਿਰਧਾਰਿਤ ਕੀਤਾ ਸੀ, ਖਾਲਸਾ ਸੋਏ ਜੋ ਨਿਰਧਨ ਕੋ ਪਾਲੇ, ਖਾਲਸਾ ਸੋਏ ਜੋ ਦੁਸ਼ਟ ਕੋ ਗਾਲੇ, ਕਿ ਜਿਹੜਾ ਨਿਰਧਨ ਦਾ, ਗਰੀਬ ਦਾ ਪ੍ਰੋਟੈਕਟਰ, ਦੁਸ਼ਟ ਨੂੰ ਸਜ਼ਾ ਦੇਣ ਵਾਲਾ। ਔਰ ਇਸ ਨੇ ਉਸ ਧਰਤੀ ਦੇ ਉੱਤੇ ਧਰਤੀ ਦੇ ਖਮੀਰ ਨੂੰ ਬਦਲਿਆ। ਕਦੇ ਜਿੱਥੇ ਉਸ ਧਰਤੀ ਦੀਆਂ ਜਾਈਆਂ ਦੀ ਇੱਜ਼ਤ, ਆਬਰੂ ਗਜ਼ਨੀ ਔਰ ਬਸਰਾ ਔਰ ਦੂਸਰੇ ਬਾਜ਼ਾਰਾਂ 'ਚ ਟਕੇ ਟਕੇ 'ਚ ਵਿਕਦੀ ਸੀ, ਉਹਨਾਂ ਨੂੰ ਵੀ, ਉਹਨਾਂ ਬੱਚੀਆਂ ਨੂੰ ਬਿਨਾਂ ਕਿਸੇ ਮਜ਼ਹਬ ਦੇ ਵਖਰੇਵੇਂ ਦੇ ਉਹ ਇਸ ਪੰਜ ਕਕਾਰੀ ਖਾਲਸੇ ਵੱਲ ਆਵਾਜ਼ ਦਿੰਦੀਆਂ ਸੀ, ਮੋੜੀ ਬਾਬਾ ਕੱਛ ਵਾਲਿਆ ਰਨ ਜਾਂਦੀ ਬਸਰੇ ਨੂੰ। ਸੋ ਜ਼ਾਹਰ ਹੈ ਕਿ ਖਾਲਸਾ ਸਿਰਫ ਇੱਕ ਆਪਣੇ ਹੱਕਾਂ ਦੇ ਲਈ ਲੜਨ ਵਾਲਾ ਨਹੀਂ, ਖਾਲਸੇ ਦਾ ਕਨਸੈਪਟ ਜਿਹੜਾ ਉਹ ਯੂਨੀਵਰਸਲਿਜ਼ਮ 'ਚ ਹੈ, ਇਹ ਕਿਸੇ ਧਰਮ ਦੀ ਮੁਖਾਲਫਤ ਨਹੀਂ ਹੈ। ਜਿਵੇਂ ਪਿਛਲੀਆਂ 3 ਸਦੀਆਂ 'ਚ
ਹਿੰਦੂਤਵੀ ਵਿਚਾਰਧਾਰਾ ਨੇ ਇਸ ਨੂੰ ਮੋੜਨ ਦਾ ਯਤਨ ਕੀਤਾ, ਐਂਟਾਈ ਇਸਲਾਮ ਬਣਾਉਣ ਦੀ ਕੋਸ਼ਿਸ਼ ਕੀਤੀ। ਪਰ ਸਾਡਾ ਇਤਿਹਾਸ ਇਸ ਗੱਲ ਦੀ ਗਵਾਹੀ ਦਿੰਦਾ ਹੈ ਕਿ ਜੇ 10ਵੇਂ ਪਾਤਸ਼ਾਹ ਦੇ ਨਾਲ ਆ ਕੇ ਪੀਰ ਬੁੱਧੂ ਸ਼ਾਹ ਸਢੌਰੇ ਵਾਲੇ ਸੈਯਦ ਔਰ ਉਹਨਾਂ ਦੇ ਪੁੱਤਰ, ਉਹਨਾਂ ਦੇ ਮੁਰੀਦ ਖਲੋਂਦੇ ਨੇ ਭੰਗਾਣੀ ਦੇ ਯੁੱਧ ਵਿੱਚ, ਉਹਨਾਂ ਦੇ 3 ਬੱਚੇ ਔਰ 500 ਤੋਂ ਜ਼ਿਆਦਾ ਮੁਰੀਦ ਸ਼ਹੀਦ ਹੁੰਦੇ ਨੇ। ਸਿੱਖਾਂ ਔਰ ਮੁਸਲਮਾਨਾਂ ਦਾ ਸਾਂਝਾ ਖੂਨ ਡੁੱਲਦਾ ਹੈ 22 ਧਾਰ ਦੇ ਪਹਾੜੀ ਰਾਜਿਆਂ ਦੇ ਖਿਲਾਫ। ਤੇ ਇਹ ਇੱਕ ਜ਼ਾਹਰ ਸੀ ਕਿ ਜਿਹੜੇ ਇਨਸਾਫ ਪਸੰਦ, ਸੱਚਾਈ ਪਸੰਦ ਮੁਸਲਮਾਨ ਸਨ, ਉਹ ਵੀ ਇਹ ਸਮਝਦੇ ਸੀ ਕਿ ਗੁਰੂ ਗੋਬਿੰਦ ਸਿੰਘ ਜਿਹੜੇ ਨੇ ਇਹ ਸੱਚ, ਹੱਕ, ਇਨਸਾਫ ਦੀ ਆਵਾਜ਼ ਨੇ। ਔਰ ਇਹ ਅਸੀਂ ਆਉਣ ਵਾਲੇ ਦਿਨਾਂ 'ਚ, ਅੱਜ 16 ਦਸੰਬਰ ਦਾ ਦਿਨ ਹੈ ਔਰ ਉਹ ਦਿਨ ਲਗਭਗ ਸ਼ੁਰੂ ਹੋ ਚੁੱਕੇ ਨੇ, ਜਦੋਂ ਕਿ ਜਿੱਥੇ ਅਸੀਂ ਸਿਰਸਾ ਦੇ ਕੰਢੇ ਦੇ ਵਿਛੋੜੇ ਦੀ ਗੱਲ, 3 ਪਿਆਰਿਆਂ ਦੀ ਸ਼ਹਾਦਤ, ਭਾਈ ਹਿੰਮਤ ਸਿੰਘ, ਭਾਈ ਮੋਹਕਮ ਸਿੰਘ, ਭਾਈ ਸਾਹਿਬ ਸਿੰਘ, ਚਮਕੌਰ ਦੀ ਗੜੀ 'ਚ ਗੁਰੂ ਗੋਬਿੰਦ ਸਿੰਘ ਸਾਹਿਬ ਦੇ ਵੱਡੇ 2 ਸਾਹਿਬਜ਼ਾਦੇ, ਸਾਹਿਬਜ਼ਾਦਾ ਅਜੀਤ ਸਿੰਘ, ਸਾਹਿਬਜ਼ਾਦਾ ਜੁਝਾਰ ਸਿੰਘ, ਉਹਨਾਂ ਦੀ ਸ਼ਹਾਦਤ, ਔਰ ਸਰਹੰਦ ਦੀ ਕੰਧ ਵਿੱਚ ਬਾਬਾ ਜ਼ੋਰਾਵਰ ਸਿੰਘ, ਬਾਬਾ ਫਤਿਹ ਸਿੰਘ, 7 ਤੇ 9 ਸਾਲ ਦੇ ਗੁਰੂ ਗੋਬਿੰਦ ਸਿੰਘ ਸਾਹਿਬ ਦੇ ਸਾਹਿਬਜ਼ਾਦੇ, ਔਰ ਗੁਰੂ ਸਾਹਿਬ ਦੀ ਮਾਤਾ ਗੁਜਰੀ, ਜਿਹੜੇ ਬਜ਼ੁਰਗ ਮਾਤਾ ਦੀ ਸ਼ਹਾਦਤ, ਔਰ ਫਿਰ ਹਜ਼ਾਰਾਂ ਸਿੱਖ ਭਾਵੇਂ ਸਰਸਾ ਦੇ ਕੰਢੇ ਨੇ, ਚਮਕੌਰ ਦੀ ਗੜੀ 'ਚ ਨੇ, ਉਹਨਾਂ ਨੂੰ ਜਿਹੜਾ ਯਾਦ ਕਰਾਂਗੇ। ਕਿਉਂਕਿ ਇਸ ਵੇਲੇ ਸਮੁੱਚੇ ਪੰਥ ਦੇ ਅੰਦਰ, ਕਿਉਂਕਿ ਇਹ ਜਿਉਂ ਹੀ ਇਹ ਮਿਡ ਦਸੰਬਰ ਸ਼ੁਰੂ ਹੁੰਦਾ ਹੈ, ਦੁਨੀਆ ਭਰ 'ਚ ਸ਼ਹੀਦੀ ਸਮਾਗਮ ਔਰ ਯਾਦਾਂ ਸ਼ੁਰੂ ਹੋ ਜਾਂਦੀਆਂ ਨੇ। ਪਰ ਇਸ ਵਾਰ ਵਰਤਾਰਾ ਡਿਫਰੈਂਟ ਹੈ, ਕਿਉਂਕਿ ਕਿਸਾਨ ਮੋਰਚੇ ਨੇ ਜਿੱਥੇ ਉਹ ਸਾਰਾ ਪਿਛਲਾ ਇਤਿਹਾਸ ਸਾਹਮਣੇ ਲੈ ਆਂਦਾ, ਉੱਥੇ ਅੱਜ ਦੇ ਹਾਕਮ ਕਿਸ ਰਸਤੇ ਤੇ ਤੁਰੇ ਹੋਏ ਨੇ, ਕਿਵੇਂ ਉਹ ਕੱਲੀ ਇਹੀ ਨਹੀਂ ਕਿ ਸਿੱਖਾਂ ਦੀ ਇੱਕ ਅੱਗੋਂ ਨਸਲਕੁਸ਼ੀ ਦੀ ਤਿਆਰੀ ਕਰ ਰਹੇ ਨੇ। ਅੱਜ ਜਿਨ੍ਹਾਂ ਗੁਜਰਾਤੀ ਬਾਣੀਆਂ ਦੇ ਹੱਥ ਮੋਦੀ ਔਰ ਅਮਿਤ ਸ਼ਾਹ ਦੇ ਪਾਵਰ ਆਈ ਹੈ, ਉਹ ਪੰਜਾਬ ਨੂੰ ਜ਼ਲੀਲ ਕਰ ਰਹੇ ਨੇ। ਔਰ ਇਹੀ ਜਦੋਂ ਅਸੀਂ ਪੰਜਾਬ ਹਰਿਆਣਾ ਦੀ ਗੱਲ ਕਰਦੇ ਹਾਂ, ਇਹ ਵੀ ਇਹਨਾਂ ਦਾ ਹੀ ਬਣਾਇਆ ਹੋਇਆ ਹਰਿਆਣਾ, ਜਿਹੜਾ ਇਹਨਾਂ ਨੇ 1966 ਚ ਪੰਜਾਬ ਨਾਲੋਂ ਅੱਡ ਕਰਕੇ ਵੱਖਰਾ ਸੂਬਾ ਬਣਾਇਆ। ਔਰ ਇਹ ਸਾਰਾ ਵਰਤਾਰਾ ਕਿਸ ਪਾਸੇ ਵੱਲ ਜਾ ਰਿਹਾ, ਔਰ ਮੈਂ ਸਮਝਦਾ ਵੀ ਇਤਿਹਾਸ ਜਾਂ ਤਾਰੀਖ ਕਿਵੇਂ ਤੁਹਾਡੇ ਲਈ ਮੋਟੀਵੇਸ਼ਨ ਹੁੰਦੀ ਹੈ। ਹੁਣ ਜਦੋਂ ਇੰਨਾ ਲੋ ਟੈਂਪਰੇਚਰ ਹੈ ਦਿੱਲੀ 'ਚ, ਲੋਕ ਠੁਰ ਕਰ ਰਹੇ ਨੇ, ਔਰ NDTV ਦਾ ਇੱਕ ਜਰਨਲਿਸਟ ਉੱਥੇ ਸਿੰਘੂ ਬਾਰਡਰ ਦੇ ਉੱਤੇ ਇੱਕ ਬਜ਼ੁਰਗ ਨੂੰ, ਜਿਹੜਾ ਬਿਲਕੁਲ ਇੱਕ ਕਮਜ਼ੋਰ ਹੈ, ਉਹਨੂੰ ਇੰਟਰਵਿਊ ਕਰ ਰਿਹਾ ਕਿ ਇੰਨੀ ਠੰਡ ਤੇ ਤੁਸੀਂ ਕਿਵੇਂ ਰਾਤ ਕੱਟਦੇ ਹੋ, ਕਿਵੇਂ ਤੁਸੀਂ ਹੋ। ਉਹ ਕਹਿੰਦੇ ਜੀ ਇਹ ਹੁਣ ਸਾਡਾ, ਇਹ ਦੇਖੋ ਪਹਿਲਾਂ ਤਾਂ ਅਸੀਂ ਆਪਣੇ ਗੁਰੂ ਤੋਂ ਸਿੱਖਦੇ ਤੇ ਇਹ ਉਹ ਹਫ਼ਤੇ ਚੱਲ ਰਹੇ ਨੇ ਕਿ ਕਿੰਨੇ ਠੰਡੇ ਬੁਰਜ ਦੇ ਵਿੱਚ ਮਾਤਾ ਗੁਜਰੀ ਤੇ ਛੋਟੇ ਸਾਹਿਬਜ਼ਾਦੇ ਸਨ, ਕਿੰਨਾ ਹਾਲਾਤਾਂ 'ਚ ਉਹਨਾਂ ਤਾਂ ਸ਼ਹੀਦੀਆਂ ਪਾਈਆਂ, ਸਾਨੂੰ ਤਾਂ ਫਿਰ ਖਾਣ ਨੂੰ 2 ਵੇਲੇ ਮਿਲ ਜਾਂਦਾ ਹੈ। ਸੋ ਮੈਂ ਸਮਝਦਾ ਵੀ ਇਹ ਹੁੰਦੀ ਹੈ ਬਹੁਤ ਵਾਰ, ਕਿਉਂਕਿ ਜ਼ਾਲਮ ਦਾ ਵੀ ਸਿਰਫ ਨਾਂ ਬਦਲਦਾ, ਉਹ ਆਪਣਾ ਵਰਤਾਰਾ ਉਹੀ ਰੱਖਦਾ। ਔਰ ਜਿਹੜੀਆਂ ਕੌਮਾਂ ਆਪਣੀ ਤਾਰੀਖ ਤੋਂ ਸੇਧ ਲੈਂਦੀਆਂ ਨੇ, ਆਪਣੇ ਇਤਿਹਾਸ ਤੋਂ ਸੇਧ ਲੈਂਦੀਆਂ ਨੇ, ਉਹਨਾਂ ਦੇ ਲਈ ਵੀ ਫਿਰ ਉਹੀ ਜਿਹੜਾ ਵਰਤਾਰਾ ਹੈ ਉਹ ਉਹਨਾਂ ਦੀ ਮੋਟੀਵੇਸ਼ਨ ਬਣਦਾ ਹੈ, ਪ੍ਰੇਰਨਾ ਬਣਦਾ ਹੈ। ਸੋ ਇਤਿਹਾਸ ਆਪਣੇ ਆਪ ਨੂੰ ਦੁਹਰਾ ਰਿਹਾ। ਦਿੱਲੀ ਤਖਤ ਤੇ ਬੈਠਣ ਵਾਲੇ ਜ਼ਾਬਰ 18ਵੀਂ ਸਦੀ ਦੇ ਵੀ, ਔਰ ਅੱਜ ਜਿਸ ਅੰਦਾਜ਼ ਦੇ ਵਿੱਚ ਮੋਦੀ ਔਰ ਅਮਿਤ ਸ਼ਾਹ, ਕਿਉਂਕਿ ਕੈਬਨਿਟ ਦੇ 90 ਮੈਂਬਰ ਨੇ ਕਿ 100 ਨੇ, ਬਹੁਤੇ ਤਾਂ ਸਿਰਫ ਪੇਪਰ ਵੇਟ ਨੇ, ਸਿਰਫ 2 ਹੀ ਵਜ਼ੀਰ ਨੇ, ਉਹ ਇੱਕ ਮੋਦੀ ਹੈ, ਇੱਕ ਸੀਨੀਅਰ ਹੈ, ਇੱਕ ਜੂਨੀਅਰ ਹੈ, ਉਹੀ ਮੁਲਕ ਨੂੰ ਰਨ ਕਰ ਰਹੇ ਨੇ। ਔਰ ਕਿਵੇਂ ਉਹਨਾਂ ਦਾ ਵਰਤਾਰਾ ਕਿਸ ਹੱਦ ਤੱਕ ਕਰਪਟ ਹੈ, ਉਹਨਾਂ ਨੇ ਕਿਵੇਂ ਮੁਲਕ ਦੀ ਦੌਲਤ ਲੁਟਾਈ ਹੈ, ਅਕਲੀਅਤਾਂ ਦੇ ਨਾਲ ਕੀ ਸਲੂਕ, ਜੋ ਕੁਛ ਆਈਨੀ ਗੁੰਡਾਗਰਦੀ 5 ਅਗਸਤ 2019 ਨੂੰ ਜੰਮੂ ਕਸ਼ਮੀਰ 'ਚ ਕੀਤੀ, ਉਹਨਾਂ ਦਾ ਕੀ ਹਾਲ ਕੀਤਾ ਹੋਇਆ ਹੈ, ਭਾਰਤ ਦੇ ਨਕਸ਼ੇ 'ਚ 200 ਮਿਲੀਅਨ ਮੁਸਲਮਾਨਾਂ ਦਾ ਕੀ ਹਾਲ ਹੈ, ਦਲਿਤਾਂ ਦਾ ਕੀ ਹਾਲ ਹੈ। ਔਰ ਹੁਣ ਸਿੱਖਾਂ ਨੂੰ ਇਨ ਬਲੌਕ, ਇਨ ਟੋਟੈਲਿਟੀ ਸਬਕ ਸਿਖਾਉਣ ਦੀਆਂ ਤਿਆਰੀਆਂ ਨੇ, ਔਰ ਉਹਦੇ 'ਚ ਉਹ ਅੱਡ-ਅੱਡ ਖੇਡਾਂ ਖੇਡ ਰਹੇ ਨੇ। ਔਰ ਅਸੀਂ ਦੇਖਾਂਗੇ ਕਿ ਜਿਵੇਂ ਸ਼ਾਹੀਨ ਬਾਗ ਦਾ ਜਿਹੜਾ ਇੱਕ ਪੀਸਫੁਲ ਪ੍ਰੋਟੈਸਟ ਹਫ਼ਤਿਆਂ ਬੱਧੀ ਜਿਹੜਾ ਫੋਕਸ ਬਣ ਗਿਆ ਸੀ ਦੁਨੀਆ ਦੀ ਅਟੈਂਸ਼ਨ ਦਾ, ਕਿਵੇਂ ਉਹਨਾਂ ਨੇ ਸੁਪਰੀਮ ਕੋਰਟ ਦਾ ਸਹਾਰਾ ਲੈ ਕੇ ਔਰ ਉਹ ਸਾਰੇ ਨੂੰ ਜਿਹੜਾ ਉਹ ਕੀਤਾ, ਡਿਸਟਰੋਏ ਕੀਤਾ, ਔਰ ਕਿਵੇਂ ਬਹੁਤ ਸਾਰੇ ਜਿਹੜੇ ਉਹਨਾਂ ਦੇ ਐਕਟਿਵਿਸਟ ਸੀ ਉਹਨਾਂ ਨੂੰ UAPA ਦੇ ਥੱਲੇ ਫੜਿਆ। ਪਰ ਉਸ ਬਾਰੇ ਗੱਲ ਕਰਨ ਤੋਂ ਪਹਿਲਾਂ ਕਿ ਪਿਛਲੇ 24 ਘੰਟੇ 'ਚ ਉੱਥੇ ਗਰਾਊਂਡ ਦੇ ਉੱਤੇ ਕੀ ਚੱਲ ਰਿਹਾ, ਜਿਹੜੀ ਇੱਕ ਦੁਖਦਾਈ ਖਬਰ ਅੱਜ
ਸਾਰੇ ਹੀ ਮੀਡੀਆ ਦੇ ਵਿੱਚ ਵੀ ਔਰ ਸੋਸ਼ਲ ਮੀਡੀਆ ਤੇ ਵੀ ਛਾਈ ਰਹੀ ਬਿਲਕੁਲ ਔਰ ਈਵਨ ਨੈਸ਼ਨਲ ਲੈਵਲ ਤੇ ਵੀ ਰਾਹੁਲ ਗਾਂਧੀ ਨੇ ਵੀ ਉਹਨਾਂ ਦੀ ਸੰਤ ਰਾਮ ਸਿੰਘ ਜਿਹੜੇ ਜਿਨ੍ਹਾਂ ਦਾ ਸੰਬੰਧ ਸਿੰਘੜਾ ਕਿਉਂਕਿ ਬਹੁਤ ਵਾਰ ਇਹ ਲਹਿੰਦੇ ਪੰਜਾਬ ਦੇ ਵਿੱਚ ਵੀ ਸ਼ਾਇਦ ਹੋਏ ਟ੍ਰੈਡੀਸ਼ਨ ਪਰ ਇਧਰ ਜਿਹੜਾ ਕਿਉਂਕਿ ਸਿੱਖਾਂ ਦੇ ਵਿੱਚ ਜ਼ਾਤ ਪਾਤ ਮਨ ਹੈ ਬੇਸ਼ੱਕ ਫਿਰ ਵੀ ਆਪਣੇ ਲਾਸਟ ਨੇਮ ਜ਼ਾਤਾਂ ਵਾਲੇ ਰੱਖਦੇ ਨੇ ਕਈ ਲੇਕਿਨ ਇੱਕ ਪੀਰੀਅਡ ਸੀ ਕਿ ਮੂਵਮੈਂਟ ਸੀ ਕਿ ਭਾਈ ਤੁਸੀਂ ਕੋਈ ਹੋਰ ਆਇਡੈਂਟੀਟੀ ਨਹੀਂ ਹੈ ਜੇ ਇੱਕੋ ਨਾਂ ਵਾਲੇ ਹੋਰ ਮਿਲਦੇ ਨੇ ਤੇ ਪਿੰਡ ਦਾ ਨਾਂ ਜਿਹੜਾ ਹੈ ਉਹ ਆਪਣੇ ਨਾਂ ਨਾਲ ਜੋੜਨ ਦੀ ਲਾਈਨ ਸੀ ਔਰ ਇਸੇ ਚੋਂ ਹੀ ਜਦੋਂ ਅਸੀਂ ਈਵਨ ਅਕਾਲੀਆਂ ਦੇ ਲੀਡਰ ਵੀ ਦੇਖਦੇ ਹਾਂ ਟੌੜਾ ਜਾਂ ਤਲਵੰਡੀ ਜਾਂ ਬਾਦਲ ਇਹ ਇਹਨਾਂ ਦੇ ਦੀਆਂ ਕੋਈ ਜ਼ਾਤਾਂ ਨਹੀਂ ਨੇ ਜਾਂ ਬਰਾਦਰੀਆਂ ਨਹੀਂ ਨੇ ਇਹ ਇਹਨਾਂ ਦੇ ਪਿੰਡਾਂ ਦੇ ਨਾਂ ਨੇ ਔਰ ਜਿੱਥੇ ਫਿਰ ਕਿਸੇ ਦਾ ਡੇਰਾ ਖਾਸ ਤੌਰ ਤੇ ਜਿਹੜੇ ਸਾਧੂ ਪਰੰਪਰਾ ਦੇ ਲੋਕ ਨੇ ਤੇ ਉਹਨਾਂ ਦੇ ਨਾਲ ਫਿਰ ਉਸ ਡੇਰੇ ਦੀ ਪਛਾਣ ਬਣ ਜਾਂਦੀ ਸੀ ਔਰ ਸੰਤ ਬਾਬਾ ਰਾਮ ਸਿੰਘ ਸਿੰਘੜੇ ਵਾਲੇ ਜਿਹੜੇ ਕਿ ਕਰਨਾਲ ਦੇ ਨਾਲ ਇਹਨਾਂ ਦਾ ਸੰਬੰਧ ਸੀ ਇਹਨਾਂ ਦਾ ਔਰ ਇਹ ਜਿਹੜਾ ਨਾਨਕਸਰ ਕਲੇਰਾਂ ਵੀ ਜਿਹਨੂੰ ਕਹਿੰਦੇ ਨੇ ਕਿਉਂ ਇਹ ਬੇਸਿਕਲੀ ਜਗਰਾਵਾਂ ਦੇ ਨੇੜੇ ਡਿਸਟ੍ਰਿਕਟ ਲੁਧਿਆਣਾ ਦੇ ਵਿੱਚ ਵਾਕਿਆ ਹੈ ਮੇਨ ਉਹਨਾਂ ਦਾ ਉੱਥੇ ਔਰ ਉਸ ਤੋਂ ਬਾਅਦ ਫਿਰ ਕਈ ਬ੍ਰਾਂਚਿਸ ਨੇ ਜਿੱਥੇ ਜਿੱਥੇ ਵੀ ਕੋਈ ਬੈਠਾ ਹੈ ਉਸ ਇਲਾਕੇ ਦਾ ਨਾਂ ਜਿਹੜਾ ਉਹਦੇ ਨਾਲ ਜੁੜਦਾ ਗਿਆ ਔਰ ਇਹ ਬਾਬਾ ਸੰਤ ਰਾਮ ਸਿੰਘ ਜਿਹੜੇ 2-3 ਦਿਨ ਪਹਿਲਾਂ ਉੱਥੇ ਪਹੁੰਚਦੇ ਨੇ ਸਿੰਘੂ ਬਾਰਡਰ ਤੇ ਪਹਿਲਾਂ ਖਬਰਾਂ ਨੇ ਵੀ ਕਿਵੇਂ ਉਹਨਾਂ ਨੇ 500 ਦੇ ਕਰੀਬ ਕੰਬਲ ਜਿਹੜੇ ਨੇ ਕਿਉਂਕਿ ਸਰਦੀ ਬਹੁਤ ਜ਼ਿਆਦਾ ਹੈ ਉਹ ਲੋੜਵੰਦਾਂ ਨੂੰ ਵੰਡੇ ਫਿਰ ਉਹਨਾਂ ਨੇ 5 ਲੱਖ ਰੁਪਇਆ ਵੀ ਡੋਨੇਟ ਕੀਤਾ ਉਹਨਾਂ ਦੇ ਨਾਲ ਹੋਰ ਵੀ ਜਿਹੜੀ ਹੈ ਸੰਗਤ ਆਈ ਹੋਈ ਸੀ ਫਿਰ ਅਚਾਨਕ ਜਿਹੜੀ ਖਬਰ ਜਿਸ ਨੇ ਅੱਜ ਸਾਰੇ ਪਾਸੇ ਜਿਹੜਾ ਆਪਣਾ ਪ੍ਰਭਾਵ ਛੱਡਿਆ ਉਹ ਇਹ ਸੀ ਕਿ ਉਹਨਾਂ ਨੇ ਕਿਸਾਨਾਂ ਦਾ ਦੁੱਖ ਨਾ ਸਹਾਰਦਿਆਂ ਹੋਇਆਂ ਖੁਦਕੁਸ਼ੀ ਕਰ ਲਈ ਹੈ ਪਿਸਤੌਲ ਦੇ ਨਾਲ ਹਾਲਾਂਕਿ ਅਸੀਂ ਗੱਲ ਕਰਾਂਗੇ ਕਿ ਵੀ ਪਹਿਲੀ ਨਜ਼ਰੇ ਦੇਖਿਆ ਤਾਂ ਇਵੇਂ ਲੱਗਦਾ ਵੀ ਸੀ ਔਰ ਨਹੀਂ ਵੀ ਲੱਗਦਾ ਸੀ ਮੈਂ ਆਪਣਾ ਪ੍ਰਭਾਵ ਦੇ ਸਕਦਾ ਕਿਉਂਕਿ ਮੇਰੇ ਕੋਲ ਕੋਈ ਕਿਸੇ ਨੂੰ ਦੇਣ ਨੂੰ ਸਰਟੀਫਿਕੇਟ ਨਹੀਂ ਹੈ ਕਿ ਕੌਣ ਕਿਨੇ ਕੀ ਹੈ ਲੇਕਿਨ ਮੈਂ ਕਿਉਂਕਿ ਇੱਕ ਆਉਣ ਤੋਂ ਪਹਿਲਾਂ ਮੈਂ ਇਹਨੂੰ ਬਿਲਕੁਲ ਡਿਫਰੈਂਟ ਪਰਸਪੈਕਟਿਵ ਤੋਂ ਸੋਚਦਾ ਸੀ ਗੱਲ ਕਰਨ ਦੀ ਪਰ ਆਂਦੇ ਆਂਦੇ ਜਿਹੜਾ ਇੱਕ ਬੀਬੀ ਅਮਰਜੀਤ ਕੌਰ ਜਿਨ੍ਹਾਂ ਦਾ ਇੱਕ ਇੰਟਰਵਿਊ ਵੀ ਇੱਕ ਟੀਵੀ ਚੈਨਲ ਨਾਲ ਚੱਲ ਰਿਹਾ ਸੀ ਜਿਹੜੇ ਇਹਨਾਂ ਦੀ ਡਿਸਪੈਂਸਰੀ ਦੇ ਵਿੱਚ ਕੰਮ ਕਰਦੇ ਰਹੇ 3 ਸਾਲ ਉਹਨਾਂ ਦੇ ਕਹਿਣ ਮੁਤਾਬਕ ਔਰ ਉਹਨਾਂ ਦੀ ਉਹ ਲਿਖਤ ਤੋਂ ਵੀ ਵਾਕਿਫ ਸੀ ਉਹਨਾਂ ਦੇ ਨਾਲ ਉਹ ਕਈ ਵਰਿਆਂ ਤੋਂ ਜੁੜਿਆ ਹੋਇਆ ਪਰਿਵਾਰ ਸੀ ਉਹ ਬੜੀ ਫੋਰਸਫੁਲੀ ਕਹਿ ਰਹੇ ਸੀ ਕਿ ਵੀ ਇਹ ਡੂੰਗੀ ਸਾਜ਼ਿਸ਼ ਹੈ ਉਹਨਾਂ ਨੂੰ ਮਾਰਨ ਦੀ ਕਿ ਇਹ ਜਿਹੜੀ ਹੈ ਖੁਦਕੁਸ਼ੀ ਨਹੀਂ ਹੈ ਵੀ ਉਹ ਖੁਦਕੁਸ਼ੀ ਕਰ ਵੀ ਨਹੀਂ ਸੀ ਸਕਦੇ ਔਰ ਦੂਸਰੀ ਗੱਲ ਉਹਨਾਂ ਨੇ ਕਹੀ ਵੀ ਜਿਹੜਾ ਇੱਕ ਸੁਸਾਈਡ ਨੋਟ ਜਿਹਨੂੰ ਅਸੀਂ ਸ਼ੇਅਰ ਵੀ ਕਰਾਂਗੇ ਕਿਉਂਕਿ ਸਾਰੇ ਮੀਡੀਆ ਸ਼ੇਅਰ ਹੋਇਆ ਇਹ ਉਹਨਾਂ ਦੀ ਲਿਖਤ ਹੀ ਨਹੀਂ ਹੈ ਇਸੇ ਤਰ੍ਹਾਂ ਹੋਰ ਥਾਵਾਂ ਤੇ ਵੀ ਜਿਵੇਂ ਸਾਡੇ ਟੈਕਨੀਕਲ ਟੀਮ ਦੇ ਮੈਂਬਰ ਦੱਸ ਰਹੇ ਸੀ ਕਿ ਪਟਿਆਲੇ ਦੇ ਨਾਲ ਵੀ ਕਿਉਂਕਿ ਇਹ ਜਿਹੜੇ ਬੇਸ਼ੱਕ ਇੱਕ ਥਾਂ ਤੇ ਮੁਕਾਮ ਬਾਬੇ ਹੁੰਦੇ ਨੇ ਲੇਕਿਨ ਇਹਨਾਂ ਦਾ ਰਾਉਂਡ ਦਾ ਈਅਰ ਟੂਰ ਹੁੰਦੇ ਨੇ ਜਿੱਥੇ ਵੱਡੇ ਵੱਡੇ ਕੀਰਤਨ ਸਮਾਗਮ ਨੇ ਕਿਉਂਕਿ ਇਹ ਸੰਤ ਰਾਮ ਸਿੰਘ ਚੰਗੇ ਕੀਰਤਨੀਏ ਵੀ ਸਨ ਔਰ ਉੱਥੇ ਵੀ ਜਿਹੜਾ ਕਾਫੀ ਸੋਗ ਹੈ ਔਰ ਕਿਉਂਕਿ ਹੋਰ ਹਰ ਥਾਂ ਹੋਏਗਾ ਜਿਸ ਲੈਵਲ ਦੇ ਉੱਤੇ ਕੀਤਾ ਔਰ ਉਹਨਾਂ ਦੀ ਜਿਹੜੀ ਅਦਰਵਾਈਜ਼ ਜਿਹੜੀ ਵਿਚਾਰ ਦੀ ਇੱਕ ਵੀਡੀਓ ਜਿਹੜੀ ਉਹਨਾਂ ਦੇ ਉੱਥੇ ਪਹੁੰਚਣ ਤੋਂ ਬਾਅਦ ਆਈ ਉਸ ਤੋਂ ਮੈਨੂੰ ਅੰਦਾਜ਼ਾ ਵੀ ਹੋਇਆ ਕਿ ਉਹ ਇੱਕ ਸੁਲਝੇ ਹੋਏ ਸਿਆਣੇ ਉਹਨਾਂ ਦਾ ਲੈਂਗੁਏਜ ਦੇ ਉੱਤੇ ਵੀ ਗ੍ਰਿਪ ਔਰ ਜਿਵੇਂ ਉਹ ਕਿਸਾਨਾਂ ਦੀ ਸਮੱਸਿਆ ਨੂੰ ਬਿਆਨ ਰਹੇ ਸੀ ਹਾਲਾਂ ਉਹਨਾਂ ਨੇ ਸ਼ੁਰੂ ਇੱਥੋਂ ਕੀਤਾ ਕਿ ਭਾਈ ਅੱਜ ਕਿਸਾਨ ਇੱਥੇ ਬੈਠੇ ਨੇ ਬੇਸ਼ੱਕ ਇਹ ਇੱਕ ਸ਼ਹਿਰ ਵਸਿਆ ਔਰ ਉਹਨਾਂ ਨੇ ਕਿਹਾ ਵੀ ਸਿੱਖ ਔਰ ਕਿਸਾਨ ਜਿੱਥੇ ਵੀ ਬੈਠੇ ਹੋ ਬਾਦਸ਼ਾਹ ਵਾਂਗ ਬਹਿੰਦਾ ਔਰ ਉੱਥੇ ਹੀ ਬਾਦਸ਼ਾਹਤ ਬਣਾ ਲੈਂਦਾ ਸੋ ਮਤਲਬ ਇਹ ਇੱਕ ਲਾਈਨ ਹੀ ਐਸੀ ਸੀ ਜਿਹੜੀ ਮੈਨੂੰ ਲੱਗਿਆ ਕਿ ਬਈ ਉਹ ਇਸ ਪਾਰਟ ਨੂੰ ਸਮਝਦੇ ਨੇ ਫਿਰ ਉਹਨਾਂ ਨੇ ਬੜੇ ਪੋਲਾਈਟ ਅੰਦਾਜ਼ ਦੇ ਵਿੱਚ ਸਰਕਾਰ ਨੂੰ ਵੀ ਕਿਹਾ ਕਿ ਭਾਈ ਇਹ ਸਾਰੇ ਦੇਸ਼ ਨੂੰ ਖਵਾਉਣ ਵਾਲੇ ਨੇ ਇਹ ਦੁਖੀ ਹੋਣਗੇ ਤਾਂ ਤੁਸੀਂ ਸੁਖੀ ਨਹੀਂ ਰਹਿ ਸਕਦੇ ਔਰ ਤੁਸੀਂ ਜਿਹੜਾ ਉਹਨਾਂ ਨੂੰ ਜਿਹੜਾ ਜੇ ਉਹਨਾਂ ਨੂੰ ਇਹ ਖਦਸ਼ਾ ਫਿਰ ਉਹਨਾਂ ਨੇ ਕਿਹਾ ਕਿ ਵੀ ਇਹ ਤਾਂ ਇਹਨਾਂ ਦੀਆਂ ਮੰਗਾਂ ਵੀ ਨਹੀਂ ਹੈ ਮੰਗਾਂ ਤਾਂ ਉਹ ਹੁੰਦੀਆਂ ਨੇ ਜਿਹੜੀ ਤੁਹਾਡੇ ਤੋਂ ਖਾਸ ਮੰਗੋ ਤਾਂ ਉਹ ਕਹਿੰਦੇ ਨੇ ਜੋ ਅਸੀਂ ਹਾਂ ਸਾਨੂੰ ਸਾਡੇ ਰਹਿਣ ਦਿਓ ਸਾਥੋਂ ਖੋ ਨਾ ਕਿ ਵੀ ਉਹ ਮੰਗਣ ਨਹੀਂ ਆਏ ਆਪਣੀਆਂ ਖੋਈਆਂ ਜਾਣ ਵਾਲੀਆਂ ਜ਼ਮੀਨਾਂ ਨੂੰ ਰੋਕਣ ਲਈ ਆਏ ਨੇ ਹੁਣ ਇਹ ਜਿਹੜੇ ਦੋਨੋਂ ਜਦੋਂ ਅਸੀਂ ਕਹਿੰਦੇ ਹਾਂ ਕਿ ਭਾਈ ਸਿੱਖਾਂ ਦੀ ਸਟਰਗਲ ਇੰਡੀਅਨ ਸਟੇਟ ਨਾਲ ਜਾਂ ਸੰਤ ਪਿੰਡਾਂ ਵਾਲਿਆਂ ਦੇ ਲਫ਼ਜ਼ ਨਹੀਂ ਕਿ ਲਫ਼ਜ਼ ਨੇ ਕਿ ਇਹ ਸਾਡੀਆਂ ਮੰਗਾਂ ਨਹੀਂ ਹੱਕ ਨੇ ਮੰਗਾਂ ਮੰਗੀਆਂ ਜਾਂਦੀਆਂ ਨੇ ਹੱਕ ਲਏ ਜਾਂਦੇ ਨੇ ਸੋ ਇਹ ਬਿਲਕੁਲ ਕਨਸੈਪਟ ਦੀ ਕਲੀਅਰੈਂਸ ਹੈ
ਸੋ ਮੈਂ ਸਮਝਦਾ ਹਾਂ ਵੀ ਇਹ ਬਾਬਾ ਰਾਮ ਸਿੰਘ ਕੋਈ ਅਦਰਵਾਈਜ਼ ਜਿਵੇਂ ਬਹੁਤ ਸਾਰੇ ਹੋਰ ਭੇਖ ਬਣਾਇਆ ਹੁੰਦਾ, ਮੈਨੂੰ ਉਹਦੇ ਨਾਲੋਂ ਡੀਪਰ ਲੱਗੇ। ਔਰ ਜਿਵੇਂ ਉਹਨਾਂ ਦੀ ਫੋਲੋਇੰਗ ਔਰ ਉਹਨਾਂ ਦਾ ਪਾਰਟ ਹੈ ਹੁਣ, ਔਰ ਜਿਹੜਾ ਖੁਦਕੁਸ਼ੀ ਦਾ ਨੋਟ ਜਿਹਦੇ ਬਾਰੇ ਹੈ ਜੀ ਕਿ ਉਹਨਾਂ ਨੇ ਸਿੰਘੂ ਬਾਰਡਰ ਤੇ ਪਿਸਤੌਲ ਨਾਲ ਆਪਣਾ ਅੰਤ ਕਰ ਲਿਆ ਜ਼ਿੰਦਗੀ ਦਾ। ਫਿਰ ਉਹਨਾਂ ਨੂੰ ਕਰਨਾਲ ਦੇ ਹਸਪਤਾਲ ਡੈਡ ਡਿਕਲੇਅਰ ਕੀਤਾ ਗਿਆ, ਪੋਸਟਮਾਰਟਮ ਹੋਣਾ ਨਹੀਂ ਹੋਣਾ ਇਹਦੀ ਡਿਬੇਟ ਹੁੰਦੀ ਰਹੀ। ਪਰ ਉਹਨਾਂ ਨੇ ਦੀ ਜਿਹੜੀ ਦੱਸੀ ਜਾਂਦੀ ਚਿੱਠੀ ਹੈ ਜਿਹਦੇ ਤੇ ਹੁਣ ਸਵਾਲੀਆ ਨਿਸ਼ਾਨ ਨੇ, ਕਿਉਂਕਿ ਆਉਣ ਵਾਲੇ ਪੀਰੀਅਡ ਦੀ ਇਨਵੈਸਟੀਗੇਸ਼ਨ ਹੀ ਦੱਸੇਗੀ ਕਿ ਵੀ ਇਹ ਇੱਕ ਡੂੰਘੀ ਹਕੂਮਤੀ ਸਾਜ਼ਿਸ਼ ਹੈ ਇੱਕ ਕਰਨ ਦਾ, ਜਾਂ ਇਸ ਗੱਲ ਤੋਂ ਵੀ ਕੋਈ ਇਨਕਾਰ ਨਹੀਂ ਕੀਤਾ ਜਾ ਸਕਦਾ ਕਿ ਬਹੁਤ ਵਾਰ ਜਦੋਂ ਡੇਰਿਆਂ ਦੇ ਅੰਦਰ ਕਾਫੀ ਆਪਸੀ ਝਗੜੇ ਜਾਂ ਹੁੰਦੇ ਨੇ ਕਿ ਇਸ ਮਾਹੌਲ ਦਾ ਫਾਇਦਾ ਉਠਾ ਕੇ ਬੇਸ਼ੱਕ ਸਾਜ਼ਿਸ਼ ਦੁਸ਼ਮਣ ਦੀ ਹੋਏ ਪਰ ਵਰਤਿਆ ਕੋਈ ਇਨਸਾਈਡਰ ਗਿਆ ਹੋਏ। ਕਿਉਂਕਿ ਇੰਨਾ ਕੁ ਮੈਨੂੰ ਪਤਾ ਹੈ ਕਿ ਵੀ ਇਹ ਜਿਹੜੇ ਜਿਵੇਂ ਨਾਨਕਸਰੀ ਪਰੰਪਰਾ ਵਾਲੇ ਨੇ, ਉਹ ਤਾਂ ਇਹਨਾਂ ਦੇ ਜਗਰਾਵਾਂ 'ਚ ਕਾਫੀ ਦੇਰ 3 ਅਲੱਗ-ਅਲੱਗ ਸੀ ਇਹਨਾਂ ਦੇ ਫਿਰਕੇ, ਉਹਨਾਂ ਦਾ ਝਗੜਾ ਵੀ ਸੀ, ਉਹਨਾਂ ਦੇ ਨਾਲ ਹਥਿਆਰਬੰਦ ਗਾਰਡ ਵੀ ਹੁੰਦੇ ਸੀ। ਪਰ ਆਪ ਤਾਂ ਇਹ ਜਿਹੜਾ ਪਿਸਤੌਲ ਆਪਣੇ ਕੋਲ ਰੱਖਣ ਵਾਲੀ ਗੱਲ ਫਿਰ ਇਹ ਹੋਏਗਾ ਜੀ ਪਿਸਤੌਲ ਲਾਇਸੈਂਸੀ ਸੀ ਕਿਹਦੀ ਸੀ ਜਾਂ ਇਹ, ਔਰ ਉਦੋਂ ਬਾਕੀ ਦਾ ਕਿਉਂਕਿ ਜਿੰਨੇ ਵੀ ਜਿਹੜੀ ਸੰਤ ਬਾਬਾ ਪਰੰਪਰਾ ਹੁੰਦੀ ਹੈ ਇਹਨਾਂ ਦੇ ਨਾਲ ਗੜਵੇਈ ਹੁੰਦੇ ਨੇ, ਨਾਲ ਕੋਈ ਨਾ ਕੋਈ ਹੋਰ ਉਹਨਾਂ ਦੇ ਹੁੰਦੇ ਨੇ। ਸੋ ਕੁੱਲ ਚੀਜ਼ ਜਿਹੜੀ ਹੈ ਇਹ ਇਧਰ ਹੈ, ਲੇਕਿਨ ਅਸੀਂ ਹਾਲ ਦੀ ਘੜੀ ਇਹ ਮੰਨ ਕੇ ਹੀ ਤੁਰਦੇ ਹਾਂ ਕਿ ਹਾਲਾਤ ਕੁਝ ਵੀ ਹੋਣ, ਜਿਵੇਂ ਕਿਸਾਨ ਜਥੇਬੰਦੀਆਂ ਮਹਿਸੂਸ ਕਰਦੀਆਂ, ਆਮ ਮਹਿਸੂਸ ਕਰਦੇ ਨੇ ਕਿ ਇੱਕ ਚੰਗੀ ਰੂਹ ਜਿਹੜੀ ਹੈ ਉਹ ਇਸ ਕਿਸਾਨ ਸੰਘਰਸ਼ ਦੀ ਭੇਟ ਚੜੀ ਹੈ। ਔਰ ਜਿਹੜੇ ਲਫ਼ਜ਼ ਉਹਨਾਂ ਦੇ ਦੱਸੇ ਜਾਂਦੇ ਨੇ ਉਹਦੇ 'ਚ ਉਹਨਾਂ ਨੇ ਇਹ ਕਿਹਾ ਕਿ ਕਿਸਾਨਾਂ ਦਾ ਦੁੱਖ ਦੇਖਿਆ, ਆਪਣੇ ਹੱਕ ਲੈਣ ਲਈ ਸੜਕਾਂ ਤੇ ਰੁਲ ਰਹੇ ਨੇ, ਬਹੁਤ ਦਿਲ ਦੁਖਿਆ ਹੈ, ਸਰਕਾਰ ਨਿਆਂ ਨਹੀਂ ਦੇ ਰਹੀ, ਜ਼ੁਲਮ ਹੈ, ਜ਼ੁਲਮ ਕਰਨਾ ਪਾਪ ਹੈ, ਜ਼ੁਲਮ ਸਹਿਣਾ ਵੀ ਪਾਪ ਹੈ, ਕਿਸਾਨਾਂ ਦੇ ਹੱਕ ਵਿੱਚ ਤੇ ਜ਼ੁਲਮ ਦੇ ਖਿਲਾਫ ਕੁਝ ਕੀਤਾ, ਕਿਸੇ ਨੇ ਕੁਝ ਕੀਤਾ, ਕਈਆਂ ਨੇ ਸਨਮਾਨ ਵਾਪਸ ਕੀਤੇ, ਪੁਰਸਕਾਰ ਵਾਪਸ ਕਰਕੇ ਰੋਸ ਜਤਾਇਆ। ਦਾਸ ਕਿਸਾਨਾਂ ਦੇ ਹੱਕ ਵਿੱਚ ਸਰਕਾਰੀ ਜ਼ੁਲਮ ਦੇ ਰੋਸ ਵਿੱਚ ਆਤਮਦਾਹ ਕਰਦਾ ਹਾਂ, ਇਹ ਜ਼ੁਲਮ ਦੇ ਖਿਲਾਫ ਆਵਾਜ਼ ਹੈ ਤੇ ਕਿਰਤੀ ਕਿਸਾਨ ਦੇ ਹੱਕ ਵਿੱਚ ਆਵਾਜ਼ ਹੈ। ਵੈਸੇ ਜਿਨ੍ਹਾਂ ਨੇ ਇਸ ਦੇ ਉੱਤੇ ਜਿਹੜਾ ਸਾਜ਼ਿਸ਼ ਦੀ ਗੱਲ ਕੀਤੀ ਹੈ ਕਿ ਭਾਈ ਉਹਨਾਂ ਦਾ ਇੱਕ ਕਤਲ ਵੀ ਹੋ ਸਕਦਾ ਹੈ, ਉਹਨਾਂ ਨੇ ਈਵਨ ਕਿਉਂਕਿ ਜਿਸ ਕਿਸਮ ਦੇ ਮੈਂ ਦੇਖਦਾ ਹਾਂ ਕਿ ਉਹਨਾਂ ਦੇ ਲਫ਼ਜ਼ ਮੰਜੇ ਹੋਏ ਸੀ, ਜਿੰਨੀ ਲਿਖਤ ਜਿੰਨਾ ਉਹਨਾਂ ਦਾ ਮੈਂ ਸੁਣਿਆ, ਈਵਨ ਉਹਨਾਂ ਦੀ ਲਿਖਤ ਦੇ ਵਿੱਚ ਤੁਸੀਂ ਗ੍ਰਾਮੈਟੀਕਲ ਮਿਸਟੇਕ ਵੀ ਦੇਖਦੇ ਹੋ ਲਿਖਣ ਦੇ ਵਿੱਚ ਵੀ। ਫਿਰ ਜਿਹੜਾ ਲਫ਼ਜ਼ ਇਸਤੇਮਾਲ ਕੀਤਾ ਆਤਮ ਦਾ, ਹੁਣ ਦਾ ਜਿਹੜਾ ਹੈ ਉਹ ਅੱਗ ਨੂੰ ਕਹਿੰਦੇ ਨੇ, ਔਰ ਆਤਮ ਦਾ ਜਿਹੜਾ ਹੈ ਆਪਣੇ ਆਪ ਨੂੰ ਜਿਹੜਾ ਹੈ ਉਹ ਸਾੜਨਾ ਹੈ। ਔਰ ਇਸ ਬਾਰੇ ਵੀ ਇਹ ਠੀਕ ਹੈ ਕਿ ਵੀ ਇਹਨੂੰ ਅਸੀਂ ਇਸ ਡਿਬੇਟ 'ਚ ਨਹੀਂ ਲਿਜਾਣਾ ਚਾਹੁੰਦੇ, ਜਿਵੇਂ ਖਾਮ-ਖਾ ਦੇ ਕਈ ਸਾਡੇ ਨੈਟੀਜ਼ਨ ਉਹ ਇਸੇ ਗੱਲ ਦੇ ਉੱਤੇ ਹੀ ਆ ਜਾਂਦੇ ਨੇ ਜੀ ਸਿੱਖੀ ਦੇ ਵਿੱਚ ਖੁਦਕੁਸ਼ੀ ਜਾਇਜ਼ ਹੈ ਕਿ ਨਹੀਂ ਜਾਇਜ਼ ਹੈ, ਇਹ ਹੈ ਕਿ ਨਹੀਂ। ਅਸੀਂ ਉਸ ਡਿਬੇਟ 'ਚ ਨਹੀਂ ਜਾਂਦੇ, ਅਸੀਂ ਸਮਝਦੇ ਹਾਂ ਕਿ ਵੀ ਇਸ ਸਾਰੇ ਨੂੰ ਜਿਹੜਾ ਇੱਕ ਪਾਸੇ ਹੁਣ ਇਹ ਵੀ ਅਸੀਂ ਜੇ ਕਹੀਏ ਕਿ ਜੀ ਇਨਵੈਸਟੀਗੇਟ ਕਰਵਾਇਆ ਜਾਏ, ਕਿਹਦੇ ਤੋਂ ਕਰਵਾਇਆ ਜਾਏ, ਕਿਉਂਕਿ ਜਿਹੜੇ ਤਾਂ ਸਾਰੇ ਕਿਸਾਨਾਂ ਨੂੰ ਭੁੱਖੇ ਮਾਰਨ ਤੇ ਤੁਲੇ ਹੋਏ ਨੇ, ਜੇ ਉਹਨਾਂ ਦੀ ਸਾਜ਼ਿਸ਼ ਹੈ ਤਾਂ ਜ਼ਾਹਰ ਹੈ ਕਿ ਉਹਨਾਂ ਨੇ ਤਾਂ ਕਿਸੇ ਕੰਢੇ ਨਹੀਂ ਜਾਣ ਦੇਣਾ। ਔਰ ਅਦਰਵਾਈਜ਼ ਵੀ ਜੇ ਇਹ ਸੱਚਮੁੱਚ ਦੀ ਸ਼ਹਾਦਤ ਹੈ ਤੇ ਇਹਨੂੰ ਅਸੀਂ ਇਹਦੇ ਤੇ ਸਵਾਲੀਆ ਨਿਸ਼ਾਨ ਖੜਾ ਕਰੀਏ ਤੇ ਉਹ ਚੁੱਕ ਕੇ ਉਹਨਾਂ ਨੇ ਡੇਰੇ ਵਾਲੇ 4 ਚੁੱਕੇ ਹੋਣ ਹੋਰ ਕਿ ਜੀ ਇਹਨਾਂ ਨੇ ਕੀਤਾ ਉਹਨਾਂ ਨੇ ਕੀਤਾ, ਔਰ ਇਹ ਵੀ ਇੱਕ ਕਨਫਿਊਜ਼ਨ ਪੈਦਾ ਕਰਨ ਦੀ ਗੱਲ ਹੋ ਸਕਦੀ ਹੈ। ਔਰ ਇਸ ਸਾਰੇ 'ਚ 2 ਰਾਵਾਂ ਨਹੀਂ ਨੇ ਕਿ ਇਹ ਸਾਰਾ ਹੀ ਜਿਹੜਾ ਉੱਥੇ ਜੋ ਵਰਤਾਰਾ ਚੱਲ ਰਿਹਾ ਇਸ ਵੇਲੇ, ਔਰ ਬਹੁਤ ਬੁਰਾ ਹਾਲ ਹੈ। ਹੁਣ ਬੇਸ਼ੱਕ ਹੁਣ ਅਸੀਂ ਜਦੋਂ ਗੱਲ ਵੀ ਕਰਦੇ ਹਾਂ ਕਿਉਂਕਿ ਜ਼ਿਆਦਾ ਸਿੰਘੂ ਬਾਰਡਰ ਦੀ ਹੁੰਦੀ ਹੈ, ਟਿਕਰੀ ਬਾਰਡਰ ਤੇ ਕੀ ਹੋ ਰਿਹਾ ਹੈ, ਦੂਸਰੇ ਬਾਰਡਰਸ ਤੇ ਹਰ ਥਾਂ ਤੇ ਉਸ ਕਿਸਮ ਦੇ ਦੀਆਂ ਸਹੂਲਤਾਂ ਨਹੀਂ ਨੇ, ਕਿਉਂਕਿ ਸਿੰਘੂ ਬਾਰਡਰ ਕਿਉਂਕਿ ਸੈਂਟਰ ਆਫ ਸਟਰਗਲ ਬਣਿਆ, ਉੱਥੇ ਹੁਣ ਗੀਜ਼ਰ ਵੀ ਨੇ, ਟੈਂਟ ਵੀ ਨੇ, ਦੂਸਰੀਆਂ ਸਹੂਲਤਾਂ ਵੀ ਨੇ, ਔਰ ਬਾਕੀ ਥਾਵਾਂ ਤੇ ਲੰਗਰ ਤਾਂ ਉੱਥੇ ਜਿਹੜੇ ਨੇ ਉਹ ਦੂਸਰਿਆਂ ਲਈ ਵੀ ਹੈ, ਲੇਕਿਨ ਬਾਕੀ ਥਾਵਾਂ ਤੇ ਔਰ ਇਹਨਾਂ ਇਸ ਤੇ ਵੀ ਸਿੰਘੂ ਬਾਰਡਰ 'ਚ ਵੀ ਜਿਸ ਲੈਵਲ ਦੇ ਟੈਂਟ ਜਾਂ ਦੂਜੇ ਵੀ ਨੇ, ਹਾਲਾਂਕਿ ਸਾਡੀ ਟੀਮ TV 84 ਦੀ
ਜਿਹੜੀ ਗਰਾਊਂਡ ਦੇ ਉੱਤੇ ਅੱਜ ਕੱਲ ਆਪਣੀ ਕਵਰੇਜ ਕਰ ਰਹੀ ਹੈ ਔਰ ਸਾਡੇ ਦਰਸ਼ਕਾਂ ਵੱਲੋਂ ਸਰਾਹਿਆ ਜਾ ਰਿਹਾ ਹੈ। ਉਹਨਾਂ ਨੇ ਅੱਜ ਯੂਨਾਈਟਿਡ ਸਿੱਖਸ ਵੱਲੋਂ ਜਿਹੜਾ ਉਸ ਮੌਕੇ ਦੇ ਉੱਤੇ ਜਿੱਥੇ ਉਹਨਾਂ ਨੇ ਵੱਡੀ ਗਿਣਤੀ 'ਚ ਟੈਂਟ ਪ੍ਰੋਵਾਈਡ ਕੀਤੇ ਨੇ, ਉਹਨਾਂ ਦੇ ਦਰਜਨਾਂ ਵਲੰਟੀਅਰ ਉੱਥੇ ਨੇ, ਉਹਨਾਂ ਨੇ ਹਸਪੀਟਲ ਐਸਟੈਬਲਿਸ਼ ਕੀਤਾ ਹੈ, ਉਸ ਦੇ ਨਾਲ ਨਾਲ ਈਵਨ ਬਲੱਡ ਡੋਨੇਸ਼ਨ ਡਰਾਈਵ ਵੀ। ਔਰ ਇਹ ਵੀ ਇੱਕ ਰਿਮਾਰਕੇਬਲ ਹੈ। ਬਿਲਕੁਲ, ਇੱਕ ਪਾਸੇ ਜਦੋਂ ਅਸੀਂ ਸਿੱਖ ਨੇਸ਼ਨ ਕੈਨੇਡਾ ਦਾ ਮਿਸ਼ਨ ਦੇਖਦੇ ਹਾਂ, ਜਿਨ੍ਹਾਂ ਨੇ ਕੈਨੇਡਾ 'ਚ ਜਿਹੜਾ ਅੱਜ ਤੱਕ ਸਭ ਤੋਂ ਜ਼ਿਆਦਾ ਐਨੂਅਲੀ ਜੇ ਕੋਈ ਬਲੱਡ ਡੋਨੇਟ ਕਰਦਾ ਹੈ ਤੇ ਸਿੱਖ ਨੇਸ਼ਨ ਦੇ ਥੱਲੇ ਕਰਦਾ ਹੈ ਨਵੰਬਰ ਦੇ ਮਹੀਨੇ 'ਚ। ਔਰ ਉਹਦੇ 'ਚ ਉਹਨਾਂ ਦਾ ਸੀ ਕਿ ਭਾਈ ਇਹਨਾਂ ਨੇ ਤਾਂ ਸਾਡਾ ਖੂਨ ਦਿੱਲੀ, ਕਾਨਪੁਰ, ਬੋਕਾਰੋ, ਭਾਰਤ ਭਰ ਦੀਆਂ ਗਲੀਆਂ 'ਚ ਰੋੜਿਆ, ਉਸ ਨੂੰ ਸ਼ੈੱਡ ਕੀਤਾ, ਪਰ ਅਸੀਂ ਆਪਣਾ ਖੂਨ ਦੇ ਰਹੇ ਹਾਂ ਜਾਨਾਂ ਬਚਾਉਣ ਦੇ ਲਈ ਤਾਂ ਕਿ ਆਮ ਮਾਸੂਮਾਂ ਦੀਆਂ ਜਾਨਾਂ ਬਚਣ। ਸੋ ਇਹੀ ਜਿਹੜਾ ਮਿਸ਼ਨ ਹੈ। ਔਰ ਉੱਥੇ ਮੈਂ ਦੇਖ ਰਿਹਾ ਵੀ ਸੈਂਕੜੇ ਜਿਹੜੇ ਕਿਸਾਨ, ਨੌਜਵਾਨ ਔਰ ਬਜ਼ੁਰਗ ਵੀ ਆ ਕੇ ਕਹਿੰਦੇ ਨੇ ਜੀ ਅਸੀਂ ਬਲੱਡ ਡੋਨੇਟ ਕਰਨਾ ਹੈ, ਤਾਂ ਕਿ ਕਿਉਂਕਿ ਇਸ ਵੇਲੇ ਇਸ ਗੱਲ ਦਾ ਵੀ ਧਿਆਨ ਰਹੇ, ਕੋਵਿਡ-19 ਵੀ ਚੱਲ ਰਿਹਾ ਹੈ, ਹਸਪਤਾਲਾਂ ਦੇ ਵਿੱਚ ਜਿਹੜੇ ਐਮਰਜੈਂਸੀ ਔਰ ਦੂਸਰੇ ਬਲੱਡ ਦੀ ਘਾਟ ਵੀ ਹੈ। ਸੋ ਇੱਕ ਪਾਸੇ ਉਹ ਭੁੱਖੇ ਪਿਆਸੇ ਉਸ ਹਾਲ 'ਚ ਨੇ, ਦੂਸਰੇ ਪਾਸੇ ਉਹ ਬਲੱਡ ਡੋਨੇਟ ਵੀ ਕਰ ਰਹੇ ਨੇ। ਔਰ ਅੱਜ 9:30 ਵਜੇ ਦੇ ਗੁਫ਼ਤਗੂ ਪ੍ਰੋਗਰਾਮ ਦੇ ਵਿੱਚ ਜਿਹੜਾ ਇਹ ਸਾਰਾ ਯੂਨਾਈਟਿਡ ਸਿੱਖਸ ਦਾ ਐਂਡੇਵਰ ਹੈ ਔਰ ਉਹਨਾਂ ਨਾਲ ਇੰਟਰਵਿਊ ਉੱਥੇ ਔਨ ਦਾ ਗਰਾਊਂਡ ਇਸ ਨੂੰ ਵੀ ਹੋਏਗਾ। ਔਰ ਇਸੇ ਤਰ੍ਹਾਂ ਜਿਹੜਾ ਖਾਲਸ ਟੀਵੀ ਦੇ ਥੱਲੇ ਜਿਹੜੀਆਂ TV 84 ਨਿਊਜ਼ ਵੀ ਹੁੰਦੀਆਂ ਨੇ, ਜਿਉਂ ਹੀ ਸਾਡਾ ਪ੍ਰੋਗਰਾਮ ਖਤਮ ਹੁੰਦਾ ਹੈ ਉਹਨਾਂ ਦੀ ਵੀ ਕਵਰੇਜ ਸਾਡੇ ਹੁੰਦੀ ਹੈ। ਸੋ ਅਸੀਂ ਇਹ ਵੀ ਕਿਉਂਕਿ ਬਹੁਤ ਸਾਰੇ ਸਾਡੇ ਵੀਰ ਭੈਣਾਂ ਜਿਹੜੇ ਪਾਕਿਸਤਾਨ ਤੋਂ ਜਾਂ ਦੂਸਰੇ ਗਲੋਬਲੀ ਬੈਠੇ ਨੇ, ਉਹ ਸਾਡੇ ਪ੍ਰੋਗਰਾਮ ਨਾਲ ਤਾਂ ਜੁੜੇ ਹੁੰਦੇ ਨੇ, ਪਰ ਬਹੁਤ ਵਾਰ ਉਹਨਾਂ ਨੂੰ ਇਹ ਨਹੀਂ ਪਤਾ ਹੁੰਦਾ ਕਿ ਵੀ ਇਹ ਇੱਕ ਸਾਡਾ 24 ਆਵਰ ਚੈਨਲ ਹੈ ਔਰ ਜਿਸ ਦੇ ਉੱਤੇ ਬਹੁਤ ਸਾਰੇ ਔਰ ਆਲਮੋਸਟ ਸਾਡੇ ਲਾਈਵ ਪ੍ਰੋਗਰਾਮ ਜਿਹੜੇ ਨੇ ਇਸ ਪ੍ਰੋਗਰਾਮ ਤੋਂ ਸ਼ੁਰੂ ਹੋ ਕੇ ਰਾਤ ਫਿਰ 11 ਵਜੇ ਤੱਕ ਲਾਈਵ ਪ੍ਰੋਗਰਾਮ ਚੱਲਦੇ ਨੇ। ਸੋ ਇਸ ਨੂੰ ਜ਼ਰੂਰ ਦੇਖਣ। ਔਰ ਇਸ ਦੇ ਨਾਲ ਨਾਲ ਮੈਂ ਹਸਨ ਅੰਸਾਰੀ ਜੀ ਦਾ ਸ਼ੁਕਰੀਆ ਅਦਾ ਕਰਨਾ ਚਾਹੁੰਦਾ ਹਾਂ। ਉਹਨਾਂ ਦਾ ਭੇਜਿਆ ਤੋਹਫਾ ਸਾਨੂੰ ਮਿਲਿਆ ਔਰ ਅਸੀਂ ਤੋਹਫੇ ਦੇ ਨਾਲ ਹੀ ਹਾਜ਼ਰ ਹਾਂ। ਔਰ ਮੈਂ ਸਮਝਦਾ ਵੀ ਇਹ ਸਾਡੇ ਐਡਮਾਇਰਰਸ, ਪਿਆਰੇ ਸਾਡੇ ਵੀਰ ਭੈਣਾਂ, ਇਹ ਉਹਨਾਂ ਦਾ ਸਾਡੇ ਕੌਜ਼ ਦੇ ਨਾਲ ਉਸ ਇਨਸਾਨੀ ਹਕੂਕਾਂ ਦੇ ਲਈ, ਕਿਉਂਕਿ ਇਨਸਾਨੀ ਹੱਕਾਂ ਦੀ ਅਸੀਂ ਗੱਲ ਕਰਦੇ ਹਾਂ, ਇਹ ਮੁਹੱਬਤ ਇਨਸਾਨੀਅਤ ਨਾਲ ਹੈ। ਔਰ ਅਸੀਂ ਤੁਹਾਡੇ ਹਰ ਜੈਸਚਰ ਨੂੰ ਜਿਹੜਾ ਉਹ ਦਿਲੋਂ ਸਲੂਟ ਕਰਦੇ ਔਰ ਇਸ ਦੀ ਗੱਲ ਕਰਦੇ ਹਾਂ ਕਿਉਂਕਿ ਦੇਖੋ ਕੁਝ ਚੀਜ਼ਾਂ ਹੁਣ ਜਦੋਂ ਅਸੀਂ ਸੰਤ ਰਾਮ ਸਿੰਘ ਜੀ ਦੀ ਸ਼ਹਾਦਤ ਦੀ ਗੱਲ ਕਰਦੇ ਹਾਂ, ਇਹ ਵੀ ਮੀਡੀਆ 'ਚ ਅੱਜ ਪੂਰੀ ਕਵਰੇਜ ਸੀ ਕਿ ਜਿਹੜਾ ਟਿਕਰੀ ਬਾਰਡਰ ਹੈ ਉਸ ਦੇ ਉੱਤੇ ਸੈਂਕੜਿਆਂ ਉਹ ਬੀਬੀਆਂ ਪੰਜਾਬ ਤੋਂ ਆਈਆਂ ਨੇ, ਜਿਨ੍ਹਾਂ 'ਚ ਖਾਸ ਤੌਰ ਤੇ ਮਾਨਸਾ, ਮੋਗਾ, ਸੰਗਰੂਰ, ਬਠਿੰਡਾ ਬੈਲਟ ਦੀਆਂ, ਜਿਨ੍ਹਾਂ ਦੇ ਪਤੀਆਂ ਨੇ ਜਾਂ ਪੁੱਤਰਾਂ ਨੇ ਜਾਂ ਭਰਾਵਾਂ ਨੇ ਖੁਦਕੁਸ਼ੀ ਕੀਤੀ ਹੈ। ਕਿਉਂਕਿ ਜਦੋਂ ਅਸੀਂ ਦੇਖ ਰਹੇ ਹਾਂ ਕਿਸਾਨੀ ਸੰਘਰਸ਼ ਦੀ ਗੱਲ, ਇਸ ਡਾਟੇ ਨੂੰ ਕੋਈ ਡਿਸਕਸ ਨਹੀਂ ਕਰ ਰਿਹਾ। ਹਾਲਾਂਕਿ ਇੱਕ TV ਚੈਨਲ ਅੱਜ ਕਹਿ ਰਿਹਾ ਸੀ ਕਿ ਜੀ ਪਿਛਲੇ 10 ਸਾਲ ਦੇ ਵਿੱਚ 10,000 ਤੋਂ ਜ਼ਿਆਦਾ ਸਿੱਖ ਕਿਸਾਨ ਕਿਉਂਕਿ ਸਿੱਖ ਨੇ ਜ਼ਿਆਦਾ ਪੰਜਾਬ 'ਚ ਆਤਮ ਹੱਤਿਆ, ਇਹ ਵੀ ਬਹੁਤ ਘਟਾ ਕੇ ਨੰਬਰ। ਕਿਉਂਕਿ ਦੇਖੋ ਜਦੋਂ ਇਹ ਫਾਰਮਰ ਸੁਸਾਈਡ ਦਾ ਇਸ਼ੂ ਸਭ ਤੋਂ ਪਹਿਲਾਂ ਸਰਦਾਰ ਇੰਦਰਜੀਤ ਸਿੰਘ ਜੀਜੀ, ਇਹ ਚੰਡੀਗੜ੍ਹ ਬੇਸਡ ਹਿਊਮਨ ਰਾਈਟਸ ਆਰਗੇਨਾਈਜੇਸ਼ਨ ਹੈ, ਮੂਵਮੈਂਟ ਅਗੇਂਸਟ ਸਟੇਟ ਰਿਪਰੈਸ਼ਨ, ਇਹ ਉਹਨਾਂ ਦੀ ਆਰਗੇਨਾਈਜੇਸ਼ਨ ਦਾ ਨਾਂ ਹੈ। ਔਰ ਬਹੁਤ ਵੱਡਾ ਇੰਦਰਜੀਤ ਸਿੰਘ ਜੀਜੀ ਦਾ ਨਾਂ ਹੈ, ਜਿਹੜਾ ਇਹਨਾਂ ਦਾ ਹਿੰਦੂਤਵਾਦ ਅਜੀਤ ਡੋਵਲ ਦਾ ਟੁਚਾ ਬਣਿਆ ਹੋਇਆ ਹੈ। ਕੈਪਟਨ ਅਮਰਿੰਦਰ ਉਹਦੇ ਸਖੇ ਮਾਮਾ ਜੀ, ਔਰ ਵਾਸ਼ਿੰਗਟਨ ਵੀ ਆਏ ਅੱਜ ਤੋਂ 10-12 ਸਾਲ ਪਹਿਲਾਂ, ਸਾਨੂੰ ਵੀ ਮਿਲੇ ਕਿਉਂਕਿ ਉਹਨਾਂ ਦੀ ਇੱਕ ਕਿਤਾਬ ਸਿੱਖ ਜੈਨੋਸਾਈਡ ਬੜੀ ਆਥੈਂਟਿਕ ਕਿਤਾਬ ਹੈ ਔਰ ਉਹਨਾਂ ਦਾ ਸਬੰਧ MLA ਵੀ ਰਹੇ ਪੰਜਾਬ ਦੇ ਵਿੱਚ। ਲੇਕਿਨ ਇੱਕ ਫਕੀਰਾਨਾ, ਕਿਉਂਕਿ ਉਹਨਾਂ ਦੇ ਪਿਤਾ ਹਰਚੰਦ ਸਿੰਘ ਜੇਜੀ ਉਹਨਾਂ 'ਚੋਂ ਸੀ ਜਿਨ੍ਹਾਂ ਨੇ ਮਹਾਰਾਜਾ ਪਟਿਆਲਾ ਇਹਦੇ ਦਾਦੇ ਦੇ ਖਿਲਾਫ ਜਿਹੜਾ ਹੈ ਉਹ ਉਹਦੇ ਜ਼ੁਲਮਾਂ ਦੇ ਖਿਲਾਫ ਆਵਾਜ਼ ਚੁੱਕੀ ਸੀ। ਸੇਵਾ ਸਿੰਘ ਠੇਕਰੀਵਾਲਾ ਔਰ ਹਰਚੰਦ ਸਿੰਘ ਜੇਜੀ, ਸੇਵਾ ਸਿੰਘ ਠੀਕਰੀਵਾਲੇ ਨੂੰ ਤਾਂ ਜੇਲ੍ਹ 'ਚ ਰੱਖ ਕੇ ਟਾਰਚਰ ਕਰਕੇ ਮਾਰ ਦਿੱਤਾ ਸੀ ਦੇ ਦਾਦੇ ਅਮਰਿੰਦਰ ਨੇ, ਲੇਕਿਨ ਹਰਚੰਦ ਸਿੰਘ ਜੇਜੀ ਨੂੰ ਜਲਾਵਤਨ ਕਰ ਦਿੱਤਾ ਸੀ। ਬਾਅਦ 'ਚ ਇਹਨਾਂ ਟੱਬਰਾਂ ਦਾ ਸਮਝੌਤਾ ਵੀ ਕਰਵਾ ਦਿੱਤਾ ਗਿਆ ਮਾਸਟਰ ਤਾਰਾ ਸਿੰਘ ਵੱਲੋਂ, ਇਹ ਵੱਖਰੀ ਕਹਾਣੀ ਹੈ। ਲੇਕਿਨ ਹਰਚੰਦ ਸਿੰਘ ਜੇਜੀ ਉਹ ਪਹਿਲੇ ਪਰਸਨ ਸੀ ਪੰਜਾਬ ਦੇ ਵਿੱਚ, ਔਰ ਇਹ ਗੱਲ 20 ਸਾਲ ਪੁਰਾਣੀ ਹੋਈ, 20-22 ਸਾਲ ਪਹਿਲਾਂ, ਜਿਨ੍ਹਾਂ ਨੇ ਫਾਰਮਰ ਜੈਨੋਸਾਈਡ ਦਾ ਇਸ਼ੂ ਚੁੱਕਿਆ
ਉਹਨਾਂ ਨੇ ਆਪਣੇ ਜ਼ਿਲ੍ਹੇ ਦੀ ਗੱਲ ਕੀਤੀ ਕਿ ਲਹਿਰਾ ਗਾਗਾ ਹਲਕਾ ਸੰਗਰੂਰ ਔਰ ਉਹਨਾਂ ਦੀ ਇੱਕ ਬੈਲਟ ਹੈ ਜਿੱਥੇ ਬਾਗੜੀ, ਕਿਉਂਕਿ ਇਹ ਵੀ ਦੋ ਕਬੀਲੇ ਨੇ। ਜਦੋਂ ਅਸੀਂ ਪੰਜਾਬ ਦੇ ਸਾਊਥ ਪੰਜਾਬ ਦੇ ਕਬੀਲਿਆਂ ਦੀ ਗੱਲ ਕਰਦੇ ਹਾਂ ਤੇ ਜੱਟ ਕਬੀਲਿਆਂ ਦੇ ਨਾਲ ਦੋ ਹੋਰ ਕਬੀਲੇ ਜਿਹੜੇ ਪਾਰਟਲੀ ਰਾਜਸਥਾਨੀ ਕਲਚਰ ਹੈ ਪਰ ਪੰਜਾਬ ਦਾ ਵੀ ਹਿੱਸਾ ਨੇ, ਜਿਨ੍ਹਾਂ ਦੇ ਵਿੱਚ ਬਾਂਗਰੂ ਔਰ ਬਾਗੜੀ, ਇਹਨਾਂ ਦੀ ਆਪਣੀ ਜ਼ਬਾਨ ਵੀ ਹੈ ਔਰ ਉਹ ਚੋਲੀ ਔਰ ਦੂਸਰਾ ਵਿਚਾਰੇ ਬਹੁਤ ਮਿਹਨਤੀ ਔਰ ਅਣਖੀ ਲੋਕ। ਔਰ ਇਸ ਬੈਲਟ ਦੇ ਵਿੱਚ ਗੁਰਬਤ ਵੀ ਜ਼ਿਆਦਾ ਹੈ। ਸੋ ਉੱਥੇ ਜਿਹੜੇ ਈਵਨ ਸਿੱਖ ਕਿਸਾਨ ਨੇ, ਪਹਿਲੇ ਜਿਹੜੀ ਸੁਸਾਈਡਸ ਦੀਆਂ ਖਬਰਾਂ ਸ਼ੁਰੂ ਹੋਈਆਂ ਉੱਥੋਂ ਹੋਈਆਂ। ਔਰ ਇੰਦਰਜੀਤ ਸਿੰਘ ਜੇਜੀ ਨੇ ਇਸ ਦੇ ਉੱਤੇ ਬੜਾ ਡੀਟੇਲ ਇੱਕ ਆਰਟੀਕਲ ਲਿਖਿਆ ਔਰ ਜਦੋਂ ਛਪਿਆ ਔਰ ਤੁਸੀਂ ਦੇਖੋ ਡਿਨਾਇਲ ਚ ਕਿਵੇਂ ਇਹ ਹਕੂਮਤ ਜਾਂ ਇਹਨਾਂ ਦਾ ਪਾਰਟ ਹੁੰਦਾ ਹੈ। ਨਾਲ ਦੀ ਨਾਲ ਇੰਡੀਆ ਟੁਡੇ, ਜਿਹਦੇ ਚ ਹੁਣ ਉਹ ਸ਼ੇਖਰ ਗੁਪਤੇ ਵਰਗਾ ਜਿਹੜਾ ਦੁਮਛੱਲਾ ਉਹ ਨੈਸ਼ਨਲਿਸਟ ਬਣਿਆ ਹੋਇਆ, ਸੈਕੂਲਰ ਬਣਿਆ ਹੋਇਆ, ਜਿਹੜਾ ਜਸਟੀਫਾਈ ਕਰ ਰਿਹਾ ਕਿ ਜੀ ਮੋਦੀ ਨੂੰ ਥੈਚਰ ਬਣ ਕੇ ਵਿਖਾਣਾ ਚਾਹੀਦਾ ਹੈ ਕਿ ਜਿਵੇਂ ਥੈਚਰ ਨੇ ਰਿਫਾਰਮ ਕੀਤੇ ਇੰਗਲੈਂਡ 'ਚ, ਬੜੀ ਵਿਰੋਧਤਾ ਹੋਈ ਔਰ ਹੁਣ ਇਹ ਰਿਫਾਰਮ ਬੜੇ ਭਲੇ 'ਚ ਨੇ। ਥੈਚਰ ਦਾ ਹਸ਼ਰ ਕੀ ਹੋਇਆ ਤੇ ਉਹਨਾਂ ਦਾ ਅੱਜ ਇੰਗਲੈਂਡ ਥਰਡ ਰੇਟ ਪਾਵਰ ਦਾ ਹਸ਼ਰ ਕੀ ਹੈ। ਸੋ ਇੱਕ ਉਦੋਂ ਸ਼ੇਖਰ ਗੁਪਤੇ ਵਰਗੇ ਲੋਕ ਜਿਹੜੇ ਇੰਡੀਆ ਟੁਡੇ ਰਨ ਕਰਦੇ ਸੀ, ਉਹਨਾਂ ਨੇ ਜੋ ਹੀ ਇਹ ਜਿਹੜਾ ਇੱਕ ਸੈਕਸ਼ਨ ਸ਼ਾਇਦ ਸੰਡੇ ਸੈਗਮੈਂਟਸ ਟ੍ਰਿਬਿਊਨ ਦੇ ਛਪਿਆ, ਇੰਡੀਆ ਟੁਡੇ ਨੇ ਇਹਦੇ ਤੇ ਸਟੋਰੀ ਕੀਤੀ। ਉਹਦੇ 'ਚ ਉਹਨਾਂ ਨੇ ਵਧੀਆ ਗੋਗਲਸ ਲੱਗੇ ਹੋਏ, ਜੀਨਸ ਪਾਈਆਂ, ਕੁੜੀਆਂ ਮੁੰਡੇ ਜਿਹੜੇ ਨੇ ਟਰੈਕਟਰਾਂ ਤੇ ਚੜੇ ਪੰਜਾਬ ਦੇ ਮੈਰਿਜ ਦੇ, ਉਹ ਦਿਖਾ ਕੇ ਉਹਨਾਂ ਨੇ ਕਿਹਾ ਜੀ ਦਿਸ ਇਜ਼ ਨੌਨਸੈਂਸ। ਕਿੱਥੇ ਸੁਸਾਈਡ? ਪੰਜਾਬ ਦੇਖੋ ਖੁਸ਼ਹਾਲੀ, ਇਹ ਤਾਂ ਰੀਬੈਨ ਦੇ ਗੋਗਲ ਲਾਉਂਦੇ ਨੇ, ਇਹਨਾਂ ਦੇ ਕੋਲ ਫਰਾਣੇ ਇੰਨੇ ਲੱਖ ਦੇ ਜਿਹੜੇ ਨੇ ਉਹ ਜੌਂਗੇ ਨੇ ਤੇ ਟਰੈਕਟਰ ਨੇ ਤੇ ਫਲਾਣੇ ਨੇ। ਔਰ ਥੱਲੇ ਜੇ ਜਾ ਕੇ ਸੀ ਹਾਂ ਇਹ ਸ਼ੌਕੀਨ ਨੇ, ਵਿਆਹ ਸ਼ਾਦੀਆਂ 'ਚ ਬਹੁਤ ਖਰਚਾ ਕਰਜ਼ਾ ਕੁਰਜ਼ਾ ਲੈ ਕੇ ਉਹਦੇ ਲਈ ਕੋਈ ਮਾੜਾ ਮੋਟਾ ਹੋਇਆ, ਇਹ ਕੋਈ ਫਿਨੋਮੀਨਾ ਨਹੀਂ ਹੈ। ਪੰਜਾਬ ਦਾ ਕਿਸਾਨ ਜਿੰਨਾ ਖੁਸ਼ਹਾਲ ਹੈ, ਗ੍ਰੀਨ ਰੈਵੋਲੂਸ਼ਨ ਨੇ ਕਿੱਥੋਂ ਕਿੱਥੇ ਤੱਕ ਲੈ ਆਂਦੇ। ਤੇ ਉਹਨਾਂ ਦਿਨਾਂ 'ਚ ਇੰਦਰਜੀਤ ਸਿੰਘ ਜੇਜੀ ਵਾਸ਼ਿੰਗਟਨ ਵੀ ਆਏ ਤੇ ਮੈਂ ਉਹ ਦੇਖਿਆ ਹੋਇਆ ਸੀ। ਮੈਂ ਕਿਹਾ ਤੁਸੀਂ, ਔਰ ਉਹ ਬੜੇ ਕਲੀਅਰ, ਉਹਨਾਂ ਦੇ ਕਨਸੈਪਟ ਕਲੀਅਰ ਸੀ। ਮੈਂ ਕਿਹਾ ਇਹ ਦੇਖਿਆ ਹਿੰਦੂ ਕਵੀਆਂ ਨੇ, ਮੈਂ ਕਿਹਾ ਤੁਹਾਡੇ ਆਰਟੀਕਲ ਦਾ ਜਵਾਬ ਨਹੀਂ ਦਿੱਤਾ, ਇਹ ਰਿਐਕਸ਼ਨ ਹੈ। ਬਿਲਕੁਲ। ਉਹ ਕਹਿੰਦੇ ਜੀ ਬਿਲਕੁਲ ਤੁਸੀਂ ਠੀਕ ਬੁੱਝਿਆ। ਮੈਂ ਕਿਹਾ ਵੀ ਟ੍ਰਿਬਿਊਨ ਛਾਪਦੀ ਹੈ ਕਿ ਭਾਈ ਆ ਉਹਨਾਂ ਨੇ ਡਾਟਾ ਦਿੱਤਾ ਸੀ ਕਿ ਇੰਨੇ ਫਲਾਣੇ ਬਲਾਕ 'ਚ ਫਲਾਣੇ ਪਿੰਡਾਂ 'ਚ ਇੰਨੇ ਕਿਸਾਨਾਂ ਨੇ ਜਿਹੜਾ ਉਹ ਸੁਸਾਈਡ ਕੀਤਾ। ਪਰ ਮੈਂ ਕਿਹਾ ਵੀ ਬਿਨਾਂ ਤੁਹਾਡੇ ਆਰਟੀਕਲ ਜਾਂ ਤੁਹਾਡੇ ਡੇਟੇ ਨੂੰ ਚੈਲੰਜ ਕੀਤੇ ਆ, ਉਹਨਾਂ ਨੇ ਪੂਰਾ ਗਲੇਜ਼ਡ ਪੇਪਰ ਦੇ ਉੱਤੇ ਕਲਰਡ ਪਿਕਚਰਸ ਦੇ ਨਾਲ ਤਸਵੀਰਾਂ ਛਾਪ ਕੇ ਦੱਸਦਾ ਕਿ ਪੰਜਾਬ ਕਿੰਨਾ ਖੁਸ਼ਹਾਲ ਹੈ। ਔਰ ਇਹ ਡਿਨਾਇਲ ਕੱਲੀ ਇੱਕ ਨਹੀਂ ਕਿ ਕਾਂਗਰਸ ਦੀ ਹਕੂਮਤ ਬਾਦਲਾਂ ਦੀ ਹਕੂਮਤ ਬਣੀ, ਇਹ ਵੀ ਡਿਨਾਇਲ ਨਹੀਂ ਜੀ ਫਲਾਣਾ ਹੈ। ਔਰ ਇਵੈਂਚੁਅਲੀ ਜਦੋਂ ਡਾਟਾ ਸਾਹਮਣੇ ਆਇਆ, ਅੱਜ ਪੰਜਾਬ ਜਿਹੜਾ ਹੈ ਉਹਨਾਂ ਭਾਰਤ ਦੀਆਂ ਪ੍ਰਮੁੱਖ 3-4 ਸਟੇਟਾਂ 'ਚੋਂ ਹੈ ਜਿੱਥੇ ਹਜ਼ਾਰਾਂ ਦੀ ਗਿਣਤੀ 'ਚ ਕਿਸਾਨ ਜਿਹੜੇ ਨੇ ਉਹ ਹਰ ਸਾਲ ਆਤਮਘਾਤ ਕਰਦੇ ਨੇ। ਰੀਜ਼ਨ ਇਹੀ ਕਿ ਫਰਦਰ ਜਿਹੜੇ 3 ਐਕਟ ਨੇ ਉਹ ਉਹਨਾਂ ਨੂੰ ਕਿੱਥੇ ਲਿਜਾ ਕੇ ਖੜਾ ਕਰਨਗੇ, ਤੁਸੀਂ ਉਹ ਤੋਂ ਹੀ ਅੰਦਾਜ਼ਾ ਲਾਓ। ਕਿਉਂਕਿ ਜਦੋਂ ਤੁਸੀਂ ਬੀਜ ਲੈਣਾ ਹੈ, ਤੁਸੀਂ ਫਰਟੀਲਾਈਜ਼ਰ ਲੈਣਾ ਹੈ, ਤੁਸੀਂ ਲੇਬਰ ਰੱਖਣੀ ਹੈ, ਤੁਸੀਂ ਕਰਜ਼ਾ ਲੈਂਦੇ ਹੋ ਜਾ ਕੇ ਕਿ ਭਾਈ ਤੁਹਾਡੀ ਚੰਗੀ ਫਸਲ ਹੋਏਗੀ, ਚੰਗਾ ਮੁੱਲ ਮਿਲੇਗਾ। ਜਦੋਂ ਮਿਨੀਮਮ ਸਪੋਰਟ ਪ੍ਰਾਈਸ ਵੀ ਅਨਾਉਂਸ ਕਰਦੇ ਨੇ, ਤੁਹਾਡੀ ਜਿੰਨੀ ਇਨਪੁਟ ਹੁੰਦੀ ਹੈ ਕ੍ਰੌਪ ਗਰੋ ਕਰਨ 'ਚ ਉਹਦਾ ਵੀ ਅੱਧਾ ਪ੍ਰਾਈਸ ਹੁੰਦਾ, ਉਹਨੂੰ ਵੀ ਅੱਗੋਂ ਜਿਹੜਾ 2% ਆੜਤੀਏ ਨੇ ਲੈ ਲਿਆ, ਕਿਸੇ ਨੇ ਕੁਆਲਿਟੀ ਡਾਊਨ ਕਰਕੇ ਲੈ ਲਿਆ, ਰੁਲਦਾ ਰਿਹਾ। ਕਈ ਵਾਰ ਜੇ ਚੁੱਕਣ ਦਾ ਹੀ ਨਹੀਂ ਸੀ ਮੌਕਾ ਬਣਿਆ, ਕੋਈ ਵੈਦਰ ਦਾ ਆ ਗਿਆ। ਤੇ ਜਦੋਂ ਕਰਜ਼ੇ ਥੱਲੇ ਕੋਈ ਦੱਬਿਆ ਹੁੰਦਾ, ਔਰ ਇੱਕ ਗੱਲ ਦਾ ਧਿਆਨ ਰਹੇ ਕਿ ਅਣਖ ਔਰ ਗੈਰਤ ਇਹ ਪੰਜਾਬ ਦੇ ਬਲੱਡ 'ਚ ਹੈ। ਔਰ ਪੰਜਾਬ ਦਾ ਮਤਲਬ ਕਿਰਸਾਨੀ ਹੈ, ਪੰਜਾਬ ਹੈ, 5 ਪਾਣੀ ਨੇ, ਔਰ ਉਹਦਾ ਮਤਲਬ ਕਿਰਸਾਨੀ ਹੈ। ਠੀਕ ਹੈ, ਅੱਜ ਇੰਡਸਟਰੀਅਲਾਈਜ਼ ਵੱਡੇ ਸ਼ਹਿਰ ਔਰ ਵੱਡੀਆਂ ਉਹ ਨਹੀਂ ਹੈ। ਪੰਜਾਬ ਦਾ ਦੇ ਕਰੈਕਟਰ ਨੂੰ, ਪੰਜਾਬ ਦੀ ਖਾਸੀਅਤ ਨੂੰ, ਪੰਜਾਬ ਦੇ ਖਾਸੇ ਨੂੰ ਬਿਆਨ ਕਰਦਾ ਤੇ ਪੰਜਾਬ ਦਾ ਕਿਸਾਨ ਕਰਦਾ। ਔਰ ਨਤੀਜਾ ਅਸੀਂ ਦੇਖ ਰਹੇ ਹਾਂ ਕਿ ਵੀ ਅੱਜ ਉਸ ਅਣਖੀ ਔਰ ਗੈਰਤ ਪੰਜਾਬੀ ਜਿਹੜੇ ਦੂਸਰਿਆਂ ਦਾ ਆਨਰ ਬਚਾਉਂਦੇ ਸੀ, ਜਿਹੜੇ ਦੂਸਰਿਆਂ ਨੂੰ ਖਵਾਉਂਦੇ ਸੀ, ਔਰ ਹਜ਼ਾਰਾਂ ਦੀ ਗਿਣਤੀ 'ਚ ਇਸ ਕਿਸਮ ਦੀਆਂ ਬੀਬੀਆਂ ਪੰਜਾਬ ਦੇ ਵਿੱਚ ਜਿਨ੍ਹਾਂ ਦਾ ਹਸਬੈਂਡ ਵੀ ਔਰ ਭਰਾ ਵੀ ਉਹਨਾਂ ਨੇ ਸੁਸਾਈਡ ਕੀਤਾ, ਉਹ ਬੀਬੀਆਂ ਉੱਥੇ ਪਹੁੰਚੀਆਂ ਨੇ ਟਿਕਰੀ ਔਰ ਉਹ ਆਪਣੀ ਕਹਾਣੀ ਸੁਣਾ ਰਹੀਆਂ। ਸੋ ਇਸ ਸਾਰੇ ਦੇ ਵਿੱਚ ਦੂਸਰਾ ਪਾਸਾ ਹੈ ਹਕੂਮਤ। ਉਹਨਾਂ ਨੇ ਜਾ ਕੇ ਸੁਪਰੀਮ ਕੋਰਟ, ਜਿੱਥੇ ਉਹਨਾਂ ਦੀ ਪੂਰੀ ਜੁਡੀਸ਼ਰੀ ਉਹਨਾਂ ਦੇ ਕੰਟਰੋਲ 'ਚ ਹੈ। ਈਵਨ ਪ੍ਰਣਾਬ ਮੁਖਰਜੀ ਜਿਹੜਾ ਹਿੰਦੂਤਵਾ ਦਾ ਹੀ, ਉਹਨੂੰ ਭਾਰਤ ਰਤਨ ਵੀ ਦਿੱਤਾ ਮੋਦੀ ਨੇ, ਔਰ ਉਹ ਖੁਦ ਨਾਗਪੁਰ ਉਹਨਾਂ ਦੇ ਵੀ ਗਿਆ। ਉਹਦੀ ਕਿਤਾਬ ਦੇ ਕੁਝ ਅੰਸ਼ ਜਿਹੜੇ
ਸਾਹਮਣੇ ਆਏ ਨੇ। ਉਹਦੀ ਲੇਟੈਸਟ ਕਿਤਾਬ ਆ ਰਹੀ, ਮਰ ਗਿਆ ਹੁਣ ਤਾਂ ਕੋਵਿਡ-19 ਨਾਲ। ਤੇ ਉਹਨੇ ਵੀ ਇਹ ਕਿਹਾ, ਉਹਨੇ ਕਿਹਾ ਜੀ 2014 ਜਿਹੜੇ ਉਹਦੇ ਐਕਸਰਪਟ ਆਏ ਨੇ ਕਿ 2014 ਚ ਮੋਦੀ ਦਾ ਬਣਨਾ, ਮੋਦੀ ਨੇ ਨਿਰੰਕੁਸ਼ ਅੰਦਾਜ਼ ਦੇ ਵਿੱਚ ਆਪਰੇਟ ਕੀਤਾ। ਉਹਨੂੰ ਹੁੰਦਾ ਡੈਸਪੋਟ, ਕਿ ਬਿਲਕੁਲ ਬਾਦਸ਼ਾਹ ਹੋਏ, ਔਰ ਉਸ ਦਾ ਅਸਰ ਮੀਡੀਆ ਔਰ ਜੁਡੀਸ਼ਰੀ ਨੇ ਵੀ ਕਬੂਲਿਆ। ਇਹ ਐਕਸ ਪ੍ਰੈਜ਼ੀਡੈਂਟ ਇੰਡੀਆ ਦਾ, ਉਹਨਾਂ ਦਾ ਭਾਰਤ ਰਤਨ ਕਹਿ ਰਿਹਾ। ਸੋ ਅਸਰ ਨਹੀਂ ਕਬੂਲਿਆ, ਜੁਡੀਸ਼ਰੀ ਉਹੀ ਕਰ ਰਹੀ ਹੈ। ਉਹ ਪਹਿਲਾਂ ਆਪਣੇ ਗੋਦੀ ਮੀਡੀਆ ਰਾਹੀਂ ਬਦਨਾਮ ਕਰਕੇ ਕਿਸੇ ਨੂੰ ਥੱਲੇ ਸੁੱਟਣ ਦੀ ਕੋਸ਼ਿਸ਼ ਕਰਦੇ ਨੇ, ਫਿਰ ਮਾੜਾ ਮੋਟਾ ਪੁਲਿਸ ਐਕਸ਼ਨ ਦੀ ਕੋਸ਼ਿਸ਼ ਹੁੰਦੀ ਹੈ, ਉਹ ਨਾ ਹੋਏ ਤੇ ਫਿਰ ਇਵੈਂਚੁਅਲੀ ਜੁਡੀਸ਼ਰੀ ਆਉਂਦੀ ਹੈ। ਸੋ ਹੁਣ ਸੁਪਰੀਮ ਕੋਰਟ ਨੇ ਉਹ ਇੱਕਦਮ, ਜਿਹੜਾ ਸੁਪਰੀਮ ਕੋਰਟ ਸੁੱਤਾ ਹੋਇਆ ਹੈ, ਆਰਟੀਕਲ 370 ਕਸ਼ਮੀਰ ਸੈਂਕੜਿਆਂ ਪਬਲਿਕ ਇੰਟਰਸਟ ਲਿਟੀਗੇਸ਼ਨਸ ਨੇ ਕਿ ਉਹਦੀ ਕਨਸਟੀਟਿਊਸ਼ਨੈਲਿਟੀ ਇਹਨਾਂ ਨੇ ਚੈਲੰਜ ਕੀਤੀ ਹੈ। ਇਸੇ ਤਰ੍ਹਾਂ ਸੀਏ ਦੇ ਖਿਲਾਫ, ਪਰ ਉਹਨਾਂ ਨੂੰ ਨਹੀਂ, ਕਿਸਾਨਾਂ ਦਾ ਇੱਕ ਥਰਡ ਕਲਾਸ ਕੋਈ ਲਾ ਦਾ ਸਟੂਡੈਂਟ ਤਮਿਲਨਾਡੂ ਦਾ, ਉਹ ਕਰਦਾ ਜੀ ਦੇਖੋ ਇਹ ਧਰਨੇ ਰੋਕੇ ਹੋਏ ਨੇ, ਇਹਨੇ ਆਮ ਲੋਕਾਂ ਦੀ ਜਿਹੜੀ ਫਰੀडम ਆਫ ਮੂਵਮੈਂਟ ਨੂੰ ਕੀਤਾ। ਸੁਪਰੀਮ ਕੋਰਟ ਉਹਦਾ ਸੰਗਿਆਨ ਲੈਂਦਾ, ਉਸ ਦਾ ਨੋਟਿਸ ਲੈਂਦਾ, ਔਰ ਹੁਣ ਉਹਨਾਂ ਨੇ ਇਸ਼ੂ ਕਰਤਾ ਨੋਟਿਸ ਸੈਂਟਰ ਗਵਰਨਮੈਂਟ ਨੂੰ ਵੀ, ਕਿਸਾਨਾਂ ਨੂੰ ਵੀ, ਔਰ ਉਹਨੂੰ ਵੀ ਕਿਹਾ ਜੀ ਦੂਜਿਆਂ ਨੂੰ ਵੀ ਪਾਰਟੀ ਬਣਾਓ ਕਿ ਜੀ ਇਸ ਦੇ ਉੱਤੇ ਕੋਈ ਕਮੇਟੀ ਬਣਾਓ, ਕੋਈ ਦੂਜਾ ਬਣਾਓ। ਸੋ ਕਿਸਾਨਾਂ ਦੇ ਸਾਹਮਣੇ ਹੁਣ ਜਿਹੜੇ ਚੈਲੰਜਸ ਨੇ ਉਹ ਇਸ ਕਿਸਮ ਦੇ ਬਣਦੇ ਜਾ ਰਹੇ ਨੇ ਕਿ ਜੇ ਉਹ ਡਿਨਾਈ ਕਰਦੇ ਨੇ। ਉਹਦੀ ਮੀਟਿੰਗ ਚੱਲ ਰਹੀ ਸੀ, ਮੈਨੂੰ ਡੀਟੇਲ 'ਚ ਨਹੀਂ ਪਤਾ ਹੈ ਵੀ ਕੀ ਫੈਸਲਾ ਕੱਲ ਤੱਕ ਕਲੀਅਰ ਹੋਏਗਾ ਕਿ ਉਹ ਗੱਲਬਾਤ ਤੋਂ ਤਾਂ ਨਹੀਂ ਭੱਜਣਾ ਚਾਹੁੰਦੇ, ਪਰ ਉਹਨਾਂ ਨੂੰ ਇਹ ਵੀ ਨਜ਼ਰ ਆ ਰਿਹਾ ਵੀ ਅਲਟੀਮੇਟਲੀ ਇਹ ਸੁਪਰੀਮ ਕੋਰਟ ਦਾ ਜਿਹੜਾ ਕੁੰਡਾ ਹੈ ਇਹ ਫਸਾ ਕੇ ਪਹਿਲਾਂ ਉਹਨਾਂ ਨੂੰ ਗੱਲਬਾਤ ਉਲਝਾਣਗੇ, ਫਿਰ ਗੱਲਬਾਤ, ਕਿਉਂਕਿ ਸੁਪਰੀਮ ਕੋਰਟ ਦੀ ਆਪਣੀ ਮੀਡੀਏਸ਼ਨ ਵੀ ਹੋਏਗੀ, ਉਹ ਕਹਿਣਗੇ ਜੀ ਚਲੋ ਜਿੰਨੀ ਦੇਰ ਗੱਲਬਾਤ ਚੱਲਦੀ ਹੈ ਧਰਨਾ ਚੁੱਕੋ। ਜੇ ਉਹ ਨਹੀਂ ਕਹਿਣਗੇ ਫਿਰ ਗਵਰਨਮੈਂਟ ਦੇ ਕੋਲੇ ਹੋਏਗਾ ਜੀ ਦੇਖੋ ਇਹ ਤਾਂ ਭਾਰਤ ਦੀ ਸਭ ਤੋਂ ਸੁਪਰੀਮ ਕੋਰਟ जुडिशरी जिसका मैं हम मान करते हैं सन्मान, जिद्दां दे ड्रामेबाजी बाजीगरां दा मुंडा करदा है, जादूगर एक तो वो हुंदे ने दिखादा कुछ है कढ़दा कुछ है, बाजियां भी मारदा है, झूठ भी जिहड़ा वो पूरा बेशर्मी दे नाल बोलदा है। सो मैनूं ये लगदा है कि भी ये जिहड़ा लंबा खिच्चण दी कोशिश करनगे और ये हुण देखना होएगा कि किवें है। और अज ਤਾਂ ਅਸੀਂ ਸੰਤ ਰਾਮ ਸਿੰਘ ਹੋਰਾਂ ਦੀ ਸ਼ਹਾਦਤ ਨੂੰ ਹੀ ਜਿਹੜੇ ਇਹ ਪ੍ਰੋਗਰਾਮ ਸਮਰਪਿਤ ਕਰਦੇ ਹਾਂ। ਵਟਐਵਰ ਰੀਜ਼ਨਸ ਹੂਐਵਰ ਬਿਹਾਈਂਡ ਇਟ, ਇੱਕ ਚੰਗੇ ਜਿਹੜੇ ਗੁਰਮਤ ਦੇ ਖੋਜੀ ਔਰ ਪ੍ਰਚਾਰਕ, ਜਿੱਥੇ ਅਸੀਂ ਦੇਖ ਰਹੇ ਹਾਂ ਕਿ ਇਹ ਸੰਘਰਸ਼ ਵੈਸੇ ਵੀ 2 ਦਰਜਨ ਤੋਂ ਜ਼ਿਆਦਾ 20 ਦੇ ਨੇੜੇ ਤੇੜੇ ਆਲਰੇਡੀ ਕਿਸਾਨਾਂ ਦੀ ਸ਼ਹਾਦਤ ਕੋਈ ਐਕਸੀਡੈਂਟ 'ਚ ਹੈ, ਕੋਈ ਅਦਰਵਾਈਜ਼ ਹੈ, ਕੋਈ ਦੂਜੇ ਨਾਲ ਹੈ। ਸੋ ਇਹ ਜਿਹੜੀ ਹੈ ਆਪਣੇ ਕਿਸਮ ਦੀ ਇੱਕ ਜਿਹੜੀ ਹੈ ਉਹ ਰੂਹਾਨੀ ਬੰਦੇ ਦੀ ਸ਼ਹਾਦਤ ਹੈ। ਔਰ ਦੇਖੋ ਅਸੀਂ ਹਮੇਸ਼ਾ ਇਹ ਬਿਲੀਵ ਕਰਦੇ ਹਾਂ ਕਿ ਅਲਟੀਮੇਟਲੀ ਜਦੋਂ ਅੱਤ ਤੇ ਰੱਬ ਦਾ ਵੈਰ ਹੁੰਦਾ ਹੈ ਹੀ ਹੈ, ਔਰ ਫਿਰ ਰੱਬ ਦਾ ਕਹਿਰ ਵਰਸਦਾ ਹੈ ਔਰ ਉਸ ਕਹਿਰ ਦਾ ਨਤੀਜਾ ਅੱਤ ਦਾ ਅੰਤ ਹੁੰਦਾ ਹੈ। ਹੁਣ ਅਸੀਂ ਉਸ ਪਾਸੇ ਵੱਲ ਜਿਹੜਾ ਰੂਹਾਨੀ ਤੌਰ ਤੇ ਵੀ ਸਮਝਦੇ ਹਾਂ ਕਿ ਅਲਟੀਮੇਟਲੀ ਇਦਾਂ ਦੇ ਹਾਲਾਤ ਲੰਬਾ ਵਕਤ ਰਹਿੰਦੇ ਨਹੀਂ, ਔਰ ਇਹ ਸ਼ਾਇਦ ਇਹਨਾਂ ਦਾ ਬਿਗਨਿੰਗ ਆਫ ਐਨ ਐਂਡ ਹੀ ਇਸ ਦੇ ਨਾਲ ਹੋਣ ਜਾ ਰਿਹਾ। ਜੀ ਡਾਕਟਰ ਸਾਹਿਬ ਤੁਹਾਡਾ ਬਹੁਤ ਬਹੁਤ ਸ਼ੁਕਰੀਆ, ਤੁਸੀਂ ਆਪਣੇ ਵਿਚਾਰ ਸਾਡੇ ਦਰਸ਼ਕਾਂ ਨਾਲ ਸਾਂਝੇ ਕੀਤੇ ਨੇ। ਸੋ ਇੱਥੇ ਲੈਣੇ ਆ ਦੇਖ ਪੇਜ ਤੋਂ ਪਹਿਲਾਂ ਅਸੀਂ ਆਪਣੇ ਦਰਸ਼ਕਾਂ ਤੇ ਸਰੋਤਿਆਂ ਨੂੰ ਅਪੀਲ ਤੇ ਬੇਨਤੀ ਕਰਦੀ ਹੈ ਵਿਊਅਰਸ, ਜਿਸ ਤਰ੍ਹਾਂ ਕਿ ਤੁਸੀਂ ਜਾਣਦੇ ਹੋ ਕਿ TV 84 ਇੱਕ ਪੰਥਕ ਚੈਨਲ ਹੈ ਤਾਂ ਔਰ ਇਸ ਦੀ ਚੜ੍ਹਦੀ ਕਲਾ ਲਈ ਤੁਸੀਂ ਵੱਧ ਤੋਂ ਵੱਧ ਡੋਨੇਟ ਕਰੋ। ਤੁਸੀਂ ਆਪਣੀ ਡੋਨੇਟ ਆਪਣੀ ਜੋ ਮਾਈਕ ਸਹਾਇਤਾ ਹੈ ਸਾਡੀ ਵੈਬਸਾਈਟ tv84.tv ਤੇ ਜਾ ਕੇ ਪੇਪਲ ਦੀ ਵਰਤੋਂ ਕਰਕੇ 1 ਟਾਈਮ ਡੋਨੇਟ ਕਰ ਸਕਦੇ ਹੋ, ਮੰਥਲੀ ਡੋਨੇਟ ਵੀ ਕਰ ਸਕਦੇ ਹੋ। ਤੁਸੀਂ TV 84 ਦੇ ਨਾਮ ਤੇ ਚੈੱਕ ਬਣਾ ਕੇ ਸਾਨੂੰ ਮੇਲ ਵੀ ਕਰ ਸਕਦੇ ਹੋ ਸਾਡੇ ਇਸ ਪਤੇ ਤੇ 36-01 37th Avenue ਲੌਂਗਲੈਂਡ ਸਿਟੀ ਨਿਊਯਾਰਕ 11101 USA, ਜਾਂ ਫਿਰ ਤੁਸੀਂ ਸਾਨੂੰ ਫੋਨ ਰਾਹੀਂ ਵੀ ਸੰਪਰਕ ਕਰ ਸਕਦੇ ਹੋ ਸਾਡੇ ਫੋਨ ਨੰਬਰ ਤੇ 5166191984, ਜਾਂ ਫਿਰ ਤੁਸੀਂ ਸਾਨੂੰ ਈਮੇਲ ਵੀ ਕਰ ਸਕਦੇ ਹੋ sport@tv84.tv ਤੇ। ਸੋ ਵਿਊਅਰਸ ਤੁਸੀਂ ਨਾਲ ਇਸੇ ਤਰ੍ਹਾਂ ਜੁੜੇ ਰਹਿਣਾ। ਮਿਲਦੇ ਹਾਂ ਛੋਟੇ ਜਿਹੇ ਵਕਫੇ ਤੋਂ ਬਾਅਦ। ਦਰਸ਼ਕੋ ਬ੍ਰੇਕ ਤੋਂ ਬਾਅਦ ਤੁਹਾਡਾ ਸਭ ਦਾ ਭਰਪੂਰ ਸਵਾਗਤ ਹੈ। ਸੋ ਦੂਸਰੇ ਸੈਗਮੈਂਟ ਦੇ ਵਿੱਚ ਆਪਾਂ ਗੱਲਬਾਤ ਕਰਨ ਜਾ ਰਹੇ ਹਾਂ ਕਿ ਅੱਜ ਵਾਸ਼ਿੰਗਟਨ ਪੋਸਟ ਵਿੱਚ ਕੈਨੇਡਾ ਵਾਸੀ ਪ੍ਰਸਿੱਧ ਲੇਖਕ ਰੂਪੀ ਕੌਰ ਦਾ ਇੱਕ ਆਰਟੀਕਲ ਭਾਰਤ ਵਿੱਚ ਚੱਲ ਰਿਹਾ ਹੈ ਜਿਹੜਾ ਕਿਸਾਨ ਸੰਘਰਸ਼ ਬਾਰੇ ਛਪਿਆ ਹੈ। ਸੋ ਇਸ ਲਿਖਤ ਵਿੱਚ ਉਹਨਾਂ ਨੇ ਪੰਜਾਬ ਦੇ
ਅਨਖੀ ਇਤਿਹਾਸ ਸਿੱਖ ਕੌਮ ਵੱਲੋਂ ਜ਼ਾਲਮਾਂ ਨੂੰ ਵੰਗਾਰਨ ਦਾ ਜਿਹੜਾ ਜਜ਼ਬਾ ਅਤੇ ਮੋਦੀ ਸਰਕਾਰ ਦੀਆਂ ਅਕਲੀਤਾਂ ਦੇ ਖਿਲਾਫ ਨੀਤੀਆਂ ਦਾ ਬੜੇ ਹੀ ਸੋਹਣੇ ਅੰਦਾਜ਼ ਵਿੱਚ ਜਿਹੜਾ ਹੈ ਉਹ ਖੁਲਾਸਾ ਕੀਤਾ ਹੈ। ਸੋ ਹਿੰਦੂਤਵੀਆਂ ਨੇ ਇਸ ਲਿਖਤ ਤੇ ਕਿੰਨਾ ਜ਼ਹਿਰ ਉਗਲਿਆ ਹੈ, ਇਹ ਆਰਟੀਕਲ ਦੇ ਥੱਲੇ ਜਿਹੜੇ ਦਿੱਤੇ ਗਏ ਕਮੈਂਟਸ ਨੇ ਉਸ ਨੂੰ ਪਤਾ ਲੱਗਦਾ ਹੈ। ਸੋ ਇਸ ਬਾਰੇ ਆਪਾਂ ਵਿਚਾਰ ਚਰਚਾ ਕਰਨ ਜਾ ਰਹੇ ਹਾਂ। ਸੋ ਅਸੀਂ ਚਾਹਾਂਗੇ ਕਿ ਤੁਸੀਂ ਸਾਡੇ ਨਾਲ ਇਸੇ ਤਰ੍ਹਾਂ ਹੀ ਬਣੇ ਰਹਿਣਾ। ਦੇਖਣ ਸੁਣ ਲਈ ਤੁਹਾਡਾ ਸਭ ਦਾ ਬਹੁਤ ਬਹੁਤ ਸ਼ੁਕਰੀਆ ਜੀ। ਡਾਕਟਰ ਸਾਹਿਬ ਕੀ ਵਿਚਾਰਾਂ ਨੇ? ਦੇਖੋ, ਬਹੁਤ ਵਾਰ ਜਦੋਂ ਕੋਈ ਲੋਕ ਲਹਿਰ ਬਣ ਜਾਂਦੀ ਹੈ, ਜਿਸ ਦੀ ਚੇਤਨਾ, ਜਿਸ ਦੀ ਅਵੇਕਨਿੰਗ ਜੀ ਘਰ ਘਰ, ਗਲੀ ਗਲੀ, ਮੁਹੱਲੇ ਮੁਹੱਲੇ 'ਚ ਪਹੁੰਚ ਜਾਂਦੀ ਹੈ, ਬਿਲਕੁਲ, ਤੇ ਫਿਰ ਉਸ ਦੌਰ ਦੇ ਵਿੱਚ ਸਾਹਿਤ, ਲਿਟਰੇਚਰ ਵੀ ਰਚਿਆ ਜਾਂਦਾ ਹੈ, ਪੋਮਸ ਵੀ ਆਉਂਦੀਆਂ ਨੇ, ਵਾਰਾਂ ਵੀ ਸਾਡੀ ਜਿਹੜੀ ਕਲਚਰ ਦਾ ਹਿੱਸਾ ਹੈ। ਔਰ ਤੁਸੀਂ ਉਹਦਾ ਜਲਵਾ ਸਾਰੇ ਹੀ 4-5 ਪੁਆਇੰਟਸ ਦੇ ਉੱਤੇ, ਜਿੱਥੇ ਲੱਖਾਂ ਕਿਸਾਨ ਜਿਨ੍ਹਾਂ 'ਚ ਮੈਜੋਰਿਟੀ ਸਿੱਖ ਨੇ, ਉੱਥੇ ਡੇ ਐਂਡ ਨਾਈਟ, ਰਾਤ ਨੂੰ ਵੀ ਜਿਹੜਾ ਚੱਲ ਰਿਹਾ ਹੁੰਦਾ ਹੈ, ਔਰ ਪੂਰਾ ਫੋਕਲੋਰ, ਨਵੀਆਂ ਸਿੱਠਣੀਆਂ ਬਣ ਗਏ, ਗੀਤ ਬਣ ਗਏ, ਔਰ ਉਹ ਸਾਰਿਆਂ ਨੂੰ ਚੱਲ ਰਿਹਾ। ਔਰ ਈਵਨ ਬਾਹਰੋਂ ਆਪਣੇ ਬੱਚੇ ਬੱਚੀਆਂ ਛੱਡ ਕੇ ਸਭ ਕੁਝ ਉੱਥੇ ਜਾ ਕੇ ਆਪਣੀ ਹਾਜ਼ਰੀ ਲਵਾ ਰਹੇ ਨੇ। ਬਿਲਕੁਲ, ਇਸ ਦਾ ਅਸਰ ਅਸੀਂ ਬਾਹਰਲੇ ਮੀਡੀਆ 'ਚ ਵੀ, ਬੇਸ਼ੱਕ ਉੱਥੇ ਗੋਦੀ ਮੀਡੀਆ ਨੇ ਖਬਰਾਂ ਗਾਇਬ ਕੀਤੀਆਂ ਹੋਈਆਂ, ਪਰ ਵਾਸ਼ਿੰਗਟਨ ਪੋਸਟ, ਨਿਊਯਾਰਕ ਟਾਈਮਸ, ਗਾਰਡੀਅਨ, ਈਵਨ BBC, ਇਹਨਾਂ ਸਾਰਿਆਂ 'ਚ ਕਾਫੀ ਕਵਰੇਜ ਹੈ। ਔਰ ਹੁਣ ਤਾਂ ਪਾਕਿਸਤਾਨੀ ਮੀਡੀਆ ਨੇ ਸਭ ਨੂੰ ਪਿੱਛੇ ਛੱਡ ਦਿੱਤਾ ਹੈ, ਔਰ ਉਹਨਾਂ ਦੇ ਸਾਰੇ ਮੇਨ ਚੈਨਲ ਹੀ ਨਹੀਂ। ਮੈਂ ਹਾਲਾਂਕਿ ਜਿਹੜੇ ਬਡਿੰਗ ਜਰਨਲਿਸਟ ਨੇ, ਯੰਗ, ਉਹਨਾਂ ਦਾ ਹੁੰਦਾ ਹੈ ਕਿ ਜੀ ਅਸੀਂ ਆਪਣੇ YouTube ਚੈਨਲ ਨੇ, ਹਾਲਾਂ ਉਹ ਮੇਨ ਨੈਟਵਰਕਸ ਨਾਲ ਵੀ ਕੰਮ ਕਰਦੇ ਨੇ, ਤੇ ਮੈਂ ਉਹਨਾਂ ਨੂੰ ਵੀ ਜਿੰਨਾ ਮੇਰੇ ਕੋਲ ਵਕਤ ਹੁੰਦਾ ਹੈ, ਹਾਲਾਂ ਮੈਂ ਹਰ ਇੱਕ ਨੂੰ ਮੋਬਿਲਾਈਜ਼ ਨਹੀਂ ਕਰ ਸਕਦਾ, ਔਰ ਮੇਰੇ 2-3 ਇਸ ਕਿਸਮ ਦੇ ਇੰਟਰਵਿਊ ਯੰਗ ਜਰਨਲਿਸਟ ਦੇ YouTube ਚੈਨਲ ਤੇ ਮੈਂ ਦਿੱਤੇ ਨੇ, ਕਿਉਂਕਿ ਮੈਨੂੰ ਹੁੰਦਾ ਹੈ ਵੀ ਇਹ ਅੱਜ ਯੰਗ ਨੇ, ਅੱਜ ਬੇਸ਼ੱਕ ਉਹਨੇ ਵੱਡੇ ਗੁਰਗੇ ਨਹੀਂ ਨੇ, ਲੇਕਿਨ ਇਹ ਉਹਨਾਂ ਦੀ ਦਿਲਚਸਪੀ ਹੈ ਸਿੱਖ ਇਸ਼ੂ ਦੇ ਉੱਤੇ ਵੀ, ਸਾਂਝਾਂ ਦੇ ਉੱਤੇ ਵੀ, ਔਰ ਆਉਣ ਵਾਲੇ ਪੀਰੀਅਡ ਦੇ ਵਿੱਚ ਜਦੋਂ ਇਹ ਜ਼ਿੰਦਗੀ 'ਚ ਗਰੋ ਹੋਣਗੇ, ਇਹਨਾਂ ਨੂੰ ਯਾਦ ਵੀ ਹੋਏਗਾ ਵੀ ਇਹਨਾਂ ਨੇ ਆਪਣਾ ਕਰੀਅਰ ਕਿੱਥੋਂ ਸ਼ੁਰੂ ਕੀਤਾ ਸੀ, ਜਾਂ ਪਪੂਲੈਰਿਟੀ ਜਾਂ ਫੇਮ ਤੱਕ ਪਹੁੰਚਦੇ ਆ ਕਿਹੜਾ ਸਫ਼ਰ ਉਹਨਾਂ ਨੇ ਤੈਅ ਕੀਤਾ। ਸੋ ਮੈਂ ਜਿਨ੍ਹਾਂ ਨੂੰ ਨਹੀਂ ਰਿਸਪੌਂਡ ਕਰ ਪਾਉਂਦਾ, ਮੈਂ ਮਾਫੀ ਵੀ ਚਾਹੁੰਦਾ। ਦਿਨ 'ਚ 24 ਘੰਟੇ ਹੁੰਦੇ ਨੇ, ਕਾਸ਼ 36 ਹੁੰਦੇ ਤੇ ਮੈਂ 36 ਵੀ ਮੈਨੂੰ ਕੰਮ ਕਰਕੇ ਖੁਸ਼ੀ ਹੁੰਦੀ। ਔਰ ਇਸ ਸਾਰੇ ਦੌਰ 'ਚ ਜਦੋਂ ਕੋਈ ਵੀ ਲਿਖਤ ਇਸ ਹੱਦ ਤੱਕ ਜਾਂਦੀ ਹੈ, ਕਿਉਂਕਿ ਇਹ ਗੱਲ ਡਾਕਟਰ ਅੰਬੇਦਕਰ ਜਿਹੜੇ ਵੱਡੇ ਦਲਿਤਾਂ ਦੇ ਲੀਡਰ ਹੋਏ, ਔਰ ਉਹਨਾਂ ਦਾ ਕਹਿਣਾ ਸੀ ਕਿ ਜਦੋਂ ਵੱਡ ਗਿਣਤੀ, ਮੈਜੋਰਿਟੀ ਨੂੰ ਖੁਸ਼ੀ ਹੋਏ ਮਿਲੇ ਜਾਂ ਖੁਸ਼ ਹੋਣ, ਤੇ ਸਮਝੋ ਕਿ ਅਕਲੀਅਤਾਂ ਦਾ, ਘੱਟ ਗਿਣਤੀਆਂ ਦਾ ਬੇੜਾ ਗਰਕ ਹੋ ਰਿਹਾ, ਤੇ ਜੇ ਇਹਨਾਂ ਨੂੰ ਦੁੱਖ ਹੋਏ, ਚੀਕਾਂ ਮਾਰਨ, ਸਮਝੋ ਕੁਛ ਨਾ ਕੁਛ ਅਕਲੀਅਤਾਂ ਦੇ ਭਲੇ 'ਚ ਹੋ ਰਿਹਾ। ਸੋ ਅੱਜ ਵਾਸ਼ਿੰਗਟਨ ਪੋਸਟ ਨੇ ਇੱਕ ਆਰਟੀਕਲ ਓਪੀਨੀਅਨ ਪੇਜ ਦੇ ਥੱਲੇ ਬੀਬੀ ਰੂਪੀ ਕੌਰ, ਇਹ ਬੜੀ ਇਹਨਾਂ ਨੇ ਇਸ ਵੇਲੇ ਪ੍ਰੋਮੀਨੈਂਸ ਲਈ ਹੈ। ਇਹ ਵੈਸੇ ਤਾਂ ਸ਼ਾਇਰ ਨੇ, ਔਰ ਇਹਨਾਂ ਦੀ ਇੱਕ ਹੋਮ ਬਾਡੀ ਨਾਂ ਦੀ ਕਿਤਾਬ ਨੇ ਕਾਫੀ ਪਪੂਲੈਰਿਟੀ ਲਈ। ਔਰ ਜੇ ਵਾਸ਼ਿੰਗਟਨ ਪੋਸਟ ਨੇ ਰੂਪੀ ਕੌਰ ਦੀ ਲਿਖਤ ਨੂੰ ਥਾਂ ਦਿੱਤੀ ਹੈ, ਤੇ ਜ਼ਾਹਰ ਹੈ ਕਿ ਉਹਨਾਂ ਦਾ ਇੱਕ ਆਪਣਾ ਮੁਕਾਮ ਹੈ। ਟੋਰਾਂਟੋ 'ਚ ਰਹਿੰਦੇ ਨੇ, ਔਰ ਬੜੇ ਖੁੱਲ ਕੇ ਜਿਹੜਾ ਉਹ ਗੱਲ, ਔਰ ਇਹ ਜਨਰੇਸ਼ਨ ਇੱਥੋਂ ਦੀ, ਇਹਨਾਂ ਨੂੰ ਇਹ ਪਤਾ ਹੈ ਕਿ ਵੀ ਕੀ ਹੋਇਆ ਜੂਨ 84 'ਚ, ਨਵੰਬਰ 84 'ਚ। ਔਰ ਹੈਡਲਾਈਨ ਇਹਦੀ ਐਸੀ ਹੈ ਕਿ ਹਿੰਦੂ ਤਵੀ ਜਿਹੜੇ ਨੇ ਪੁੱਠੇ ਹੋ ਕੇ ਗਸ਼ ਖਾ ਕੇ ਡਿੱਗ ਪਏ। ਉਹਦਾ ਆਰਟੀਕਲ ਦੀ ਹੈਡਲਾਈਨ ਹੈ, ਹਿਸਟਰੀ ਸ਼ੋਜ਼ ਪੰਜਾਬ ਹੈਜ਼ ਆਲਵੇਜ਼ ਟੇਕਨ ਔਨ ਟਾਇਰੈਂਟਸ, ਮੋਦੀ ਇਜ਼ ਨੋ ਡਿਫਰੈਂਟ। ਕਿ ਸਾਡਾ ਇਤਿਹਾਸ ਹੀ ਇਹ ਹੈ ਕਿ ਅਸੀਂ ਵੰਗਾਰਦੇ ਹਾਂ ਜ਼ਾਲਮਾਂ ਨੂੰ, ਮੋਦੀ ਕੋ ਨਵਾਂ ਨਹੀਂ ਆਇਆ। ਮਤਲਬ ਇਦਾਂ ਦੇ ਅਸੀਂ ਕਈ ਦੇਖੇ ਨੇ। ਔਰ ਮੈਂ ਜਿਹੜਾ ਇਸ ਨੂੰ, ਕਿਉਂਕਿ ਸਾਡੀ ਵਿਊਅਰਸ਼ਿਪ ਵੱਡੀ ਪੰਜਾਬੀ ਸੁਣ ਸਮਝਣ ਵਾਲੀ ਹੈ, ਔਰ ਮੈਂ ਬਹੁਤ ਵਾਰ ਸਮਝਦਾ ਹੁੰਦਾ ਕਿ ਵੀ ਇਹ ਜਿਹੜੇ ਜੈਮ ਨੇ, ਜਿਹੜੇ ਅੰਗਰੇਜ਼ੀ ਜਾਂ ਦੂਸਰੀ ਕਿਸੇ ਜ਼ਬਾਨ 'ਚ ਨੇ, ਪਹੁੰਚਣੇ ਚਾਹੀਦੇ ਨੇ। ਬਿਲਕੁਲ। ਔਰ ਉਹਦੇ 'ਚ ਸ਼ੁਰੂਆਤ ਹੀ ਉਹਨਾਂ ਨੇ ਕੀਤੀ, ਇਹਨੂੰ ਰਿਡੀਕੂਲ ਕਹਿੰਦੇ ਨੇ, ਮਾਈ ਪੀਪਲ ਲਾਫ ਐਟ ਟਾਇਰੈਂਟਸ, ਕਿ ਅਸੀਂ ਪੰਜਾਬ ਦੇ ਲੋਕ, ਅਸੀਂ ਤਾਂ ਜ਼ਾਲਮਾਂ ਤੇ ਹੱਸਦੇ ਹਾਂ। ਹੁਣ ਜ਼ਾਲਮ ਖੌਫਜ਼ਦਾ ਕਰਕੇ ਆਪਣੀ ਗੱਲ ਮਨਾਉਂਦਾ, ਕਹਿੰਦੇ ਵੀ ਸਾਨੂੰ ਤਾਂ ਇਹਨਾਂ ਤੇ ਹਾਸਾ ਆਉਂਦਾ ਹੈ। ਪੰਜਾਬੀ ਟੁਡੇ ਸੇ, ਕਿ ਇਹ ਪੰਜਾਬ ਦੇ ਲੋਕ ਇਹ ਕਹਿੰਦੇ ਨੇ, ਵੈਨ ਅਲੈਗਜ਼ੈਂਡਰ ਦਾ ਗ੍ਰੇਟ ਅਟੈਂਪਟਡ ਟੂ ਇਨਵੇਡ ਪੰਜਾਬ ਸੈਂਟ ਹਿਮ ਪੈਕਿੰਗ
what is a ਮੋਦੀ to an Alexander the Great? ਉਹਨਾਂ ਕਿਹਾ ਸਿਕੰਦਰ ਵੀ ਆਇਆ ਸੀ ਇੱਥੇ, ਬਿਲਕੁਲ ਪੰਜਾਬੀਆਂ ਨੇ ਬੁਥਾੜ ਭੰਨ ਕੇ ਵਾਪਸ ਮੋੜ ਦਿੱਤਾ ਸੀ। ਇਹ ਮੋਦੀ ਕਿਹੜੀ ਬਾਗ ਦੀ ਮੂਲੀ ਬਾਗ ਹੈ? ਦੀ ਮੂਲੀ ਹੈ, ਹੁਣ ਇਹ ਸ਼ੁਰੂਆਤ ਤੁਸੀਂ ਦੇਖੋ ਵੀ ਹਿੰਦੂ ਤਵੀ ਭੜਕਣ ਨਾਲ ਸੈਂਕੜਿਆਂ ਦੀ ਗਿਣਤੀ ਥੱਲੇ ਕਮੈਂਟ ਨੇ ਮੂੰਹ ਚੋਂ ਝੱਗ ਵਗ ਰਹੀ। ਮਤਲਬ ਹੁਣ ਆਰਗੂਮੈਂਟ ਦਾ ਕੋਈ ਜਵਾਬ ਨਹੀਂ, ਔਰ ਉਹਨੇ ਰੂਪੀ ਕੌਰ ਨੇ ਬੜੇ ਸਟਰੋਂਗ ਆਰਗੂਮੈਂਟ ਦੇ ਨਾਲ ਉਹਨੇ ਵਿੱਚ ਵਿਚਾਲਾ ਨਹੀਂ ਰੱਖਿਆ ਜਿਵੇਂ ਇੱਥੋਂ ਦੇ ਕਈ ਐਕੈਡੈਮਿशियन ਰੱਖਣਗੇ ਜੀ वैसे तो बात आपकी भी दुरुस्त है पर गलत वो भी नहीं, मैं तो कोई पोजीशन नहीं ले सकता। नहीं, उन्हें केस प्रेजेंट उन्हें कहा जी हुणे है कि भी जां तुसी साडे नाल हो जां विरोध चो, मतलब उन्होंने एंड च जिहड़ा सवाल छड्डिया कि दसो तुसी किहदे नाल हो, किसानां नाल हो कि हुकूमत नाल हो। फिर उन्होंने कहा भी फॉर 6 dissent against oppression is nothing new, we resisted the Mughals for 300 years, we birthed the global resistance against colonial British rule, including one that stretched from the fields of northern California to the villages of Punjab called the Ghadar movement. My parents' generation survived the 1984 Sikh genocide and the decade of state-sponsored violence and extrajudicial killings that followed. उन्होंने कहा जी साडे ਲਈ सिख कौम ਲਈ ਇਹ ਜ਼ਾਲਮ ਨਵੇਂ ਨਹੀਂ ਨੇ। 300 ਸਾਲ ਅਸੀਂ ਮੁਗਲ ਸਾਮਰਾਜ ਦੇ ਖਿਲਾਫ ਲੜੇ ਔਰ ਸਾਡੇ ਵਡੇਰੇ ਬ੍ਰਿਟਿਸ਼ ਦੇ ਖਿਲਾਫ ਕੱਲੇ ਉੱਥੇ ਨਹੀਂ, ਇੱਥੋਂ ਕੈਨੇਡਾ ਤੋਂ ਲੈ ਕੇ ਗਦਰ ਪਾਰਟੀ ਦਾ ਜ਼ਿਕਰ ਕੀਤਾ ਉਹਨਾਂ ਨੇ। ਉਹਨਾਂ ਨੇ ਕਿਹਾ ਮੇਰੇ ਪੇਰੈਂਟਸ ਨੇ 84 ਦਾ ਘੱਲੂਘਾਰਾ ਵੀ ਦੇਖਿਆ ਔਰ ਫਿਰ ਅਗਲੀ ਦਹਾਕੇ 'ਚ ਜਿਹੜਾ ਸਿੱਖ ਨਸਲਕੁਸ਼ੀ ਕੀਤੀ ਜਿਹਦੇ 'ਚ ਐਕਸਟਰਾ ਜੁਡੀਸ਼ੀਅਲ ਕਿਲਿੰਗਸ ਔਰ ਸਟੇਟ ਸਪਾਂਸਰਡ ਉਹਨੂੰ ਵੀ ਫੇਸ ਕੀਤਾ ਹੈ। ਇੰਡੀਅਨ ਪ੍ਰਾਈਮ ਮਿਨਿਸਟਰ ਨਰਿੰਦਰ ਮੋਦੀ ਨਾਓ ਜੁਆਇਨਸ ਦਾ ਲੌਂਗ ਹਿਸਟੋਰੀਕਲ ਲਿਸਟ ਆਫ ਟਾਇਰੈਂਟਸ ਪੰਜਾਬ ਹੈਜ਼ ਟੇਕਨ ਔਨ। ਹੁਣ ਇਹ ਨਹੀਂ ਹੈ ਕਿ ਵੀ ਇਹ ਉਹਨਾਂ ਨੇ ਕਿਹਾ ਜੀ ਹੁਣ ਮੋਦੀ ਵੀ ਉਸ ਲਿਸਟ ਸ਼ਾਮਲ ਹੋ ਗਿਆ ਜ਼ਾਲਮਾਂ ਦੀ ਜਿਨ੍ਹਾਂ ਨੂੰ ਪੰਜਾਬ ਨੇ ਵੰਗਾਰਿਆ। ਫਿਰ ਉਹਨਾਂ ਕਿਹਾ ਇਨ ਸਪਟੈਂਬਰ ਮੋਦੀ's ਭਾਰਤੀ ਜਨਤਾ ਪਾਰਟੀ hastily passed 3 farm bills with the stated intent of liberalizing the country's agrarian sector. Farmers see these bills as a ploy to hand over the sector to Modi's billionaire supporters such as Mukesh Ambani and Gautam Adani. On November 25th, tens of thousands of Punjabi farmers and farm workers began marching towards the country's capital, New Delhi. As they peacefully crossed into neighboring Haryana, they were met with tear gas, water cannons, police batons, and road barriers. Now, as winter sets in, not even a bitter, bone-chewing cold has stopped a million protesters from planting their feet at Delhi's borders. बड़ी खूबसूरत इंग्लिश है। उन्होंने ब्रीफ किया, उन्होंने कहा कि भाई ये बीजेपी ने काली दे नाल इस सितंबर ਦੇ ਮਹੀਨੇ 'ਚ ਜਿਹੜੇ ਪਾਸ ਕੀਤੇ ਔਰ ਇਹਦਾ ਮਕਸਦ ਇਹਦੇ ਮੋਦੀ ਦੇ ਯਾਰਾਂ ਮੁਕੇਸ਼ ਅੰਬਾਨੀ ਔਰ ਗੌਤਮ ਅਡਾਨੀ ਨੂੰ ਫਾਇਦਾ ਪਹੁੰਚਾਉਣਾ ਹੈ। ਔਰ 25 ਨਵੰਬਰ ਨੂੰ ਜਦੋਂ ਪੰਜਾਬ ਦੇ ਕਿਸਾਨ ਜਾਣ ਲੱਗੇ ਹਰਿਆਣੇ ਵਾਲਿਆਂ ਨੇ ਰੋਕਣ ਦੀ ਕੋਸ਼ਿਸ਼ ਕੀਤੀ ਪਰ ਉਹ ਦਿੱਲੀ ਦੀਆਂ ਬਰੂਹਾਂ ਤੇ ਜਾ ਕੇ ਬੈਠ ਗਏ ਨੇ। ਠੰਡ ਜਿਹੜੀ ਹੈ ਉਹ ਹੱਡ ਤੋੜਨ ਹੱਡ ਭੰਨਣ ਵਾਲੀ ਠੰਡ ਹੈ ਪਰ ਇਹ ਮਿਲੀਅਨ ਜਿਹੜੇ ਲੋਕ ਨੇ ਉਸ ਦਿੱਲੀ ਦੇ ਬਾਰਡਰ ਦੇ ਉੱਤੇ ਬੈਠ ਕੇ ਇਹਨਾਂ ਨੂੰ ਜਿਹੜਾ ਬੋਨ ਚੂਇੰਗ ਉਸ ਠੰਡ ਦੇ ਬਾਵਜੂਦ ਫਿਰ ਉਹਨਾਂ ਨੇ ਆਪਣਾ ਪਰਸਨਲ ਇੰਟਰਸਟ ਜਿਹੜੀ ਹੈ ਉਹ ਕਨੈਕਸ਼ਨ ਦੀ ਮਾਈ ਆਂਟ like most members of my family in Punjab is a small scale farmer. More than half of India's workforce is in farming with 85% of farmers owning less than 5 acres. They can try to take everything we have. They have tried before. My aunt told us over the phone weeks ago she had just returned from a protest in her village but our spirit will never extinguish. Quote unquote auntie ਕਹਿ ਰਹੀ ਹੈ। ਹੁਣ ਕਿਉਂਕਿ ਜਦੋਂ ਇੱਥੋਂ ਦੀ ਸਿੱਖ ਕੋਈ ਗੱਲ ਕਰਦੇ ਨੇ ਪਹਿਲਾ ਚਾਰਜ ਹੁੰਦਾ ਹੈ ਜੇ ਇੱਥੇ ਤੁਸੀਂ ਬੈਠੇ ਹੋ ਆਰਾਮ ਨਾਲ ਬੈਠੇ ਹੋ ਜੀ ਤੁਹਾਨੂੰ ਕੀ ਪਤਾ ਉਹ ਉਸ ਟੱਬਰ ਨਾਲ ਬਿਲੋਂਗ ਕਰਦੀ ਹੈ ਜਿਹਦੀ ਆਂਟੀ ਉੱਥੇ ਜਾ ਕੇ ਆਈ ਹੈ ਜਿਹੜੀ ਆਪਣੀ ਕਹਾਣੀ ਦੇ ਰਹੀ ਹੈ ਕਿ ਭਾਈ ਇਹ 85% ਉਹ ਨੇ ਜਿਨ੍ਹਾਂ ਦੇ ਕੋਲ 5 ਏਕੜ ਤੋਂ ਵੀ ਘੱਟ ਹੈ। ਸਾਡੇ ਕੋਲ ਜੋ ਕੁਝ ਸੀ ਬਹੁਤ ਕੁਝ ਪਹਿਲਾਂ ਹੀ ਲੈ ਲਿਆ ਤੇ ਹੁਣ ਜੋ ਹੈ ਉਹ ਵੀ ਲੈਣ ਲਈ ਨੇ ਕਰ ਲੈਣ ਕੋਸ਼ਿਸ਼ ਪਰ ਉਹਨਾਂ ਨੇ ਕਿਹਾ ਕਿ ਵੀ ਸਾਨੂੰ ਉਹ ਮਾਰ ਸਕਦੇ ਨੇ but our spirit will never extinguish. ਇਹ ਸਾਡੇ ਅੰਦਰਲਾ ਜਿਹੜਾ ਵਲਵਲਾ ਹੈ ਜਿਹੜੀ ਜਾਗਦੀ ਸਾਡੀ ਜੋਤ ਹੈ ਬਗਾਵਤ ਦੀ ਚੈਲੰਜ ਦੀ ਉਹਨੂੰ ਖਤਮ ਨਹੀਂ ਕਰ ਸਕਦੇ। Punjab's tradition of resilient defiance is on full display and it is sight to behold. ਉਹਨੇ ਕਿਹਾ ਵੀ ਇਹ ਜਿਹੜੀ ਪੰਜਾਬੀ ਸਪਿਰਿਟ ਹੈ ਵੰਗਾਰ ਦੀ ਜੇ ਉਸ ਦਾ ਜਲਵਾ ਦੇਖਣਾ ਹੈ ਤਾਂ ਉੱਥੇ ਜਾ ਕੇ ਦੇਖੋ। ਉਹਨਾਂ ਨੇ ਕਿਹਾ ਵੀ ਇਹ ਗੱਲ ਦੇਖਦਿਆਂ ਹੀ ਬਣਦੀ ਹੈ
कि वो स्पिरिट की है। अच्छा Protesters have traveled hundreds of miles by bicycle, tractor, many saying they are prepared to stay for at least 6 months if they have to. The resistance is intersectional. Mazdoors, landless farm laborers, members of Dalit community who have long faced systemic caste-based discrimination are present. Women are leading the way. Farmers from neighboring states such as Haryana, Rajasthan, Madhya Pradesh have joined. Protesters from age 7 to 90 rise from their makeshift beds as the morning cold continues to bite. Some protesters are dying of the cold. Those marching are singing spiritual kirtan. Menstrual products are being freely distributed. Efforts to feed the poor in surrounding areas are currently underway. People gather to cut vegetables for langar, the Sikh practice of making and serving free meals. The community has set up blood donation clinics, gyms, and book distribution. Through music and poetry verse, protesters call out the Modi government and India's corporate billionaires. What a scenario. ਬਿਲਕੁਲ ਉਹ ਸਾਰਾ ਸ਼ਹਿਰ ਜਿਹੜਾ ਵਸਾਇਆ ਹੈ ਉਹਦੇ ਚ ਕੀ ਹੈ ਥਰਾਈਵਿੰਗ ਸਿਟੀ ਹਫ਼ਤਿਆਂ ਦੇ ਵਿੱਚ 20 ਦਿਨਾਂ ਦੇ ਵਿੱਚ ਜਿਨ੍ਹਾਂ ਨੇ ਸ਼ਹਿਰ ਵਸਾ ਦਿੱਤਾ ਹੈ ਤੇ ਜੇ ਤੁਹਾਨੂੰ ਉਜਾੜਨ ਤੇ ਆ ਗਏ ਤਾਂ ਫਿਰ 20 ਘੰਟੇ ਨਹੀਂ ਲੱਗਣੇ ਇਹ ਇਹਨਾਂ ਨੂੰ ਸਮਝ ਲੈਣਾ ਚਾਹੀਦਾ ਹੈ ਵੀ ਹਾਲ ਦੀ ਘੜੀ ਤਾਂ ਅਸੀਂ ਉਹੀ ਜਿਹੜਾ ਪਹਿਲਾਂ ਜਿਹਨੂੰ ਮੀਰੀ ਤੇ ਪੀਰੀ ਚ ਪਹਿਲਾਂ ਸ਼ਾਂਤਮਈ ਦੀ ਗੱਲ ਹੈ ਤੇ ਫਿਰ ਖਾਲਸੇ ਨੂੰ ਤੇਗ ਬਾਣੀ ਆਂਦੀ ਹੈ ਔਰ ਇਹ ਅਲਟੀਮੇਟਲੀ ਇਹਨਾਂ ਨੂੰ ਪਤਾ ਹੈ ਬਾਕੀ ਇੰਦਰਾ ਗਾਂਧੀ ਨੂੰ ਕਾਲ ਕਰਕੇ ਪੁੱਛ ਸਕਦੇ ਨੇ ਕਿ ਭਾਈ ਇਹ ਫਿਰ ਇਹਦਾ ਮਤਲਬ ਕੀ ਹੁੰਦਾ ਹੈ ਲੇਕਿਨ ਇਹ ਸਾਰਾ ਸਿਨੈਰੀਓ ਹੈ ਮੈਂ ਵਕਤ ਵੱਲ ਵੀ ਦੇਖ ਰਿਹਾ ਮੈਂ ਬਿਲਕੁਲ ਲਿਟਰਲ ਨਹੀਂ ਕਰ ਸਕਾਂਗਾ ਦਿਸ ਪ੍ਰੋਟੈਸਟ ਇਜ਼ ਬਿਗਨਿੰਗ ਟੂ ਲੁੱਕ ਮੋਰ ਐਂਡ ਮੋਰ ਲਾਈਕ ਅ ਰੈਵੋਲੂਸ਼ਨ ਬਿਲਕੁਲ ਜਦੋਂ ਅਸੀਂ ਲੋਕ ਕ੍ਰਾਂਤੀ ਕਹਿੰਦੇ ਆ ਇਹ ਹੈ ਕਿ ਵੀ ਇਹ ਹੁਣ ਇੱਕ ਕ੍ਰਾਂਤੀ ਬਣ ਗਿਆ ਇਟ ਹੈਜ਼ ਦਾ ਇੰਡੀਅਨ ਗਵਰਨਮੈਂਟ ਸ਼ੇਕਿੰਗ ਉਹ ਕੰਬ ਵੀ ਰਹੇ ਨੇ ਬਟ ਮੈਨੀ ਆਫ ਅਸ ਵਾਚਿੰਗ ਦਾ ਪ੍ਰੋਟੈਸਟ ਨੋ the ugly reality for minorities in Modi's India and what happens when they speak up against mistreatment ਕਿ ਵੀ ਬੇਸ਼ੱਕ ਸਰਕਾਰ ਕੰਬ ਰਹੀ ਹੈ ਪਰ ਅਸੀਂ ਜਿਨ੍ਹਾਂ ਨੇ ਇਹਨਾਂ ਦਾ ਵਰਤਾਰਾ ਦੇਖਿਆ ਉਹਨਾਂ ਨੂੰ ਕੀ ਵਾਪਰ ਸਕਦਾ ਹੈ ਮਾਈਨੋਰਿਟੀਜ਼ ਨੂੰ ਜਦੋਂ ਕਿ ਉਹ ਆਵਾਜ਼ ਚੁੱਕਦੇ ਨੇ ਹਿਊਮਨ ਰਾਈਟਸ ਵਾਇਓਲੇਸ਼ਨਸ ਹੈਵ ਫੋਲੋਡ ਮੋਦੀ his entire political career. He is a lifelong member of RSS, a right-wing paramilitary Hindu nationalist organization that seeks to turn India into a Hindutva state. In 2005, Modi was banned from entering United States and Europe for his involvement in the mass murders of 2,000 people, mostly Muslims, during the 2002 Gujarat pogrom, during which he served as the state chief minister. ਹੁਣ ਇਹਦਾ ਚਿੱਠਾ ਵੀ ਜਿਹਨੂੰ ਕੱਚਾ ਚਿੱਠਾ ਕਹਿੰਦੇ ਨੇ ਕਿ ਇਹ ਮਰਡਰਰ ਇਹਨੇ 2000 ਤੋਂ ਜ਼ਿਆਦਾ ਮੁਸਲਮਾਨ 2002 ਚ ਗੁਜਰਾਤ ਚ ਮਾਰੇ 2005 ਦੇ ਵਿੱਚ ਅਮਰੀਕਾ ਔਰ ਯੂਰਪ 'ਚ ਦੀ ਐਂਟਰੀ ਤੇ ਪਾਬੰਦੀ ਸੀ ਆਰਐਸਐਸ ਦਾ ਟ੍ਰੇਨਡ ਹੈ ਸਾਰੀ ਜ਼ਿੰਦਗੀ ਉੱਥੇ ਹੀ ਇਹਨੇ ਗੁਜ਼ਾਰੀ ਹੈ ਔਰ ਇਹ ਆਰਐਸਐਸ ਜਿਹੜੀ ਹੈ ਪੈਰਾਮਿਲਟਰੀ ਹਿੰਦੂ ਨੈਸ਼ਨਲਿਸਟ ਆਰਗੇਨਾਈਜੇਸ਼ਨ ਹੈ ਪੈਰਾਮਿਲਟਰੀ ਦਾ ਮਤਲਬ ਹੈ ਕਿ ਜੰਗਜੂ ਤੌਰ ਤਰੀਕਿਆਂ 'ਚ ਵੀ ਟ੍ਰੇਨਡ ਹੈ when Kashmiris speak up against their struggle the government and its propagandist media labels them terrorists when Muslims speak up they are labeled terrorists when Sikhs speak up we are labeled terrorists. Minorities, intellectuals, student leaders and journalists are labeled anti-national and can be jailed under false allegations for not towing the state's line. ਇਹ ਹੁਣ ਸਾਰੇ ਭਾਰਤ ਦੇ ਵਿੱਚ ਅੱਜ ਕੀ ਵਾਪਰ ਰਿਹਾ ਮੁਸਲਮਾਨ ਬੋਲਣ ਦਹਿਸ਼ਤਗਰਦ ਕਸ਼ਮੀਰੀ ਬੋਲਣ ਦਹਿਸ਼ਤਗਰਦ ਇੰਟੈਲੈਕਚੁਅਲ ਬੋਲਣ ਦਹਿਸ਼ਤਗਰਦ ਸਿੱਖ ਬੋਲਣ ਦਹਿਸ਼ਤਗਰਦ ਔਰ ਉਹਨਾਂ ਨੇ ਹਰ ਇੱਕ ਦੀ ਆਵਾਜ਼ ਜਿਹੜੀ ਆ ਉਹ ਕ੍ਰਸ਼ ਕੀਤੀ ਹੋਈ ਹੈ The Punjabi diaspora has come out in full force supporting the current protests with packed rallies throughout the world to amplify farmers' voices. On December 5th, I went to a car rally that spanned 18 miles in Toronto. In San Francisco, thousands of cars took over the Bay Bridge and caravanned towards the Indian consulate. ਉਹਨਾਂ ਨੇ ਕਿਹਾ ਕਿ ਭਾਈ ਇਹੀ ਨਹੀਂ ਡਾਇਸਪੋਰਾ ਸਿੱਖਾਂ ਨੇ ਜਿੱਥੇ ਨੇ ਉਹਨਾਂ ਨੇ ਤਰਥਲੀ ਲੈ ਆਂਦੀ ਉਹਨਾਂ ਨੇ ਕਿਹਾ ਮੈਂ ਟੋਰਾਂਟੋ ਦੀ ਰੈਲੀ 'ਚ ਗਈ ਹਾਂ 18 ਮੀਲ ਲੰਬੀ ਲਾਈਨ ਗੱਡੀਆਂ ਦੀ ਉਸ ਰੈਲੀ 'ਚ ਔਰ ਸੈਨ ਫਰਾਂਸਿਸਕੋ 'ਚ ਹਜ਼ਾਰਾਂ ਕਾਰਾਂ ਨੇ ਜਿਹੜਾ ਬੇ ਬ੍ਰਿਜ ਜਿਹੜਾ ਕਈ ਘੰਟੇ ਬਲੌਕ ਕਰ ਦਿੱਤਾ ਹੈ ਔਰ ਹਰ ਇੱਕ ਦਾ ਰਸਤਾ ਜਿਹੜਾ ਇੰਡੀਅਨ ਕੌਂਸੂਲੇਟ ਵੱਲ ਜਾ ਰਿਹਾ ਸੀ ਐਜ਼ friends and relatives of those currently protesting in Delhi, we are worried about the potential for retribution the farmers will face. Sikhs are venerated. ये बहुत खूबसूरत एक गाल ने कही है उनके क्या कि भी Sikhs are venerated
when we die for others but are demonized when we stand up for ourselves। ਬਿਲਕੁਲ ਕਿ ਜਦੋਂ ਅਸੀਂ ਦੂਸਰਿਆਂ ਲਈ ਮਰੀਏ ਤੇ ਸਿਰ ਤੇ ਚੁੱਕ ਲੈਂਦੇ ਨੇ ਵਾਹ 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 ਤੇ ਆਪਣੇ ਲਈ ਹੋਈਏ ਤੇ ਦਹਿਸ਼ਤਗਰਦ। ਜਿਵੇਂ ਕਿਸੇ ਨੇ ਕਿਹਾ ਸੀ ਕਿ ਇਹਨਾਂ ਲਈ ਮਰੀਏ, ਇਹਨਾਂ ਦੇ ਅਖੌਤੀ ਭਾਰਤ ਮਾਤਾ ਲਈ, ਤੇ ਅਸੀਂ ਜਿਹੜੇ ਆ ਉਹ ਪੈਟਰੀਓਟਿਕ ਹੈ, ਦੇਸ਼ ਭਗਤ ਹੈ, ਔਰ ਜੇ ਇਹਨਾਂ ਦੀ ਹਿੰਦੂਆਂ ਲਈ ਮਰੀਏ ਤੇ ਫਿਰ ਫਰਿਸ਼ਤੇ ਹੈ, ਤੇ ਜੇ ਆਪਣੇ ਆਪ ਲਈ ਮਰੀਏ ਤੇ ਦਹਿਸ਼ਤਗਰਦ ਹੈ। ਸੋ ਉਹਨਾਂ ਨੇ ਕਿਹਾ ਵੀ ਅਸੀਂ ਸਾਰੇ ਹੀ ਵਰੀਡ ਹੈ, ਜਿਨ੍ਹਾਂ ਜਿਹੜੇ ਅਸੀਂ ਦੋਸਤ ਔਰ ਰਿਸ਼ਤੇਦਾਰ ਹੈ ਜਿਹੜੇ ਅੱਜ ਉੱਥੇ ਪੰਜਾਬ ਦੇ ਕਿਸਾਨ ਬੈਠੇ ਨੇ। ਔਰ ਉਹਨਾਂ ਨੇ ਕਿਹਾ ਵੀ ਇਹ ਸਾਡਾ ਹਾਲ ਹੈ। ਸਿੰਸ ਦਾ ਫਾਰਮਰਸ ਸਟਾਰਟਡ ਮਾਰਚਿੰਗ ਟੂ ਦਿੱਲੀ, pro Modi segments of Indian media have gone into overdrive, labeling peaceful protesters as terrorists and anti-nationals. Thus it becomes imperative that the international press show the world what is happening to peaceful protesters and makes an effort to amplify their voices। ਉਹਨਾਂ ਨੇ ਕਿਹਾ ਵੀ ਜਦੋਂ ਦਾ ਉਹਨਾਂ ਨੇ ਮਾਰਚ ਸ਼ੁਰੂ ਕੀਤਾ ਹੈ, ਗੋਦੀ ਮੀਡੀਆ ਉਹੀ ਕੁਝ ਕਰ ਰਿਹਾ ਹੈ ਕਿ ਉਹਨਾਂ ਨੂੰ ਦਹਿਸ਼ਤਗਰਦ ਉਹ ਦੂਸਰਾ ਪ੍ਰੈਜ਼ੈਂਟ ਕਰ ਰਿਹਾ ਹੈ, ਔਰ ਇਹ ਇੰਟਰਨੈਸ਼ਨਲ ਜਿਹੜੇ ਲੋਕ ਨੇ, ਇੰਟਰਨੈਸ਼ਨਲ ਪ੍ਰੈਸ, ਉਹਨਾਂ ਨੂੰ ਜਿਹੜਾ ਹੈ ਉਹਨਾਂ ਦੇ ਉੱਤੇ ਇਹ ਹੁਣ ਜ਼ਿੰਮੇਵਾਰੀ ਆਇਤ ਹੁੰਦੀ ਹੈ ਕਿ ਉਹਨਾਂ ਦੇ ਨਾਲ ਕੀ ਵਾਪਰ ਰਿਹਾ, ਕੀ ਵਾਪਰੇਗਾ, ਔਰ ਇਸ ਉਹਨਾਂ ਦੀ ਆਵਾਜ਼ ਨੂੰ ਜਿਹੜਾ ਆਵਾਜ਼ ਦੇਣ ਦੀ ਕੋਸ਼ਿਸ਼ ਕਰੋ। ਡਾਈਸੈਂਟ ਇਜ਼ ਔਨ ਇਟਸ ਲਾਸਟ ਲੈਗ ਇਨ ਇੰਡੀਆ। ਐਨੀ ਹੋਪ ਟੂ ਰੀਸਟੋਰ it is tied to the fate of this farmers' protests. Their resistance acts as a last line of defense against a government-backed corporate takeover. An elderly protester recently said, "We have faced bigger tyrants than Modi. As long as there is breath in our lungs, we will keep fighting." ਇਹ ਵੇਲਡ ਵਾਰਨਿੰਗ ਵੀ ਹੈ ਦੁਨੀਆ ਨੂੰ ਕਿ ਭਾਈ ਇਹ ਜਿਹੜਾ ਚੱਲ ਰਿਹਾ ਹੈ ਇਹ ਉਹਨੇ ਮੁਸਲਮਾਨਾਂ, ਦਲਿਤਾਂ, ਕਸ਼ਮੀਰੀਆਂ ਸਭ ਦੀ ਆਵਾਜ਼ ਬੰਦ ਕਰ ਦਿੱਤੀ। ਹੁਣ ਸਿੱਖ ਖਲੋਤੇ ਨੇ, ਪਰ ਜੇ ਕੁਝ ਦੁਬਾਰਾ ਵਾਪਸ ਮੁੜ ਸਕਦੇ ਨੇ ਲੋਕਾਂ ਦੇ ਹੱਕ ਤੇ ਇਸ ਜਿਹੜੀ ਇਸ ਫਾਰਮਰਸ ਪ੍ਰੋਟੈਸਟ ਦੀ ਕਾਮਯਾਬੀ ਹੈ, ਔਰ ਇਹ ਲਾਸਟ ਲਾਈਨ ਹੈ ਡਿਫੈਂਸ ਦੀ ਕਿ ਮੁਰਲੀਆਂ ਲਾਈਨਾਂ ਉਹਨੇ ਉਡਾਤੀਆਂ ਇਹਨਾਂ ਨੇ, ਆਰਐਸਐਸ ਨੇ। ਔਰ ਜੇ ਜਿਹੜਾ ਇਹਨੂੰ ਅਸੀਂ ਰੋਕ ਲਿਆ ਤੇ ਫਿਰ ਇਹ ਜਿਹੜੇ ਗਵਰਨਮੈਂਟ ਦੇ ਇਹ ਹੱਥ ਠੋਕੇ ਨੇ, ਔਰ ਹੱਥ ਠੋਕੇ ਦੋਨੋਂ ਪਾਸੇ ਇੱਕ ਦੂਜੇ ਦੇ ਨੇ, ਕਾਰਪੋਰੇਟ, ਇਹਨਾਂ ਨੂੰ ਅਸੀਂ ਰੋਕ ਲਵਾਂਗੇ। ਔਰ ਜਿਵੇਂ ਉਹਨਾਂ ਨੇ ਇੱਕ ਬਜ਼ੁਰਗ ਪ੍ਰੋਟੈਸਟਰ ਦਾ ਕਿਹਾ ਕਿ ਵੀ ਇਹ ਮੋਦੀ ਕੀ ਹੈ, ਅਸੀਂ ਵੱਡੇ ਦੇਖੇ ਨੇ, ਜਿੰਨੀ ਦੇਰ ਤੱਕ ਸਾਡੇ ਸਾਹ ਹੈ ਅਸੀਂ ਲੜਾਂਗੇ। ਔਰ ਉਹਨੇ ਬੀਬੀ ਨੇ ਜਿਹੜਾ ਰੂਪੀ ਕੌਰ ਨੇ ਕਨਕਲੂਡ ਕੀਤਾ ਦਾ ਅਲਟੀਮੇਟਮ ਇਜ਼ ਕਲੀਅਰ ਕਿ ਇਹ ਹੁਣ ਜੰਗ ਦਾ ਫਾਈਨਲ ਬਿਗਲ ਔਰ ਇਹ ਫਾਈਨਲ ਡਿਫੈਂਸ ਅਸੀਂ ਇਹਨਾਂ ਜਿਹੜਾ ਹਿੰਦੂਤਵੀਆਂ ਨੂੰ ਦੇ ਰਹੇ ਹਾਂ। ਔਰ ultimatum is clear, peace and justice for all minorities or division and polarization। ਜਾਂ ਤਾਂ ਜੇ ਅਸੀਂ ਜਿੱਤੇ ਸਾਰਿਆਂ ਨੂੰ ਨਿਆਂ ਮਿਲੇਗਾ, ਇਨਸਾਫ ਮਿਲੇਗਾ, ਜਸਟਿਸ ਮਿਲੇਗਾ ਔਰ ਅਮਨ ਹੋਏਗਾ, ਨਹੀਂ ਤਾਂ ਵੰਡੀਆਂ ਪੈਣਗੀਆਂ, ਧਰੂਵੀਕਰਨ ਹੋਏਗਾ, ਪਾਲਾਬੰਦੀ ਹੋਏਗੀ। ਡੈਮੋਕ੍ਰੇਸੀ ਔਰ ਮੈਜੋਰਿਟੇਰੀਅਨਿਜ਼ਮ ਕੁਐਸਚਨ ਮਾਰਕ ਕਿ ਜਾਂ ਜਮਹੂਰੀਅਤ ਹੋਏਗੀ ਜਾਂ ਬਹੁ ਗਿਣਤੀ ਹਿੰਦੂਆਂ ਦਾ ਰਾਜ ਹੋਏਗਾ। ਫਾਰਮਰਸ ਔਰ ਮੋਦੀ ਕਿ ਜਾਂ ਫਾਰਮਰ ਜੀਣਗੇ ਜਾਂ ਮੋਦੀ ਹੋਏਗਾ। ਪਿਕ ਯੋਰ ਸਾਈਡ ਕਿ ਇਹ ਵੇੜਾ ਹੈ ਕਿ ਤੁਸੀਂ ਦੱਸੋ ਕਿੱਥੇ ਖੜੇ ਹੋ। ਆਈ ਹੈਵ ਚੋਜ਼ਨ ਮਾਈਨ ਕਿ ਮੈਂ ਆਪਣਾ ਰਸਤਾ ਚੁਣ ਲਿਆ ਕਿ ਮੈਂ ਕਿਹਦੇ ਪਿੱਛੇ ਖਲੋਤੀ ਹਾਂ, ਹੁਣ ਤੁਸੀਂ ਦੱਸੋ ਕੀ ਕਰਨਾ ਹੈ। ਸੋ ਫਖਰ ਵੀ ਮਹਿਸੂਸ ਹੋਇਆ। ਮੈਂ ਕਿਹਾ ਸਾਡੀ ਬੱਚੀ ਇਸ ਮਾਹੌਲ 'ਚ ਪੜ੍ਹੀ, ਉਹਨੇ ਕਿੰਨੀ ਕਲੈਰਿਟੀ ਨਾਲ ਗੱਲ ਕੀਤੀ, ਔਰ ਵਾਸ਼ਿੰਗਟਨ ਪੋਸਟ ਤੱਕ ਪਹੁੰਚਣਾ ਓਪੀਨੀਅਨ ਇਹ ਛੋਟੀ ਗੱਲ ਨਹੀਂ। ਸੋ ਮੈਂ ਸਮਝਦਾ ਹਾਂ ਕਿ ਵੀ ਇਹੀ ਸਪਿਰਿਟ ਹੈ ਜਦੋਂ ਅਸੀਂ ਇਹ ਸਾਰੇ ਹੀ ਦਿਨ ਅਗਲੇ 2 ਹਫ਼ਤੇ ਅਨੰਦਪੁਰ ਸਾਹਿਬ ਵੱਲ ਸਾਡੀਆਂ ਨਜ਼ਰਾਂ ਹੋਣਗੀਆਂ। 3 ਸਦੀਆਂ ਪਹਿਲਾਂ ਦਾ ਇਤਿਹਾਸ, ਸਰਸਾ ਦਾ ਕੰਢਾ, ਚਮਕੌਰ ਦੀ ਗੜੀ, ਸਰਹੰਦ ਦੀ ਕੰਧ, ਤੇ ਫਿਰ ਜੇ 10ਵੇਂ ਪਿਤਾ ਨੇ ਆਪਣਾ ਸਰਬੰਸ ਕੁਰਬਾਨ ਕੀਤਾ ਸੀ, ਪੰਥ ਨੂੰ ਜਿਹੜਾ ਉਹ ਜ਼ਿੰਦਗੀ ਦਿੱਤੀ, ਜਿਹਦੇ ਬਾਰੇ ਕਿਸੇ ਨੇ ਕਿਹਾ ਗੁਰੂ ਸਾਹਿਬ ਬਾਰੇ, ਗੁਰੂ ਗੋਬਿੰਦ ਸਿੰਘ ਸਾਹਿਬ ਬਾਰੇ ਕਿ ਸਾਰੀ ਉਮਰ ਜ਼ਿੰਦਗੀ ਨੂੰ ਜ਼ਿੰਦਗੀ ਦਿੰਦਾ ਰਿਹਾ, ਕਿ ਜ਼ਿੰਦਗੀ ਨੂੰ ਜ਼ਿੰਦਗੀ ਦਿੱਤੀ ਹੈ। ਤੇ ਰਾਖਾ ਤੇ ਪੰਥ ਦਾ ਉਹ ਹੈ, ਫੇਥ ਤਾਂ ਸਾਡਾ ਉੱਥੇ ਹੀ ਖੜਾ ਹੈ। ਇਹ ਇਕਰਾਰਨਾਮਾ ਹੈ 10ਵੇਂ ਪਾਤਸ਼ਾਹ ਦਾ ਪੰਥ ਨਾਲ ਕਿ ਪੰਥ ਖਾਲਸਾ ਖੇਤੀ ਮੇਰੀ, ਹਉ ਸੰਭਾਲ ਕਰੋ ਤਿਸ ਕੇਰੀ। ਸੋ ਕੋਈ ਕਮਜ਼ੋਰ ਸੀ, ਕੋਈ ਕਿਸੇ 'ਚ ਕੋਈ ਸੀ ਨਹੀਂ ਸੀ। ਅੱਜ ਜਿਵੇਂ 30 ਮਿਲੀਅਨ ਸਿੱਖ ਨੇਸ਼ਨ ਖਲੋ ਗਿਆ, ਇਹ ਉਹ ਕਮਾਈ ਹੈ ਜਿਹੜੀ 3 ਸਦੀਆਂ ਪਹਿਲਾਂ ਇਹਨਾਂ ਦਿਨਾਂ ਦੇ ਵਿੱਚ ਉਹਨਾਂ ਕੁਰਬਾਨੀਆਂ ਨੇ ਸਿੱਖ ਕੌਮ ਦੇ ਅੰਦਰ ਭਰੀ। ਜੇ ਠੰਡ ਲੱਗਦੀ ਹੈ ਤੇ ਬੁਰਜ ਠੰਡਾ ਸਾਹਿਬਜ਼ਾਦੇ ਤੇ ਮਾਤਾ ਗੁਜਰੀ ਦਾ ਹੈ, ਜੇ ਕਿਸੇ ਦਾ ਪੁੱਤ ਮਾਰਿਆ ਜਾਂਦਾ ਹੈ
ਸ਼ਹੀਦ ਹੁੰਦਾ ਹੈ ਤਾਂ ਉਹਨੂੰ ਗੁਰੂ ਗੋਬਿੰਦ ਸਿੰਘ ਦੇ 4 ਪੁੱਤ ਸ਼ਹੀਦ ਹੋਏ ਨਜ਼ਰ ਆਉਂਦੇ ਨੇ। ਤੇ ਜੇ ਕਿਸੇ ਮਾਤਾ ਨੂੰ ਇਹ ਨਜ਼ਰ ਆਉਂਦਾ ਹੈ ਕਿ ਭਾਈ ਮੇਰਾ ਬੱਚਾ ਚਲਾ ਗਿਆ, ਮੇਰਾ ਪੋਤਾ ਤਾਂ ਉਹਨੂੰ ਮਾਤਾ ਗੁਜਰੀ ਯਾਦ ਆਉਂਦੀ। ਜਦੋਂ ਇਹ ਆਈਕਨਸ ਨੇ ਸਾਡਾ ਇਹ ਕੀ ਵਿਗਾੜ ਲੈਣਗੇ, ਅਲਟੀਮੇਟਲੀ ਇਹਨਾਂ ਦਾ ਐਂਡ ਜਿਹੜਾ ਹੈ ਉਹ ਬਹੁਤ ਕਰੀਬ ਹੈ। ਬਿਲਕੁਲ ਡਾਕਟਰ ਸਾਹਿਬ, ਤੁਹਾਡਾ ਬਹੁਤ ਬਹੁਤ ਸ਼ੁਕਰੀਆ। ਸੋ ਥਲੇ ਨੇ ਬ੍ਰੇਕ ਵਿਊਅਰਸ, ਤੁਸੀਂ ਨਾਲ ਇਸੇ ਤਰ੍ਹਾਂ ਹੀ ਬਣੇ ਰਹਿਣਾ। ਮਿਲਦੇ ਹਾਂ ਆਫਟਰ ਦਿਸ ਸ਼ਾਰਟ ਬ੍ਰੇਕ। ਇਹ ਦੋ ਵਿਚਾਰਧਾਰਾਵਾਂ ਵਿਚਾਲੇ ਟੱਕਰ ਦੀ ਵਾਰਤਾ ਹੈ। ਇਹ ਕਿਤਾਬ ਪੁਜਾਰੀ ਦੀ ਸਮਰੱਥਾ ਤੇ ਤਿੱਖਾ ਪ੍ਰਹਾਰ ਕਰਦੀ ਹੈ। ਨਾਸਤਕ ਵਿਚਾਰਧਾਰਾ ਵਾਲਿਆਂ ਵੱਲੋਂ ਉਠਾਏ ਗਏ ਸਵਾਲ ਗੁਰੂ ਨਾਨਕ ਸਾਹਿਬ ਜੀ ਦੇ ਸਵਾਲਾਂ ਨਾਲ ਬਹੁਤ ਮੇਲ ਖਾਂਦੇ ਹਨ। ਫਰਕ ਇੰਨਾ ਹੈ ਕਿ ਨਾਸਤਕ ਲੋਕ ਆਪਣੇ ਸਵਾਲਾਂ ਦੇ ਜਵਾਬ ਪੁਜਾਰੀ ਕੋਲੋਂ ਭਾਲਦੇ ਹਨ, ਜਦਕਿ ਗੁਰੂ ਨਾਨਕ ਸਾਹਿਬ ਜੀ ਉਹਨਾਂ ਦਾ ਜਵਾਬ ਸਰਬ ਵਿਆਪਕ ਨਿਹਚਲ ਹੁਕਮ ਦੀ ਅਗਵਾਈ ਵਿੱਚੋਂ ਰੁਸ਼ਨਾਉਂਦੇ ਹਨ। ਸੋਲ ਐਨਮੀ ਆਫ ਅ ਸਿੱਖ ਬ੍ਰਾਹਮਣਿਜ਼ਮ ਇੰਗਲਿਸ਼ ਵਿੱਚ, ਜਾਂ ਸਿੱਖ ਦਾ ਇੱਕੋ ਵੈਰੀ ਬ੍ਰਾਹਮਣਵਾਦ ਪੰਜਾਬੀ ਵਿੱਚ, ਗੁਰਪ੍ਰੀਤ ਸਿੰਘ ਜੀਪੀ ਵੱਲੋਂ ਲਿਖੀ ਕਿਤਾਬ ਹੁਣੇ ਮੰਗਵਾਓ ਜੀ। ਤੁਸੀਂ Amazon, Barnes and Noble ਜਾਂ Flipkart ਆਨਲਾਈਨ ਪਲੇਟਫਾਰਮਸ ਤੋਂ ਆਰਡਰ ਕਰ ਸਕਦੇ ਹੋ। ਕੀ ਤੁਹਾਨੂੰ 30, 40 ਜਾਂ 50 ਦਿਨ ਵੇਟ ਕਰਨੀ ਪੈ ਰਹੀ ਹੈ ਤੁਹਾਡੇ ਚੈੱਕ ਲਈ? ਫਿਰ ਬ੍ਰੋਕਰਾਂ ਪਿੱਛੇ ਭੱਜਦੇ ਫਿਰਦੇ ਹੋ ਪੈਸੇ ਲਈ। ਬਹੁਤ ਜ਼ਿਆਦਾ ਟਾਈਮ ਵੇਸਟ ਹੋ ਜਾਂਦਾ ਇੱਦਾਂ ਤਾਂ। ਜੇ ਤੁਸੀਂ ਅੱਜ ਹੀ ਪੈਸੇ ਲੈਣੇ ਤਾਂ ਬੌਬਟੇਲ ਨੂੰ ਕਾਲ ਕਰੋ। ਬੌਬਟੇਲ ਤੁਹਾਡੀਆਂ ਇਨਵੌਇਸਸ ਸੇਮ ਡੇ ਫੰਡ ਕਰ ਸਕਦੇ ਹਨ ਫॉर ਅ ਸਮਾਲ ਫੀ, no contract, no reserve and no hidden fees। ਅੱਜ ਹੀ ਕਾਲ ਕਰੋ ਬੌਬਟੇਲ ਨੂੰ ਤੇ ਤੁਹਾਡਾ ਪਹਿਲਾ ਮਹੀਨਾ ਫ੍ਰੀ। 410 204 2084। ਅਗੇਨ 410 204 2084। ਕੀ ਤੁਸੀਂ ਆਪਣੇ ਟੈਕਸਿਸ ਨੂੰ ਲੈ ਕੇ ਚਿੰਤਤ ਹੋ? ਤੁਸੀਂ ਆਪਣੀ ਕਮਾਈ ਲਈ ਮਿਹਨਤ ਕਰਦੇ ਹੋ, ਭਾਵੇਂ ਤੁਸੀਂ ਨੌਕਰੀ ਵਿੱਚ ਹੋਵੋ ਜਾਂ ਆਪਣਾ ਬਿਜ਼ਨਸ ਚਲਾਉਂਦੇ ਹੋ। ਜਦੋਂ ਟੈਕਸ ਭਰਨ ਦਾ ਸਮਾਂ ਆਉਂਦਾ ਤਾਂ ਤੁਹਾਨੂੰ ਇੱਕ ਭਰੋਸੇਯੋਗ ਟੈਕਸ ਅਕਾਊਂਟੈਂਟ ਦੀ ਲੋੜ ਹੈ ਜੋ ਟੈਕਸ ਬੈਲੈਂਸ ਦਾ ਤੁਹਾਡੇ ਪੱਖ ਵਿੱਚ ਜਾਣਾ ਯਕੀਨੀ ਬਣਾਵੇ। ਸਿਆਟਲ ਦੀ ਜਾਣੀ ਪਹਿਚਾਣੀ ਕੰਪਨੀ ਐਕੂਰੇਟ ਅਕਾਊਂਟੈਂਟਸ ਐਂਡ ਟੈਕਸਿਸ ਤੁਹਾਡੀ ਸੇਵਾ ਵਿੱਚ ਹਾਜ਼ਰ ਹੈ। ਅਸੀਂ ਹਰ ਤਰ੍ਹਾਂ ਦੇ ਟੈਕਸ ਭਰਨ ਵਿੱਚ ਤੁਹਾਡੀ ਮਦਦ ਕਰਾਂਗੇ। ਟੈਕਸ ਸੰਬੰਧੀ ਕਿਸੇ ਵੀ ਤਰ੍ਹਾਂ ਦੇ ਸਵਾਲ ਲਈ ਅੱਜ ਹੀ ਸਾਡੇ ਤੱਕ ਪਹੁੰਚ ਕਰੋ। ਐਕੂਰੇਟ ਅਕਾਊਂਟੈਂਟਸ ਐਂਡ ਟੈਕਸਿਸ। ਬ੍ਰੇਕ ਬਾਅਦ ਤੁਹਾਡਾ ਸਭ ਦਾ ਭਰਪੂਰ ਸਵਾਗਤ ਹੈ। ਵਿਊਅਰਸ, ਹੁਣ ਤੱਕ ਆਪਾਂ ਗੱਲ ਕੀਤੀ ਕਿਸਾਨ ਮੋਰਚੇ ਬਾਰੇ। ਸੋ ਹੁਣ ਆਪਾਂ ਗੱਲਬਾਤ ਕਰਨ ਜਾ ਰਹੇ ਹਾਂ ਕਿ 16 ਅੱਜ ਜਿਸ ਤਰ੍ਹਾਂ ਕਿ 16 ਦਸੰਬਰ ਦਾ ਦਿਨ ਹੈ। ਸੋ ਇਹ ਠੀਕ 49 ਸਾਲ ਪਹਿਲਾਂ ਭਾਰਤ ਨੇ ਫੌਜੀ ਤਾਕਤ ਦੀ ਵਰਤੋਂ ਕਰਕੇ ਮਸ਼ਰਕੀ ਬੰਗਾਲ ਨੂੰ ਪਾਕਿਸਤਾਨ ਨਾਲੋਂ ਅੱਡ ਕਰਕੇ ਬੰਗਲਾਦੇਸ਼ ਬਣਾ ਦਿੱਤਾ ਸੀ। ਸੋ ਹਕੀਕਤ ਵਿਊਅਰਸ ਇਹ ਹੈ ਕਿ ਇਸ ਹਰਕਤ ਨਾਲ ਸਿਰਫ ਪਾਕਿਸਤਾਨ ਨੂੰ ਹੀ ਕਮਜ਼ੋਰ ਨਹੀਂ ਕੀਤਾ ਗਿਆ, ਬਲਕਿ ਉਸ ਤੋਂ ਬਾਅਦ ਭਾਰਤ ਵਿਚਲੀਆਂ ਜਿਹੜੀਆਂ ਅਕਲੀਤਾਂ ਜਿਵੇਂ ਕਿ ਮੁਸਲਮਾਨ, ਸਿੱਖ, ਈਸਾਈ ਆਦਿ ਉਹਨਾਂ ਦੀ ਵੀ ਬੁਰੀ ਤਰ੍ਹਾਂ ਜਿਹੜੀ ਹੈ ਸ਼ਾਮਤ ਆਈ ਸੀ। ਸੋ ਇਸ ਬਾਰੇ ਆਪਾਂ ਵਿਚਾਰ ਚਰਚਾ ਕਰਨ ਜਾ ਰਹੇ ਹਾਂ। ਸੋ ਅਸੀਂ ਚਾਹਾਂਗੇ ਕਿ ਤੁਸੀਂ ਸਾਡੇ ਨਾਲ ਇਸੇ ਤਰ੍ਹਾਂ ਹੀ ਜੁੜੇ ਰਹਿਣਾ। ਦੇਖਣ ਸੁਣੀ ਤੁਹਾਡਾ ਸਭ ਦਾ ਬਹੁਤ ਬਹੁਤ ਸ਼ੁਕਰੀਆ ਜੀ। ਡਾਕਟਰ ਸਾਹਿਬ ਕੀ ਵਿਚਾਰ ਨੇ ਇਸ ਮੁੱਦੇ ਬਾਰੇ? ਦੇਖੋ, ਅੱਜ 16 ਦਸੰਬਰ ਦਾ ਦਿਨ ਹੈ। ਅੱਛਾ, ਇੱਕ ਪਾਸੇ ਭਾਰਤ ਬੁਰੀ ਤਰ੍ਹਾਂ ਇਕਨੋਮਿਕਲੀ ਟੁੱਟ ਚੁੱਕਾ ਹੈ। ਬਿਲਕੁਲ। ਹਿਊਮਨ ਡਿਵੈਲਪਮੈਂਟ ਰਿਪੋਰਟ 'ਚ 131ਵੀਂ ਦੀ ਥਾਂ 132ਵੇਂ ਨੰਬਰ ਤੇ ਪਿਛਲੇ ਸਾਲ ਦੇ ਮੁਕਾਬਲੇ ਥੱਲੇ ਨੂੰ ਗਿਆ। ਇਸ ਦੇ ਨਾਲ 1/4 ਇਕਨੋਮੀ ਉਹਨਾਂ ਦੀ ਗਾਇਬ ਹੈ, ਐਵੈਪੋਰੇਟ ਹੀ ਹੋ ਗਈ। ਬੇਰੁਜ਼ਗਾਰੀ ਔਰ ਦੂਸਰੇ ਉਹ ਚੱਲ ਰਿਹਾ। ਲੱਖਾਂ ਕਿਸਾਨ ਜਿਨ੍ਹਾਂ ਨੇ ਦਿੱਲੀ ਨੂੰ ਘੇਰਿਆ ਹੋਇਆ ਔਰ ਇਹ ਖੱਬੇ ਸੱਜੇ ਦੌੜ ਕੇ ਇੱਧਰ ਉੱਧਰ ਬਿਆਨਬਾਜ਼ੀਆਂ, ਕਦੇ ਗੁਜਰਾਤ ਸਿੱਖ ਕਿਸਾਨਾਂ ਕੋਲ ਮੋਦੀ ਪਹੁੰਚ ਗਿਆ ਔਰ ਹੁਣ ਇਹ ਦੱਸਣ ਦੇ ਲਈ ਕਿ ਜੀ ਅਸੀਂ ਹਿੰਦੂ ਤਵੀ ਔਰ ਸਾਡਾ ਅਸੀਂ ਕਿੰਨੇ ਜਿਹੜੇ ਆ ਉਹ ਜੇਤੂ ਹੈ। ਜਿਹੜਾ ਫਾਲ ਆਫ ਢਾਕਾ ਜਿਹਨੂੰ ਸਕੂਤੇ ਬੰਗਾਲ ਕਹਿੰਦੇ ਨੇ, ਉਹ ਇਹ ਦਿਨ ਹੈ ਕਿ ਜ਼ਾਹਰ ਹੈ 49 ਸਾਲ ਪਹਿਲੇ 16 ਦਸੰਬਰ 1971 ਨੂੰ ਜਿਹੜੇ ਪਾਕਿਸਤਾਨ ਦੇ ਜਿਹੜੇ ਉਸ ਖਿੱਤੇ ਨੂੰ ਦੇ ਵਿੱਚ ਜਿਹੜਾ ਮਸ਼ਰਕੀ ਬੰਗਾਲ ਸੀ, ਜਨਰਲ ਨਿਆਜ਼ੀ ਉਹਨੇ ਸਰੈਂਡਰ ਕੀਤਾ ਸੀ। ਹੁਣ ਇਹ ਇੱਕ ਬਿਲਕੁਲ ਵੱਖਰਾ ਵਿਸ਼ਾ ਹੈ ਔਰ ਅਸੀਂ ਕਿਸੇ ਵੇਲੇ ਦੇ ਵਿੱਚ ਡਿਟੇਲ 'ਚ ਗੱਲ ਕਰਾਂਗੇ ਕਿ ਕਿਵੇਂ ਜਿਹੜਾ ਭਾਰਤ ਜੇ ਪਾਕਿਸਤਾਨ 'ਚ ਕੋਈ ਹਾਂ ਦਾ ਨਾਰਾ ਉਹ ਕਸ਼ਮੀਰੀ ਲੋਕਾਂ ਦੇ ਲਈ ਵੀ ਮਾਰਦੇ ਨੇ ਜਾਂ
ਕੋਈ ਸਿੱਖਾਂ ਪ੍ਰਥਾਏ ਵੀ ਕੋਈ ਮੀਡੀਆ 'ਚ ਗੱਲ ਹੁੰਦੀ ਹੈ ਤੇ ਇਹਨੂੰ ਇਹ ਜਿਹੜੀ ਹੈ ਇੰਟਰਫੇਰੈਂਸ ਇਨ ਦਾ ਇੰਟਰਨਲ ਮੈਟਰ, ਜਿਵੇਂ ਜਸਟਿਨ ਟਰੂਡੋ ਨੇ ਜੇ ਕਿਸਾਨਾਂ ਦੇ ਪੀਸਫੁਲ ਪ੍ਰੋਟੈਸਟ ਦੀ ਗੱਲ ਕੀਤੀ ਤੇ ਕੱਲਾ ਉਹੀ ਚੌਂਟੇ ਨਹੀਂ ਉਹਨਾਂ ਨੇ ਜਿਹੜਾ ਉਹਨਾਂ ਨੇ ਉਹ ਉਹਨਾਂ ਦੇ ਚੱਕਣ ਤੱਕ ਗਏ, 22 ਐਂਬੈਸਡਰਾਂ ਤੋਂ ਲਿਖਵਾਇਆ ਕਿ ਵੀ ਇਹ ਬਿਲਕੁਲ ਇੰਟਰਫੇਰੈਂਸ ਹੈ ਦੂਜਾ। ਔਰ ਇਹ ਜੇ ਇਹਨਾਂ ਨੂੰ ਐਕਸਪੋਜ਼ ਕੀਤਾ ਜਾਏ ਕਿ ਕਿਵੇਂ ਇਹਨਾਂ ਦੀ ਇੰਟੈਲੀਜੈਂਸ ਏਜੰਸੀ ਨੇ, ਰਾ ਨੇ, ਇੰਟੈਲੀਜੈਂਸ ਬਿਊਰੋ ਨੇ ਮਸ਼ਰਕੀ ਬੰਗਾਲ ਦੇ ਵਿੱਚ ਕਿਵੇਂ ਮੁਕਤੀ ਵਾਹਿਨੀ ਖੜੀ ਕੀਤੀ, ਕਿਵੇਂ ਟਰਬਲ ਕ੍ਰੀਏਟ ਕੀਤੀ, ਕਿਵੇਂ ਮੁਜੀਬੁਰ ਰਹਿਮਾਨ ਫਾਈਨਲੀ ਜਿਹੜਾ ਹੈ ਉਹ ਇਹਨਾਂ ਦੇ ਹੱਕ 'ਚ ਭੁਗਤਿਆ, ਔਰ ਕਿਵੇਂ ਡਾਇਰੈਕਟ ਫੌਜ ਦੀ ਜਿਹੜੀ ਹੈ ਉਹ ਦਖਲ ਅੰਦਾਜ਼ੀ ਦੇ ਨਾਲ ਪਾਕਿਸਤਾਨ ਨੂੰ ਦੋ ਹਿੱਸਿਆਂ ਦੇ ਵਿੱਚ ਵੰਡ ਦਿੱਤਾ। ਔਰ ਕਿਉਂਕਿ ਹਜ਼ਾਰਾਂ ਮੀਲਾਂ ਦਾ ਆਪਸ ਦੇ ਵਿੱਚ ਫਰਕ ਸੀ, ਰਾਤ ਉਹਨਾਂ ਦੀ ਬਾਰਡਰ ਤਾਂ ਲੱਗਦਾ ਨਹੀਂ ਵੈਸਟ ਪਾਕਿਸਤਾਨ ਔਰ ਈਸਟ ਪਾਕਿਸਤਾਨ ਦਾ, ਲੇਕਿਨ ਜਿਸ ਅੰਦਾਜ਼ ਦੇ ਵਿੱਚ ਇਹ ਸਾਰਾ ਹੋਇਆ ਉਸ ਸਾਰੇ ਚੋਂ ਬਜਾਏ ਕਿ ਇਹ ਇਹਨਾਂ ਨੂੰ ਸ਼ਰਮਿੰਦਗੀ ਕੋਈ ਇੰਟਰਨੈਸ਼ਨਲ ਫਰੰਟ ਤੇ ਦਿੰਦਾ ਹੈ ਕਿ ਵੀ ਤੁਸੀਂ ਇੱਕ ਮੁਲਕ ਦੀ ਜਿਹੜੀ ਹੈ ਉਸ ਇੰਟੈਗ੍ਰਿਟੀ ਸੋਵਰਨਿਟੀ ਨੂੰ ਵਾਇਓਲੇਟ ਕਰਕੇ ਮੁਲਕ ਨੂੰ ਦੋ ਹਿੱਸਿਆਂ 'ਚ ਤੋੜ ਦਿੱਤਾ। ਔਰ ਮੈਂ ਸਮਝਦਾ ਵੀ ਇਹ ਇੱਕ ਵੈਲਿਡ ਗਰਾਊਂਡ ਹੋਣੀ ਚਾਹੀਦੀ ਸੀ ਹੁਣ ਤੱਕ ਪਾਕਿਸਤਾਨ ਵੱਲੋਂ ਖੁੱਲ੍ਹ ਕੇ, ਭਾਵੇਂ ਉਹ ਸਿੱਖਾਂ ਦਾ ਖਾਲਿਸਤਾਨ ਦਾ ਇਸ਼ੂ ਹੈ ਜਾਂ ਨਾਰਥ ਈਸਟ ਦਾ ਨਾਗਾਲੈਂਡ ਦਾ ਇਸ਼ੂ ਹੈ ਜਾਂ ਕਸ਼ਮੀਰ ਦਾ ਇਸ਼ੂ ਹੈ, ਪਰ ਸਮਹਾਉ ਪਾਕਿਸਤਾਨ ਹਮੇਸ਼ਾ ਹੀ ਇੱਕ ਡਿਫੈਂਸਿਵ ਜਿਹੀ ਇਸ ਦੇ ਉੱਤੇ ਪੋਲਿਟਿਕਸ ਕਰਦਾ ਰਿਹਾ। ਲੇਕਿਨ ਅਸੀਂ ਇਸ ਮੌਕੇ ਦੇ ਉੱਤੇ ਜਿਹੜਾ ਡਿਸਕਸ਼ਨ ਦਾ ਪਾਰਟ ਹੈ ਕਿ ਵੀ ਇਹ ਜਿਹੜਾ ਬੰਗਲਾਦੇਸ਼ ਦੀ ਕ੍ਰੀਏਸ਼ਨ, ਔਰ ਇਸ ਗੱਲ ਦਾ ਧਿਆਨ ਰਹੇ ਕਿ ਅੱਜ ਜਿਨ੍ਹਾਂ ਦੇ ਕੋਲ ਪੋਲੀਟੀਕਲ ਪਾਵਰ ਹੈ, RSS ਦਾ ਮੋਦੀ ਬਹੁਤ ਵਾਰੀ ਸਾਡੇ ਆਪਣੇ ਵੀ ਕਈ ਵਾਜਪਾਈ ਦੀ ਤਾਰੀਫ ਕਰਨਗੇ ਕਿ ਜੀ ਉਹ ਮੋਡਰੇਟ ਸੀ ਫਲਾਣਾ। ਜਦੋਂ ਇੰਦਰਾ ਗਾਂਧੀ ਨੇ ਇਹ ਮਸ਼ਰਕੀ ਬੰਗਾਲ ਨੂੰ ਬੰਗਲਾਦੇਸ਼ ਬਣਾਇਆ, ਪਹਿਲਾ ਜਿਹੜਾ ਬਿਆਨ ਅਟਲ ਬਿਹਾਰੀ ਵਾਜਪਾਈ ਦਾ ਸੀ ਕਿ ਦੁਰਗਾ ਮਾਤਾ ਦਾ ਅਵਤਾਰ ਹੈ। ਹੁਣ ਦੁਰਗਾ ਜਿਹੜੀ ਹੈ ਗੋਡੈਸ ਦੁਰਗਾ ਰਾਖਸ਼ਾਂ ਨੂੰ ਮਾਰਨ ਵਾਲੀ ਹੈ, ਔਰ ਇਹ ਜਿਹੜਾ ਸਾਰਾ ਪਾਰਟ ਹੈ ਉਹਨੂੰ ਦੁਰਗਾ ਬਣਾਉਣ ਵਾਲਾ ਵਾਜਪਾਈ, ਤੇ ਹੁਣ ਜਿਹੜਾ ਅੱਗੋਂ ਆਇਆ ਉਹ ਹੁਣ ਬਾਕੀਆਂ ਨੂੰ ਵਾਪਸ ਹਿੰਦੂ ਬਣਾਉਣ ਵੱਲ ਤੁਰਿਆ ਹੋਇਆ। ਲੇਕਿਨ ਇਸ ਸਾਰੇ 'ਚ ਅਸੀਂ ਇਹ ਵੀ ਦੇਖਦੇ ਹਾਂ ਵੀ ਉਸ ਪੀਰੀਅਡ 'ਚ ਇਹ 71 ਤੋਂ ਜੇ ਦੌਰ ਦੀ ਗੱਲ ਕਰੀਏ, ਅਸੀਂ ਸਟੂਡੈਂਟ ਲਾਈਫ 'ਚ ਸੀ ਔਰ ਬਹੁਤ ਸਾਰੇ ਸਾਡੇ ਸਿੱਖ ਨੌਜਵਾਨ ਵੀ ਜਿਹੜੇ ਜ਼ਾਹਰ ਹੈ ਫੌਜ ਦੇ ਵਿੱਚ, ਔਰ ਜਿਹੜਾ ਸਰੈਂਡਰ ਜਨਰਲ ਨਿਆਜ਼ੀ ਨੇ ਕੀਤਾ, ਲੈਫਟੀਨੈਂਟ ਜਨਰਲ ਜਗਜੀਤ ਸਿੰਘ ਅਰੋੜੇ ਦੇ ਸਾਹਮਣੇ ਕੀਤਾ, ਔਰ ਉਹ ਤਸਵੀਰਾਂ ਵੀ ਕਿ ਅਰੋੜਿਆਂ ਨੂੰ ਸਰੈਂਡਰ ਕਰ ਰਹੇ, ਤੇ ਸਾਡੇ ਵੀ ਕਈ ਛਾਤੀ ਚੌੜੀ ਕਰਕੇ ਘੁੰਮਦੇ ਸੀ ਜੀ ਦੇਖੋ ਜਨਰਲ ਦੇ ਸਾਹਮਣੇ ਕੀਤਾ। ਔਰ ਉਸ ਦੌਰ 'ਚ ਉਸ ਤੋਂ ਬਾਅਦ ਵਿਦਿਨ ਇੰਡੀਆ ਮਾਈਨੋਰਿਟੀਜ਼ ਨਾਲ ਕੀ ਹੋਇਆ, ਮੈਂ ਉਹਦਾ ਇੱਕ ਵਾਕਿਆ ਦੱਸਣਾ ਚਾਹੁੰਦਾ ਕਿ ਉਦੋਂ ਬੜੀ ਹੌਟ ਏਅਰ ਸੀ ਵਿਕਟਰੀ ਦੀ ਕਿ ਜੀ ਇੰਦਰਾ ਗਾਂਧੀ ਦਾ ਤਾਂ ਸਟੇਟਸ ਚੁੱਕਿਆ ਹੀ ਹੋਇਆ ਸੀ, ਸਿੱਖ ਵੀ ਸਮਝਦੇ ਸੀ ਕਿ ਜੀ ਦੇਖੋ ਸਾਡੀ ਫੌਜ ਨੇ ਆਹ ਤੇ ਉਹ, ਉਦੋਂ ਤੱਕ ਅਜੇ ਜਿਹੜਾ ਪੈਟਰੀਓਟਿਜ਼ਮ ਦਾ ਹਿੰਦੂਤਵੀਆਂ ਨੇ ਕੀੜਾ ਵਾੜਿਆ ਹੋਇਆ ਸੀ, ਦਿਮਾਗ 'ਚ ਵੜਿਆ ਹੋਇਆ ਸੀ, ਉਹ ਤਾਂ ਜੂਨ 84 ਤੋਂ ਬਾਅਦ ਨਿਕਲਣਾ ਸ਼ੁਰੂ ਹੋਇਆ। ਔਰ ਉਸ ਪੀਰੀਅਡ 'ਚ ਚੰਡੀਗੜ੍ਹ ਤੋਂ ਇੱਕ ਸਟੂਡੈਂਟਸ ਦਾ ਜਿਹੜਾ ਗਰੁੱਪ, ਜਿਹੜੇ ਅਕਸਰ ਸਰਦਾਰ ਕਪੂਰ ਸਿੰਘ ਜਿਹੜੇ ਸਾਡੇ ਵੱਡੇ ਫਿਲਾਸਫਰ ਹੋਏ ਨੇ, ਉਹਨਾਂ ਨੂੰ ਮਿਲਣ ਉਹ ਗਏ ਔਰ ਬੜਾ ਉਹ ਖੁਸ਼ੀ ਦੇ ਵਿੱਚ ਇਜ਼ਹਾਰ ਕਰ ਰਹੇ ਸੀ, ਦੇਖੋ ਜੀ ਮਤਲਬ ਕਿਆ ਬਹਾਦਰੀ ਦਿਖਾਈ ਔਰ ਕਿਆ, ਔਰ ਉਹਦੇ ਵਿੱਚ ਜਿਹੜਾ ਸਾਰਾ ਮੁਕਤੀ ਵਾਹਿਨੀ ਨੂੰ ਟ੍ਰੇਨਡ ਕਰਨ ਔਰ ਦੂਜੇ ਤੀਜੇ 'ਚ ਇੱਕ ਵੱਡਾ ਰੋਲ ਜਿਹੜਾ ਉਸ ਵੇਲੇ ਬ੍ਰਿਗੇਡੀਅਰ ਸੀ ਸੁਬੇਗ ਸਿੰਘ, ਜਿਹਨੂੰ ਬਾਅਦ 'ਚ ਜਿਹੜਾ ਮੇਜਰ ਜਨਰਲ ਸੁਬੇਗ ਸਿੰਘ, ਔਰ ਜਿਹੜਾ ਜੂਨ 84 'ਚ ਸੰਤ ਜਰਨੈਲ ਸਿੰਘ ਖਾਲਸਾ ਪਿੰਡਾਂ ਵਾਲਿਆਂ ਦੇ ਨਾਲ ਅਕਾਲ ਤਖਤ ਨੂੰ ਡਿਫੈਂਡ ਕਰਦੇ ਆ, ਭਾਰਤੀ ਫੌਜ ਨੂੰ ਡਿਫੀਟ ਦਿੰਦੇ ਆ 72 ਘੰਟੇ, ਜਿਹਨੇ ਸ਼ਹੀਦੀ ਪਾਈ। ਔਰ ਉਸੇ ਹੀ ਸੁਬੇਗ ਸਿੰਘ ਨੂੰ ਕਿਵੇਂ ਡਿਸਗ੍ਰੇਸ ਕਰਕੇ ਇਹ ਸਾਰੀ 71 ਵਾਰ ਤੋਂ ਬਾਅਦ ਕਰਪਸ਼ਨ ਚਾਰਜ ਲਾ ਕੇ ਕੱਢਿਆ ਗਿਆ, ਵੱਖਰੀ ਕਹਾਣੀ ਹੈ। ਪਰ ਮੈਂ ਇਹ ਕਹਿ ਰਿਹਾ ਵੀ ਜਨਰਲ ਸੁਬੇਗ ਸਿੰਘ ਜਾਂ ਜਗਜੀਤ ਸਿੰਘ ਅਰੋੜਾ ਜਾਂ ਇਹ ਸਾਰੇ ਬੜੇ ਪ੍ਰਾਈਡ ਵਾਲੇ ਨਾਂ ਬਣੇ ਹੋਏ ਸੀ, ਔਰ ਹਿੰਦੂ ਵੀ ਜਿਹੜੇ ਨੇ ਉਹ ਚਾਂਬਲ ਕੇ ਜਿਹੜਾ ਉਹ ਸਿੱਖਾਂ ਦੀਆਂ ਤਾਰੀਫਾਂ ਕਰ ਰਹੇ ਸੀ। ਔਰ ਇਹ ਸਟੂਡੈਂਟਸ ਦਾ ਗਰੁੱਪ ਜਦੋਂ ਸਰ ਕਪੂਰ ਸਿੰਘ ਹੋਰਾਂ ਨੂੰ ਮਿਲਿਆ ਔਰ ਉਹਨਾਂ ਨੇ ਦੱਸਿਆ ਕਿ ਜੀ ਦੇਖੋ ਇਹ ਹੈ, ਤਾਂ ਉਹ ਚੁੱਪ ਰਹੇ ਬੜੇ ਗੰਭੀਰ, ਔਰ ਸਾਰੇ ਇੱਕਦਮ, ਕਿਉਂਕਿ ਸਰਦਾਰ ਸਾਹਿਬ ਦਾ ਇੱਕ ਆਪਣਾ ਜਿਹੜਾ ਰਵੱਈਆ ਵੀ ਹੁੰਦਾ ਸੀ ਉਹ ਸਖਤ ਵੀ ਸੀ, ਉਹ ਸਾਰੇ ਚੁੱਪ ਰਹੇ। ਔਰ ਜਦੋਂ ਬਿਲਕੁਲ ਉਹਨਾਂ ਦਾ ਜਿੰਨਾ ਖੁਸ਼ੀ ਸੀ ਸਾਰੀ ਕਾਫੂਰ ਹੋਈ ਤੇ ਸਰਦਾਰ ਸਾਹਿਬ ਨੇ ਸ਼ੁਰੂਆਤ ਕੀਤੀ, ਉਹਨਾਂ ਨੇ ਕਿਹਾ ਹੁਣ ਭਾਰਤ ਵਿੱਚ ਘੱਟ ਗਿਣਤੀਆਂ ਦੀ ਸ਼ਾਮਤ ਆਏਗੀ। ਹੁਣ ਘੱਟ ਗਿਣਤੀ ਅਕਲੀਅਤ ਨੂੰ ਕਹਿੰਦੇ ਨੇ, ਕਿਉਂਕਿ ਇਹ ਲਫ਼ਜ਼ ਸਾਡੇ ਇਧਰਲੇ ਪੰਜਾਬ 'ਚ ਜ਼ਿਆਦਾ ਘੱਟ ਗਿਣਤੀ ਹੁੰਦਾ, ਉਧਰ ਅਕਲੀਅਤ ਕਹਿੰਦੇ ਨੇ। ਔਰ ਉਹ ਸਾਰੇ ਸਟੂਡੈਂਟ ਜਿਹੜੇ ਨੇ ਉਹ ਚੁੱਪ ਕਰਕੇ ਦੇਖਦੇ ਰਹੇ। ਉਹਨਾਂ ਨੇ ਕਿਹਾ ਕਿ ਵੀ ਇਹ ਸਰਦਾਰ ਸਾਹਿਬ ਤੋਂ ਪਤਾ ਸੀ ਕਿ ਵੀ ਉਹ
ਫਾਰਸਾਈਟਡਨੈਸ ਰੱਖਦੇ ਨੇ। ਜੀ ਲੇਕਿਨ ਮੈਂ ਕਹਿੰਦਾ ਵੀ ਇਹ ਇੱਕ ਜੁਮਲਾ ਜਿਹੜਾ ਸਰਦਾਰ ਕਪੂਰ ਸਿੰਘ ਨੇ ਕਿਹਾ, ਜੇ ਤੁਸੀਂ ਹੁਣ ਇਹਨਾਂ 50 ਸਾਲਾਂ ਦੀ ਹਿਸਟਰੀ ਦੇਖੋ ਤੇ ਤੁਸੀਂ ਦੇਖੋ ਕਿ 71 ਤੋਂ ਬਾਅਦ ਫਿਰ ਕਿਉਂਕਿ ਪਾਕਿਸਤਾਨ ਦਾ ਸਟਰੋਂਗ ਹੋਣਾ, ਸਲਾਮਤ ਹੋਣਾ, ਦੂਸਰਾ ਇਹ ਗਾਰੰਟੀ ਵੀ ਸੀ ਭਾਰਤ ਦੇ ਵਿੱਚ ਅਕਲੀਅਤਾਂ ਦੀ ਸੇਫਟੀ ਦੀ। ਜੀ ਤੇ ਜਦੋਂ ਉਹਨਾਂ ਦੇ ਇੰਨੇ ਹੌਸਲੇ ਵੱਧ ਗਏ ਕਿ ਉਹਨਾਂ ਨੇ ਦੇਸ਼ ਹੀ 2 ਹਿੱਸਿਆਂ 'ਚ ਤੋੜ ਦਿੱਤਾ ਹੈ, ਉਹਨੇ ਕਿਹਾ ਜੇ ਹੁਣ ਇਹ ਨਹੀਂ ਹੈ ਤੇ ਹੁਣ ਬਾਕੀਆਂ ਨੂੰ ਕਿਹਨੇ ਪੁੱਛਣਾ ਹੈ। ਔਰ ਤੁਸੀਂ ਜੇ ਦੇਖੋਗੇ ਕਿ ਜੇ ਫਿਰ ਬਦਕਿਸਮਤੀ ਦਾ ਦੌਰ, ਫਿਰ ਗੱਲ ਇੱਥੇ ਨਹੀਂ ਹੋਈ, ਉਸੇ ਹੀ ਇੰਦਰਾ ਗਾਂਧੀ ਨੇ 1974 ਦੇ ਵਿੱਚ ਜਿਹੜਾ ਉਹ ਰਾਜਸਥਾਨ ਦੇ ਪੋਖਰਾਨ ਦੇ ਵਿੱਚ ਐਟਮ ਧਮਾਕਾ ਕਰਕੇ ਆਪਣੇ ਆਪ ਨੂੰ ਐਟੋਮਿਕ ਪਾਵਰ ਡਿਕਲੇਅਰ ਕਰਤਾ। ਪਾਕਿਸਤਾਨ ਅਜੇ ਐਟੋਮਿਕ ਪ੍ਰੋਗਰਾਮ ਦੇ ਕਿਤੇ ਨੇੜੇ ਤੇੜੇ ਵੀ ਨਹੀਂ ਸੀ, ਜਿਹੜਾ ਬਾਅਦ ਚ ਜ਼ੁਲਫਿਕਾਰ ਅਲੀ ਭੁੱਟੋ ਨੇ ਉਹਨੂੰ ਐਕਸਪੀਡਾਈਟ ਕੀਤਾ। ਹੁਣ ਇਹ ਉਹ ਪੀਰੀਅਡ ਸੀ ਜਿਹਨੂੰ ਅਸੀਂ ਫਾਰਸਾਈਟਡਨੈਸ ਕਹਿੰਦੇ ਹਾਂ, ਕਿ ਫਿਰ ਕਿਵੇਂ 70s ਦੇ ਐਂਡ ਤੱਕ ਪਹੁੰਚਦੇ ਆ। 70s 5-6 ਦੇ ਵਿੱਚ ਇੰਦਰਾ ਗਾਂਧੀ ਨੇ ਐਮਰਜੈਂਸੀ ਲਾਈ, ਐਮਰਜੈਂਸੀ ਦੇ ਖਿਲਾਫ ਸਿੱਖ ਖਲੋਤੇ। ਫਿਰ ਇੰਦਰਾ ਗਾਂਧੀ ਵਾਪਸ 80 ਜਦੋਂ ਪਾਵਰ 'ਚ ਆਈ, ਫਿਰ ਸਿੱਖਾਂ ਨੂੰ ਟਾਰਗੇਟ ਕਰਕੇ ਜੂਨ 84 ਦਾ ਘੱਲੂਘਾਰਾ, ਨਵੰਬਰ 84 ਦਾ ਘੱਲੂਘਾਰਾ ਰਾਜੀਵ ਗਾਂਧੀ ਨੇ ਕਰਵਾਇਆ। ਇਹੀ ਰਾਜੀਵ ਗਾਂਧੀ ਹੈ ਜਿਹਨੇ 1985 ਚ ਬਾਬਰੀ ਮਸਜਿਦ ਦਾ ਦਰਵਾਜ਼ੇ ਖੋਲੇ। ਔਰ ਫਿਰ ਕੀ ਨੀਤੀਆਂ ਨੇ, ਕਿੱਧਰ ਨੂੰ ਇਹ ਲੈ ਕੇ ਗਏ, ਕਾਂਗਰਸ ਦਾ ਸੌਫਟ ਹਿੰਦੂਤਵਾ। ਤੇ ਫਿਰ ਅਲਟੀਮੇਟਲੀ ਉਸੇ ਹੀ ਰਾਜੀਵ ਗਾਂਧੀ ਦੀ ਕਿਤਾਬ ਚੋਂ, ਇੰਦਰਾ ਗਾਂਧੀ ਦੀ ਕਿਤਾਬ ਚੋਂ ਇੱਕ ਵਰਕਾ ਪੜ੍ਹ ਕੇ 2002 ਚ ਮੁਸਲਮਾਨਾਂ ਦੀ ਨਸਲਕੁਸ਼ੀ ਮੋਦੀ ਨੇ ਕੀਤੀ। ਔਰ ਅੱਜ ਜਿਹੜਾ ਕੰਪੀਟੀਸ਼ਨ ਬੀਜੇਪੀ ਜਾਂ ਕਾਂਗਰਸ 'ਚ ਹੈ, ਉਹ ਸੌਫਟ ਹਿੰਦੂਤਵਾ ਤੇ ਹਾਰਡ ਹਿੰਦੂਤਵਾ ਦਾ। 200 ਮਿਲੀਅਨ ਮੁਸਲਮਾਨ ਖੌਫਜ਼ਦਾ ਕਰ ਦਿੱਤੇ, ਜੋ ਹਸ਼ਰ ਜੰਮੂ ਕਸ਼ਮੀਰ ਦਾ ਕੀਤਾ ਹੈ, ਸਟੇਟ ਦਾ ਵੀ, ਲੋਕਾਂ ਦਾ ਵੀ। ਔਰ ਜੋ ਹਸ਼ਰ ਅੱਜ ਸਿੱਖਾਂ ਦਾ ਹੋਣ ਜਾ ਰਿਹਾ ਹੈ। ਫਿਜ਼ੀਕਲ ਜੈਨੋਸਾਈਡ ਤਾਂ 80s 'ਚ ਹੋਇਆ ਹੈ, ਇਕਨੋਮਿਕਲ ਜੈਨੋਸਾਈਡ ਬਹੁਤ ਵਾਰ ਜਦੋਂ ਇਹ ਫਾਰਮਰ ਇਸ਼ੂ ਵੀ ਕਿਹਾ ਜਾ ਰਿਹਾ, ਮੈਂ ਤਾਂ ਇਹ ਟਰਮ ਕਹਿੰਦਾ ਕਿ ਵੀ ਇਹ ਇਕਨੋਮਿਕ ਜੈਨੋਸਾਈਡ ਸਿਰਫ ਬੰਦੇ ਮਾਰਨਾ ਨਹੀਂ ਹੁੰਦਾ। ਤੁਸੀਂ ਉਹਨਾਂ ਹਿਸਟੋਰੀਕਲ ਜੈਨੋਸਾਈਡ ਕਿਵੇਂ ਹਿਸਟਰੀ ਬਦਲੀ ਹੈ, ਇਹ ਇਕਨੋਮਿਕਲ ਜੈਨੋਸਾਈਡ ਹੈ ਜਿਹਦੀ ਬਿਗਨਿੰਗ 80s ਦੇ ਵਿੱਚ ਹੀ ਹੋ ਗਈ, ਭਾਵੇਂ ਮਿਨੀਮਮ ਸਪੋਰਟ ਪ੍ਰਾਈਸ ਦੇ ਨਾਂ ਥੱਲੇ ਆਇਆ। ਹੁਣ ਇਹ ਫਾਈਨਲ ਹੈ ਕਿ ਬਈ ਇਹਨਾਂ ਦੀ ਰਾਈਸ ਬਾਉਲ ਹੀ ਤੋੜ ਦਿਓ, ਤੁਹਾਡਾ ਉਹ ਠੂਠਾ ਹੀ ਤੋੜ ਦਿਓ ਜਿਹਦੇ 'ਚ ਤੁਸੀਂ ਜਿਹੜਾ ਈਵਨ ਖਾਣ ਲਈ ਕੁਝ ਪਾਉਂਦੇ ਹੋ। ਸੋ ਮੈਂ ਸਮਝਦਾ ਵੀ ਅੱਜ ਜਦੋਂ ਅਸੀਂ ਇਹ 49 ਸਾਲ ਬਾਅਦ ਇਹਨਾਂ ਦੀ ਡਰਾਮੇਬਾਜ਼ੀ ਦੇਖ ਰਹੇ ਹਾਂ ਕਿ ਮੋਦੀ ਨੇ ਐਲਾਨਿਆ ਦਿੱਲੀ 'ਚ ਕਿ ਜੀ ਅਸੀਂ ਜਿਹੜਾ ਇਸ ਨੂੰ ਸਵਰਨਮ ਵਿਜੇ ਮਾਰਸ਼ਲ ਕਿ 50 ਸਾਲ ਨੈਕਸਟ ਈਅਰ ਹੋਣੇ ਨੇ, ਇਹਨੂੰ ਅਸੀਂ ਮਨਾ ਰਹੇ ਹਾਂ। ਔਰ 4 ਮਸ਼ਾਲਾਂ ਦੇ ਕੇ ਉਹਨਾਂ ਡਾਇਰੈਕਸ਼ਨਾਂ 'ਚ ਪਿੰਡਾਂ 'ਚ ਜਾਣਗੇ ਜਿਨ੍ਹਾਂ ਨੂੰ 71 'ਚ ਪਰਮਵੀਰ ਚੱਕਰ, ਮਹਾਵੀਰ ਚੱਕਰ ਇਹ ਉਹ ਮਿਲਿਆ। ਔਰ ਇਹ ਸਾਡੀ ਵੀਰਿਆ ਦਿਵਸ ਹੈ, ਵਿਜੇ ਦਿਵਸ ਹੈ। ਔਰ ਆਉਣ ਵਾਲੇ ਦਿਨਾਂ 'ਚ ਇਹਨੂੰ ਇਹ ਜਿਹੜਾ ਇਹਦੇ ਥੱਲੇ ਲੁਕਣ ਦੀ ਕੋਸ਼ਿਸ਼ ਕਰਨਗੇ, ਦੇਖੋ ਜੀ ਕਿਵੇਂ। ਔਰ ਅਸੀਂ ਇਹ ਦੱਸਾਂਗੇ ਕਿ ਭਾਈ ਹੁਣ ਸਿੱਖ ਫੌਜੀ ਜਿਹੜੇ ਨੇ, ਉਹ ਭਾਵੇਂ ਸਰਵਿੰਗ ਨੇ ਜਾਂ ਰਿਟਾਇਰਡ ਨੇ, ਉਹ ਕੀ ਡਾਇਰੈਕਸ਼ਨ ਲੈਣ ਜਾ ਰਹੇ ਨੇ, ਇਹ ਅਸੀਂ ਅਗਲੇ ਸੈਗਮੈਂਟ 'ਚ ਗੱਲਬਾਤ ਕਰਾਂਗੇ। ਜਾ ਰਹੇ ਹਾਂ ਜੀ ਡਾਕਟਰ ਸਾਹਿਬ, ਤੁਹਾਡਾ ਬਹੁਤ ਬਹੁਤ ਸ਼ੁਕਰੀਆ। ਸੋ ਇੱਥੇ ਲੈਣੇ ਬ੍ਰੇਕ। ਵਿਊਅਰਸ ਤੁਸੀਂ ਕਿਤੇ ਨਹੀਂ ਜਾਣਾ, ਮਿਲਦੇ ਹਾਂ ਛੋਟੇ ਜਿਹੇ ਬ੍ਰੇਕ ਤੋਂ ਬਾਅਦ। ਕਦੋਂ ਤੱਕ, ਹਾਂ ਕਦੋਂ ਤੱਕ ਅਸੀਂ ਭਾਰਤ ਅਤੇ ਦੁਨੀਆ ਭਰ ਦੇ ਵਿੱਚ ਵਸਦੇ ਸਿੱਖਾਂ ਦੇ ਮਸਲਿਆਂ ਤੇ ਭਾਰਤੀ ਚੈਨਲਾਂ ਦਾ ਝੂਠਾ ਪ੍ਰੋਪੇਗੈਂਡਾ ਬਰਦਾਸ਼ਤ ਕਰਦੇ ਰਹਾਂਗੇ? ਆਓ ਮੇਰੇ ਨਾਲ ਜੁੜੋ ਪ੍ਰੋਗਰਾਮ ਗੁਫ਼ਤਗੂ ਵਿੱਚ। ਸਿੱਖ ਨਜ਼ਰੀਏ ਤੋਂ ਰੋਜ਼ਾਨਾ ਵਾਪਰ ਰਹੀਆਂ ਘਟਨਾਵਾਂ ਦਾ ਵਿਸ਼ਲੇਸ਼ਣ ਕਰੀਏ। ਲਾਈਵ ਕਾਲਸ ਅਤੇ ਈਮੇਲਸ ਰਾਹੀਂ ਇਸ ਪ੍ਰੋਗਰਾਮ ਦਾ ਹਿੱਸਾ ਬਣੋ। ਮੰਡੇ ਟੂ ਫਰਾਈਡੇ ਰਾਤ 9:30 ਵਜੇ ਸਿਰਫ TV 84 ਤੇ। ਕੀ ਤੁਸੀਂ ਰੋਜ਼ਾਨਾ ਕੰਮ ਤੇ ਆਪਣਾ ਵਧੇਰੇ ਸਮਾਂ ਬਿਤਾਉਣ ਤੋਂ ਪਰੇਸ਼ਾਨ ਹੋ? ਆਪਣੀ ਪੂੰਜੀ ਨੂੰ ਕੰਮ ਤੇ ਲਗਾਓ, ਸਾਡੇ ਨਾਲ ਇਨਵੈਸਟ ਕਰੋ। ਅਸੀਂ ਤੁਹਾਡੀ ਪੂੰਜੀ ਤੋਂ ਤੁਹਾਡੇ ਲਈ ਵਧੇਰੇ ਪੈਸੇ ਬਣਾ ਸਕਦੇ ਹਾਂ। ਅਸੀਂ ਪ੍ਰਾਈਵੇਟ ਇਕੁਇਟੀ ਇਨਵੈਸਟਮੈਂਟ ਫਰਮ ਹਾਂ ਤੇ ਕਮਰਸ਼ੀਅਲ ਰੀਅਲ ਏਸਟੇਟ ਵਿੱਚ ਮਾਹਿਰ ਹਾਂ। ਪ੍ਰਾਪਰਟੀ ਮੈਨੇਜਮੈਂਟ, ਲੀਜ਼ਿੰਗ, ਐਸੈਟ ਮੈਨੇਜਮੈਂਟ, ਕਮਰਸ਼ੀਅਲ ਰੀਅਲ ਏਸਟੇਟ ਇਨਵੈਸਟਮੈਂਟ ਵਿੱਚ ਸਾਰੀਆਂ ਸੇਵਾਵਾਂ ਲਈ ਅਮਰੀਕਾ ਭਰ ਵਿੱਚੋਂ ਤੁਸੀਂ ਸਾਡੇ ਤੱਕ ਪਹੁੰਚ ਕਰ ਸਕਦੇ ਹੋ। ਆਜ਼ਾਦ ਕਮਰਸ਼ੀਅਲ ਰੀਅਲਟੀ ਸਰਵਿਸਿਜ਼ ਤੇ ਆਜ਼ਾਦ ਫੈਮਿਲੀ ਟਰਸਟ, 701 ਨਾਰਥ ਪੋਸਟ ਓਕ ਰੋਡ, ਸੂਈਟ ਨੰਬਰ 204, ਹਿਊਸਟਨ, ਟੈਕਸਸ। ਤੁਸੀਂ ਸਾਨੂੰ ਸਾਡੇ ਫੋਨ ਨੰਬਰ 7136861277
ਤੇ ਵੀ ਸੰਪਰਕ ਕਰ ਸਕਦੇ ਹੋ। ਆਜ਼ਾਦ ਕਮਰਸ਼ੀਅਲ ਰਿयलिटी ਸਰਵਿਸਿਜ਼। ਵਿਊਅਰਸ ਵੈਲਕਮ ਬੈਕ ਟੂ ਪ੍ਰੋਗਰਾਮ। ਵਿਊਅਰਸ ਹੁਣ ਆਪਾਂ ਗੱਲਬਾਤ ਕਰਨ ਜਾ ਰਹੇ ਹਾਂ ਕਿ ਕਿਸ ਤਰ੍ਹਾਂ ਕਿਸਾਨ ਮੋਰਚੇ ਦਾ ਜਿਹੜਾ ਅਸਰ ਹੁਣ ਭਾਰਤੀ ਫੌਜ ਦੇ ਸਰਵਿੰਗ ਤੇ ਰਿਟਾਇਰ ਫੌਜੀਆਂ ਵਿੱਚ ਸਪਸ਼ਟ ਜਿਹੜਾ ਉਹ ਦੇਖਣ ਨੂੰ ਮਿਲ ਰਿਹਾ ਹੈ। ਸੋ ਉਹ ਖੁੱਲ ਕੇ ਕਿਸਾਨ ਮੁੱਦੇ ਦੇ ਹੱਕ ਵਿੱਚ ਨਿੱਤਰ ਰਹੇ ਨੇ। ਇਸ ਨੇ ਭਾਰਤੀ ਏਜੰਸੀਆਂ ਨੂੰ ਜਿਹੜਾ ਉਹ ਵਕਤ ਪਾ ਦਿੱਤਾ ਹੈ। ਸੋ ਇਸ ਬਾਰੇ ਆਪਾਂ ਵਿਚਾਰ ਚਰਚਾ ਕਰਨ ਜਾ ਰਹੇ ਹਾਂ ਔਰ ਨਾਲ ਹੀ ਰੂਹ ਦੀ ਖੁਰਾਕ ਗੁਰਬਾਣੀ ਵਿਚਾਰਾਂ ਦੀ ਸਾਂਝ ਵੀ ਤੁਹਾਡੇ ਨਾਲ ਪਾਈ ਜਾਏਗੀ। ਸੋ ਅਸੀਂ ਚਾਹਾਂਗੇ ਕਿ ਤੁਸੀਂ ਸਾਡੇ ਨਾਲ ਇਸੇ ਤਰ੍ਹਾਂ ਬਣੇ ਰਹਿਣਾ। ਦੇਖਣ ਸੁਣ ਲਈ ਤੁਹਾਡਾ ਸਭ ਦਾ ਬਹੁਤ ਬਹੁਤ ਸ਼ੁਕਰੀਆ ਜੀ। ਡਾਕਟਰ ਸਾਹਿਬ ਕੀ ਕਹਿਣਾ ਚਾਹੋਗੇ? ਦੇਖੋ 1920 ਚ ਜਿਹੜੀ ਗੁਰਦੁਆਰਾ ਰਿਫਾਰਮ ਮੂਵਮੈਂਟ ਚੱਲੀ ਹਿੰਦੂ ਮਹੰਤਾਂ ਕੋਲੋਂ ਗੁਰਦੁਆਰੇ ਲੈਣ ਦੀ, ਉਹ ਇੰਨੀ ਕੁ ਸਿੱਖ ਕੌਮ ਦੇ ਵਿੱਚ, ਜਿਵੇਂ ਅੱਜ ਅਸੀਂ ਕਿਸਾਨ ਲਹਿਰ ਦੇ ਹਵਾਲੇ ਨਾਲ ਦੇਖ ਰਹੇ ਹਾਂ ਕਿ ਸਾਰੀ ਕੌਮ ਉੱਠ ਖੜੀ ਹੋਈ ਹੈ, ਖੜੇ ਹੋਏ। ਅੰਗਰੇਜ਼ ਝੁਕਣਾ ਨਹੀਂ ਸੀ ਚਾਹੁੰਦੇ, ਪਰ ਝੁਕਣਾ ਉਹਨਾਂ ਦੀ ਮਜਬੂਰੀ ਵੀ ਬਣਿਆ ਕਿਉਂਕਿ ਇਹਦਾ ਇਫੈਕਟ ਜਿਹੜੇ ਬ੍ਰਿਟਿਸ਼ ਫੌਜ ਦੇ ਵਿੱਚ ਸਿੱਖ ਸੀ ਔਰ ਜਿੱਥੇ ਮੋਰਚੇ ਚੱਲ ਰਹੇ ਸੀ ਸਭ ਤੋਂ ਵੱਧ ਗਿਣਤੀ 'ਚ ਫੌਜੀ ਉੱਥੋਂ ਹੀ ਜਾਂਦੇ ਸੀ। ਮਾਝਾ ਸੀ, ਅੰਮ੍ਰਿਤਸਰ, ਗੁਰਦਾਸਪੁਰ, ਲਾਹੌਰ, ਲਾਇਲਪੁਰ, ਇਹ ਸਾਰੀ ਬੈਲਟ ਸੀ। ਔਰ ਈਵਨ ਜੇ ਇਧਰੋਂ ਕਾਲ ਦਿੱਤੀ ਜਾਂਦੀ ਸੀ ਅਕਾਲੀ ਲੀਡਰਸ਼ਿਪ ਵੱਲੋਂ, ਅਕਾਲ ਤਖਤ ਤੋਂ, ਕਿ ਜੀ ਇਹ ਸਾਕਾ ਨਨਕਾਣਾ ਸਾਹਿਬ ਹੋਇਆ, ਕਾਲੀਆਂ ਪੱਗਾਂ ਬੰਨੋ ਪ੍ਰੋਟੈਸਟ, ਤੇ ਜਿਹੜੇ ਫੌਜੀ ਨੇ ਉਹ ਵੀ ਯੂਨੀਫਾਰਮ ਦੇ ਨਾਲ ਜਿਹੜਾ ਉਹ ਕਾਲੀ ਬੰਨਣ ਲੱਗ ਗਏ ਸੀ। ਸੋ ਅੰਗਰੇਜ਼ਾਂ ਨੇ ਦੇਖਿਆ ਵੀ ਇਹ ਤਾਂ, ਔਰ ਫੌਜ 'ਚ ਵੱਡੀ ਗਿਣਤੀ ਜਿਹਨਾਂ ਦੇ ਉੱਤੇ ਉਹ ਕਾਊਂਟ ਕਰਦੇ ਸੀ, ਅਜੇ ਫਸਟ ਵਰਲਡ ਵਾਰ ਖਤਮ ਹੋ ਕੇ ਹਟਿਆ ਸੀ ਔਰ ਬਹੁਤ ਕੁਰਬਾਨੀਆਂ ਦਿੱਤੀਆਂ ਸੀ ਫੌਜੀ, ਸਿੱਖ ਫੌਜੀਆਂ ਨੇ ਵੀ, ਜਿਵੇਂ ਪੰਜਾਬੀ ਮੁਸਲਮਾਨ ਫੌਜੀ ਵੀ ਬੜੀਆਂ ਸ਼ਹਾਦਤਾਂ ਹੋਈਆਂ ਸਾਰਿਆਂ ਦੀਆਂ। ਸੋ ਇੱਕ ਰੀਜ਼ਨ ਕਿ 4 ਸਾਲ ਬਾਅਦ ਅੰਗਰੇਜ਼ਾਂ ਨੇ ਹਾਲਾਂਕਿ ਉਸ ਪੀਰੀਅਡ 'ਚ ਉਹਨਾਂ ਪਿੰਡਾਂ 'ਚੋਂ ਭਰਤੀ ਰੋਕ ਦਿੱਤੀ ਸੀ ਕਿ ਵੀ ਇਹ ਤਾਂ ਬਾਗੀ ਫੌਜ 'ਚ ਵੜ ਜਾਣਗੇ। ਸੋ ਫੌਜ ਦਾ ਇੱਕ ਵੱਡਾ ਅਸਰ ਹੁੰਦਾ ਔਰ ਸਾਡੇ ਬਹੁਤ ਸਾਰੇ ਜਿਹੜੇ ਪਾਕਿਸਤਾਨੀ ਭੈਣ ਭਰਾ ਵੀ ਔਰ ਖਾਸ ਤੌਰ ਤੇ ਜਿਨ੍ਹਾਂ ਨੇ ਮੈਨੂੰ ਇੰਟਰਵਿਊ ਕੀਤਾ ਉਹ ਮੈਨੂੰ ਪੁੱਛਦੇ ਨੇ ਕਿ ਵੀ ਜੇ ਕੱਲ ਨੂੰ ਜੰਗ ਲੱਗ ਜਾਏ ਪਾਕਿਸਤਾਨ ਦੇ ਨਾਲ, ਚੀਨ ਨਾਲ, ਜੋ ਇਹਨਾਂ ਦੀ ਦਿਲਵਦੀ ਇਸ ਕਿਸਮ ਦੀ ਹੈ, ਤੇ ਸਿੱਖ ਫੌਜ ਦਾ ਕੀ ਰਵੱਈਆ ਹੋਏਗਾ। ਔਰ ਮੇਰਾ ਹਮੇਸ਼ਾ, ਮੈਂ ਬੜੀ ਇਹਦੇ ਤੇ, ਇਹ ਵੀ ਨਹੀਂ ਹੈ ਕਿ ਕੋਈ ਮੇਰੀ ਕਮਾਂਡ 'ਚ ਹੈ ਫੌਜ ਕਿ ਮੇਰੀ ਗੱਲ ਉਹਨਾਂ ਨੇ ਸੁਣਨੀ ਹੈ, ਪਰ ਮੈਂ ਉਹਨਾਂ ਨੂੰ ਇਹ ਕਹਿੰਦਾ ਕਿ ਤੁਸੀਂ ਮਾਈਂਡ ਸੈਟ ਦੇਖੋ ਕਿ ਅਲਟੀਮੇਟਲੀ ਜਿਹੜਾ ਅੱਜ ਸਿੱਖ ਮਾਈਂਡ ਸੈਟ ਹੈ ਫੌਜ ਦਾ, ਇੱਕ ਜੇ ਬਾਪੂ ਜਿਹੜਾ ਉਹ ਦਿੱਲੀ ਬਾਰਡਰ ਤੇ ਬੈਠਾ ਹੈ ਤੇ ਇੱਕ ਮੁੰਡਾ ਉਹਦਾ ਖੇਤਾਂ 'ਚ ਪਿੱਛੇ ਪਾਣੀ ਲਾ ਰਿਹਾ, ਇੱਕ ਲਦਾਖ ਦੇ ਬਾਰਡਰ ਤੇ ਖੜਾ ਹੈ, ਤੇ ਜੇ ਹੁਣ ਇਹ ਉਸ ਬਾਪੂ ਨੂੰ ਡਾਂਗਾ ਨਾਲ ਕੁੱਟਣਗੇ ਤੇ ਫਿਰ ਉਹ ਜਿਹੜਾ ਜਿਹਨੇ ਕਹੀ ਚੁੱਕੀ ਹੋਈ ਹੈ ਪਿੰਡ 'ਚ, ਉਹ ਕਿਵੇਂ ਰਿਹਾ, ਉਹ ਕਈ ਸਿਰ 'ਚ ਮਾਰੇਗਾ, ਜਿਹੜਾ ਨੇੜੇ ਆਇਆ, ਜਿਹੜਾ ਲਦਾਖ ਦੇ ਬੈਠਾ ਹੈ ਉਹ ਵਾਪਸ ਨੂੰ ਮੁੜੇਗਾ ਕਿ ਭਾਈ ਇਹ ਹੁਣ ਨਹੀਂ ਹੈ। ਸੋ ਇਸ ਗੱਲ ਦਾ ਧਿਆਨ ਰਹੇ ਕਿ ਇਹ ਆਲਰੇਡੀ ਦੇਖਣ 'ਚ ਜਿਹੜਾ, ਹੁਣ ਅਸੀਂ ਪਲੇਅਰਸ ਦੀ ਗੱਲ ਕੀਤੀ, ਮੈਂ ਕਦੇ ਇਮੈਜਿਨ ਨਹੀਂ ਸੀ ਕੀਤਾ ਵੀ 50 ਤੋਂ ਜ਼ਿਆਦਾ ਜਿਹੜੇ ਪਲੇਅਰ ਨੇ ਜਿਨ੍ਹਾਂ ਨੇ ਇੰਨੇ ਅਰਜੁਨ ਅਵਾਰਡ, ਦਰੋਣਾਚਾਰਿਆ, ਸਾਰੇ ਹਿੰਦੂ ਲੋਕ ਜਿਹੜੇ ਬਣਾਏ ਹੋਏ ਨੇ ਇਹਨਾਂ ਨੇ ਹੀਰੋ ਉਹਨਾਂ ਦੇ ਨਾਂ ਤੇ ਰੱਖਿਆ, ਸਾਨੂੰ ਠੁੱਡ ਮਾਰੇ ਵੀ ਚੁੱਕੋ ਅਸੀਂ ਕੀ ਕਰਨਾ। ਫੌਜ ਦੇ ਵਿੱਚ ਇਹ ਗੱਲ ਆਣਾ ਇਹ ਛੋਟੀ ਗੱਲ ਨਹੀਂ। ਔਰ ਜਿਹੜੀ ਅੱਜ ਖਬਰ ਮੇਨਲੀ ਹੈ ਔਰ ਦਰਸ਼ਕ ਸਕਰੀਨ ਦੇ ਉੱਤੇ ਫੋਟੋ ਦੇਖ ਸਕਦੇ ਨੇ ਕਿ ਇੱਕ ਸਿੰਘ ਫੌਜੀ ਜਿਹੜਾ ਕਿ ਕੰਬੈਟ ਯੂਨੀਫਾਰਮ 'ਚ ਹੈ, ਉਹ ਬਠਿੰਡੇ ਡਿਪਟੀ ਕਮਿਸ਼ਨਰ ਦਫ਼ਤਰ ਦੇ ਬਾਹਰ ਧਰਨੇ ਤੇ ਪਹੁੰਚ ਜਾਂਦਾ। ਉਹਦੇ ਹੱਥ 'ਚ ਫੜਿਆ ਹੋਇਆ ਪਲੈਕੇਟ, ਮਾਈ ਫਾਦਰ ਇਜ਼ ਅ ਫਾਰਮਰ, if he is a terrorist then I am also a terrorist, ਕਿ ਮੇਰਾ ਪਿਓ ਕਿਸਾਨ ਹੈ ਤੇ ਜੇ ਉਹ ਦਹਿਸ਼ਤਗਰਦ ਹੈ ਤੇ ਮੈਂ ਵੀ ਦਹਿਸ਼ਤ। ਹੁਣ ਇਹਨੇ ਇੰਨਾ ਕੁ ਵਕਤ ਪਾਇਆ ਕਿ ਵੀ ਈਵਨ ਇਹਨਾਂ ਦਾ ਇੱਕ ਉਹ ਲੈਫਟੀਨੈਂਟ ਜਨਰਲ HS ਪਨਾਂਗ, ਉਹਨੇ ਕਿਹਾ ਜੀ ਇਹ ਇਨਕੁਆਇਰੀ ਕਰੋ ਕਿ ਵੀ ਇਹ ਆਰਮੀ ਦੇ ਬੜੇ ਕਲੀਅਰ ਰੂਲ ਨੇ, ਇਹ ਤਾਂ ਕੰਪਰੋਮਾਈਜ਼ ਨਹੀਂ ਹੋਣਾ ਚਾਹੀਦਾ। ਲੇਕਿਨ ਮਤਲਬ ਹੁਣ ਇਹਨਾਂ ਦੀ ਸਾਰੀ ਖਬਰ ਹੀ ਇਸ ਦੇ ਦੁਆਲੇ ਘੁੰਮੀ ਹੋਈ ਹੈ। ਉਹਨਾਂ ਨੇ ਕਿਹਾ ਜੀ ਉਹ ਇਹ ਲੈ ਕੇ ਖੜਾ ਹੈ, ਹੀ ਇਜ਼ ਵੇਅਰਿੰਗ ਏ ਕੰਬੈਟ ਪੈਟਰਨ ਯੂਨੀਫਾਰਮ ਵਿਦ ਏ ਜੈਕਟ and a camouflaged scarf wrapped around his face. His attire appears to be a standard army uniform which also displays a name tag on the jacket. ਉਹਦੀ ਜੈਕਟ ਤੇ ਵੀ ਨੇਮ ਟੈਗ ਹੈ, ਉਹਦੇ ਫਲਾਣੇ ਵੀ। ਸੋ ਉਹਨਾਂ ਨੂੰ ਇਹ ਵਕਤ ਪੈ ਗਿਆ ਕਿ ਵੀ ਇਹ ਯੂਨੀਫਾਰਮਡ ਜਿਹੜਾ ਫੌਜੀ ਹੈ ਉਹ ਆਇਆ। ਔਰ ਗੱਲ ਇੱਥੇ ਨਹੀਂ ਮੁੱਕਦੀ, ਇੱਕ ਪੂਰੀ ਖਬਰ ਕੱਲ ਕਈ ਚੈਨਲਸ ਤੇ ਚੱਲ ਰਹੀ ਸੀ ਕਿ ਦਰਜਨਾ ਉਹ ਸਾਬਕਾ ਫੌਜੀ ਜਿਨ੍ਹਾਂ ਨੇ ਮੈਡਲ ਜਿੱਤੇ ਹੋਏ ਨੇ, ਕੋਈ ਕੀਰਤੀ ਚੱਕਰ, ਕੋਈ ਪਰਮ ਵਿਸ਼ਿਸ਼ਟ ਸੇਵਾ ਮੈਡਲ, ਕੋਈ ਵੀਰ ਚੱਕਰ, ਉਹ ਉੱਥੇ ਪਹੁੰਚ ਗਏ ਸਿੰਘੂ ਬਾਰਡਰ ਤੇ। ਉਹਨਾਂ ਨੇ ਢੇਰ ਲਾਇਆ, ਉਹਨਾਂ ਨੇ ਕਿਹਾ ਚੱਕੋ ਇਹ ਅਸੀਂ ਸਾਰੇ ਦੇਣੇ ਨੇ ਮੈਡਲ। ਉਹਨਾਂ 'ਚ ਰਿਟਾਇਰਡ ਕੋਈ ਸੂਬੇਦਾਰ ਹੈ, ਕੋਈ ਦੂਸਰਾ ਹੈ,
ਕਪਲ ਆਫ them ਅਸੀਂ ਪਤਾ ਨਹੀਂ ਸਾਡੀ ਟੈਕਨੀਕਲ ਟੀਮ ਉਹਨਾਂ ਦੀਆਂ ਪਿਕਚਰਸ ਕੱਢ ਸਕੀ ਕਿ ਨਹੀਂ ਤੇ ਉਹ ਇਹ ਜਿਹੜਾ ਹੈ ਹੁਣ ਇਹ ਜਿਹੜੀ ਗੱਲ ਹੈ ਇਹਨੇ ਜੇ ਤੁਸੀਂ ਸਾਰੀ ਸਟੋਰੀ ਨੂੰ ਦੇਖੋ ਕਿ ਵੀ ਉਹਨਾਂ ਦੀਆਂ ਏਜੰਸੀਆਂ ਜਿਹੜੀਆਂ ਨੇ ਦੇ ਆਰ ਰੈਟਲਡ ਬਿਲਕੁਲ ਕਿ ਵੀ ਇਹ ਜੇ ਗੱਲ ਤੁਰ ਪਈ ਸੋ ਮੇਰਾ ਜਵਾਬ ਹਮੇਸ਼ਾ ਕੌਸ਼ੀਅਸ ਹੁੰਦਾ ਸੀ ਇਸ ਮਾਮਲੇ 'ਚ ਕਿ ਵੀ ਇਹ ਸਿਨਰਜੈਸਿਕ ਇਫੈਕਟ ਹੈ ਜੇ ਤੁਸੀਂ ਪੰਜਾਬ ਨੂੰ ਉਜਾੜੋਗੇ ਜ਼ਮੀਨਾਂ ਖੋਣ ਤੱਕ ਜਾਓਗੇ ਮਾਰ ਮਰਾਈਆ ਕਰੋਗੇ ਫਿਰ ਤੁਸੀਂ ਐਕਸਪੈਕਟ ਕਰੋ ਕਿ ਕੋਈ ਤੁਹਾਡੇ ਲਈ ਲੜੇਗਾ ਸੋ ਮੈਂ ਸਮਝਦਾ ਵੀ ਆਲਰੇਡੀ ਜਿਹੜੇ ਨੇ ਇਹ ਟ੍ਰੈਂਡ ਨਜ਼ਰ ਆ ਰਹੇ ਨੇ ਔਰ ਇਹੀ ਆਪਣੇ ਆਪ 'ਚ ਜਵਾਬ ਹੈ ਕਿ ਫੌਜੀ ਕੀ ਕਰਨਗੇ ਰਿਟਾਇਰਡ ਕੀ ਕਰਨਗੇ ਉਹ ਤਾਂ ਆਲਰੇਡੀ ਜਿਹੜੇ ਨੇ 2 ਲੱਖ ਫੌਜੀ ਪੰਜਾਬ 'ਚ ਹੋਏਗਾ ਜਿਹੜੇ ਆਲਰੇਡੀ ਟ੍ਰੇਨਡ ਨੇ ਫਿਰ ਜੇ ਹਥਿਆਰਾਂ ਦੀ ਲੜਾਈ ਲੜਨੀ ਪਈ ਤੇ ਫਿਰ ਸਿੱਖਾਂ ਨੂੰ ਬੜੀ ਚੰਗੀ ਤਰ੍ਹਾਂ ਆਉਂਦਾ ਹੈ ਕਿ ਵੀ ਇਹ ਹਥਿਆਰ ਕਿਵੇਂ ਚਲਾਏ ਜਾਂਦੇ ਨੇ ਔਰ ਅਸੀਂ ਕਨਕਲੂਜਨ 'ਚ ਜਿਵੇਂ ਕਬੀਰ ਸਾਹਿਬ ਦੀ ਬਾਣੀ ਦੀ ਵਿਚਾਰ ਕਰਦੇ ਹਾਂ 2 ਸ਼ਲੋਕ ਅਸੀਂ ਵਿਚਾਰਾਂਗੇ 119 ਔਰ 120 ਨੰਬਰ ਪਹਿਲਾ ਕਬੀਰ ਨੈਣ ਨਿਹਾਰੋ ਤੁਝ ਕੋ श्रवण सुनो तो नाओ बैन उचरो तो नाम जी चरण कमल रिद ठाओ ਹੁਣ ਇਹੀ ਜਿਹੜਾ ਰੱਬ ਦਾ ਬੰਦਾ ਹੈ ਰੱਬ ਨਾਲ ਜੁੜਿਆ ਹੋਇਆ ਉਹਦੀ ਕੋਈ ਚਾਹਨਾ ਹੁੰਦੀ ਹੈ ਕਿ ਜਤ ਦੇਖਾਂ ਤਤ ਤੂੰ ਮੇਰੀਆਂ ਅੱਖਾਂ ਸਿਰਫ ਤੈਨੂੰ ਦੇਖਣ ਮੇਰੇ ਕੰਨਾਂ 'ਚ ਸਿਰਫ ਤੇਰੀ ਸਿਫਤ ਸਲਾਹ ਦੀਆਂ ਹੀ ਗੱਲਾਂ ਪੈਣ ਮੇਰੇ ਪੈਰ ਉਸ ਪਾਸੇ ਹੀ ਜਾਣ ਚਰਨ ਚਲੋ ਮਾਰਗ ਗੋਬਿੰਦ ਕਿ ਜਿੱਥੇ ਰੱਬ ਦੀ ਗੱਲ ਹੁੰਦੀ ਹੈ ਉੱਥੇ ਹੀ ਮੈਂ ਤੁਰਾਂ ਔਰ ਇਹੀ ਕਬੀਰ ਸਾਹਿਬ ਨੇ ਚਾਹਨਾ ਇਸ ਸ਼ਲੋਕ 'ਚ ਜ਼ਾਹਰ ਕੀਤੀ ਹੈ ਕਬੀਰ ਨੈਣ ਨਿਹਾਰੋ ਤੁਝ ਕੋ ਕਿ ਮੇਰੇ ਨੈਣ ਮੇਰੀਆਂ ਅੱਖਾਂ ਸਿਰਫ ਤੇ ਸਿਰਫ ਤੈਨੂੰ ਦੇਖਣ ਜਿਹਨੂੰ ਗੁਰੂ ਸਾਹਿਬ ਨੇ ਫਰਮਾਇਆ ਗੁਰੂ ਅਮਰਦਾਸ ਜੀ ਨੇ ਇਹ ਨੇਤਰੋ ਮੇਰਿਓ ਹਰ ਤੁਮ ਮੈਂ ਜੋਤ ਧਰੀ ਹਰ ਬਿਨ ਅਵਰ ਨਾ ਦੇਖੋ ਕੋਈ ਨਦਰੀ ਹਰ ਨਿਹਾਲਿਆ ਇਹ ਵਿਸ ਸੰਸਾਰ ਤੁਮ ਦੇਖਦੇ ਇਹ ਹਰ ਕਾ ਰੂਪ ਹੈ ਹਰ ਰੂਪ ਨਦਰੀ ਆਇਆ ਇਹ ਮੇਰੀ ਅੱਖੋ ਤੁਹਾਨੂੰ ਇਸ ਲਈ ਰੱਬ ਨੇ ਤੁਹਾਡੇ ਨੈਣਾਂ ਦੇ ਵਿੱਚ ਜੋਤ ਧਰੀ ਹੈ ਕਿ ਰੱਬ ਤੋਂ ਬਿਨਾ ਤੁਹਾਨੂੰ ਕੁਝ ਹੋਰ ਨਜ਼ਰ ਨਾ ਆਏ ਜਿੱਥੇ ਤੁਸੀਂ ਦੇਖੋ ਉਹੀ ਸਾਰੇ ਜੀਵਾਂ ਦੇ ਵਿੱਚ ਖਲਕਤ ਦੇ ਵਿੱਚ ਵੀ ਉਹ ਰੱਬ ਵਸਿਆ ਨਜ਼ਰ ਆਏ ਜੇ ਰੱਬ ਨਜ਼ਰ ਆਏਗਾ ਫਿਰ ਈਰਖਾ ਦੇ ਲਈ ਹਸਦ ਦੇ ਲਈ ਨਫ਼ਰਤ ਦੇ ਲਈ ਕਿੱਥੇ ਥਾਂ ਹੋਏਗੀ ਸੋ ਕਬੀਰ ਸਾਹਿਬ ਉਸੇ ਹੀ ਰੱਬ ਨੂੰ ਹਰ ਇੱਕ 'ਚ ਦੇਖਣਾ ਚਾਹੁੰਦੇ ਨੇ ਆਪਣੇ ਨੈਣਾਂ ਨੂੰ ਕਹਿ ਰਹੇ ਨੇ ਕਬੀਰ ਨੈਣ ਨਿਹਾਰੋ ਤੁਝ ਕੋ ਸ਼ਰਵਣ ਸੁਣੋ ਤੋ ਨਾਓ ਮੇਰੇ ਕੰਨ ਵੀ ਸਿਰਫ ਤੇ ਸਿਰਫ ਤੇਰੀ ਗੱਲ ਤੇਰੀ ਸਿਫਤ ਸਲਾਹ ਸੁਣਨ ਬੈਨ ਉਚਰੋ ਤੋ ਨਾਮ ਜੀ ਬੈਨ ਹੁੰਦਾ ਬੋਲੀ ਮੈਂ ਜੇ ਬੋਲਾਂ ਤੇ ਸਿਰਫ ਹੇ ਵਾਹਿਗੁਰੂ ਹੇ ਰੱਬ ਹੇ ਅੱਲਾਹ ਤਾਲਾ ਤੇਰੀ ਸਿਫਤ ਸਲਾਹ ਦੀ ਗੱਲ ਬੋਲਾਂ ਚਰਨ ਕਮਲ ਰਿਦ ਠਾਓ ਕਿ ਤੇਰੇ ਚਰਨ ਕਮਲ ਤੇਰੇ ਕਮਲ ਵਰਗੇ ਲੋਟਸ ਵਰਗੇ ਚਰਨ ਮੇਰੇ ਦਿਲ ਦੇ ਅੰਦਰ ਨਿਵਾਸ ਪਾਉਣ ਉਹਨਾਂ ਦੀ ਠੌਰ ਮੇਰਾ ਦਿਲ ਬਣੇ ਔਰ ਦੂਸਰਾ ਜਦੋਂ ਇਹ ਹਾਲਤ ਬਣ ਜਾਂਦੀ ਹੈ ਕਿ ਹਰ ਪਾਸੇ ਰੱਬ ਹੀ ਹੈ ਤੇ ਫਿਰ ਕਿਸੇ ਸਵਰਗ ਨਰਕ ਦੀ ਬਹਿਸ਼ਤ ਮਿਲੇਗਾ ਕਿ ਦੋਜ਼ਖ ਇਹਦਾ ਕੋਈ ਫਿਕਰ ਹੀ ਨਹੀਂ ਹੁੰਦਾ ਔਰ ਇਹੀ ਕਬੀਰ ਸਾਹਿਬ ਫਰਮਾਉਂਦੇ ਨੇ ਕਬੀਰ ਸੁਰਗ ਨਰਕ ਤੇ ਮੈਂ ਰਹੋ ਸਤਗੁਰ ਕੇ ਪ੍ਰਸਾਦ ਚਰਨ ਕਮਲ ਕੀ ਮੌਜ ਮੈਂ ਰਹੋ ਅੰਤ ਔਰ ਆਦ ਕਿ ਹੁਣ ਮੈਨੂੰ ਨਾ ਸਵਰਗ ਦਾ ਚਾਹ ਹੈ ਨਾ ਨਰਕ ਦਾ ਡਰ ਹੈ ਕਿਉਂਕਿ ਮੇਰੀ ਜ਼ਿੰਦਗੀ ਦੇ ਵਿੱਚ ਰੱਬ ਆਇਆ ਮੈਂ ਉਸ ਆਨੰਦ ਦੇ ਵਿੱਚ ਰਹਿੰਦਾ ਹਾਂ ਕਬੀਰ ਸੁਰਗ ਨਰਕ ਤੇ ਮੈਂ ਰਹੋ ਸਤਗੁਰ ਕੇ ਪ੍ਰਸਾਦ ਸਤਗੁਰੂ ਦੀ ਰਹਿਮਤ ਦੇ ਨਾਲ ਗੁਰੂ ਦੇ ਆਦੇਸ਼ਾਂ ਉਪਦੇਸ਼ਾਂ ਤੇ ਚੱਲਦੇ ਆ ਰੱਬ ਦੀ ਮੁਹੱਬਤ ਮੈਨੂੰ ਨਸੀਬ ਹੋਈ ਹੈ ਰੱਬ ਮੇਰੇ ਨਾਲ ਵਸਦਾ ਹੈ ਤੇ ਮੇਰੇ ਲਈ ਤਾਂ ਜਦੋਂ ਰੱਬ ਆ ਗਿਆ ਬਖਸ਼ਿਸ਼ ਉੱਥੇ ਹੀ ਹੈ ਜਿੱਥੇ ਕਿ ਰੱਬ ਦਾ ਨਾਂ ਹੈ ਜਿਹਨੂੰ ਅਸੀਂ ਇਹ ਕਹਿੰਦੇ ਆ ਕਿ ਬਈ ਤਹਾਂ ਬੈਕੁੰਠ ਜੈ ਕੀਰਤਨ ਤੇਰਾ ਕੀਰਤਨ ਕੀਰਤ ਨੂੰ ਕਹਿੰਦੇ ਨੇ ਕੀਰਤਨ ਦਾ ਮਤਲਬ ਜ਼ਰੂਰੀ ਕੋਈ ਢੋਲਕੀਆਂ ਛਾਣੇ ਨਹੀਂ ਹੁੰਦਾ ਕਿ ਜਿੱਥੇ ਰੱਬ ਦੀ ਗੱਲ ਹੈ ਰੱਬ ਦੀ ਸਿਫਤ ਸਲਾਹ ਹੈ ਉੱਥੇ ਮਾਨੋ ਬਹਿਸ਼ਤ ਹੈ ਬੈਕੁੰਠ ਹੈ ਔਰ ਕਬੀਰ ਸਾਹਿਬ ਫਰਮਾਉਂਦੇ ਨੇ ਕਿ ਮੈਂ ਗੁਰੂ ਦੀ ਬਖਸ਼ਿਸ਼ ਦੇ ਨਾਲ ਸਵਰਗ ਨਰਕ ਦੇ ਸਾਰੇ ਝਮੇਲੇ ਚੋਂ ਨਿਕਲ ਗਿਆ ਚਰਨ ਕਮਲ ਕੀ ਮੌਜ में ਰਹੋ ਅੰਤ ਔਰ ਆਦ ਚਰਨ ਕਮਲ ਕਿ ਉਸ ਦੇ ਕਮਲ ਵਰਗੇ ਚਰਨ ਉਹਨਾਂ ਦੀ ਉਹਦੀ ਯਾਦ ਦੀ ਮੌਜ ਜਿਹੜੇ ਇਸ ਲਈ ਕਹਿੰਦੇ ਨਾ ਜੀ ਇਹ ਕਿਉਂ ਹੈ ਮੌਜੀ ਫਕੀਰ ਹੈ ਜੀ ਕਿਉਂਕਿ ਮੌਜ ਜਿਹੜਾ ਉਹਨੂੰ ਤਾਂ ਕਿਸੇ ਦੀ ਪਰਵਾਹ ਹੀ ਨਹੀਂ ਹੁੰਦੀ ਉਹਨਾਂ ਨੂੰ ਤਾਂ ਕੀ ਹੈ ਜਿਹਨੂੰ ਇੱਕ ਤਾਂ ਹੈ ਕਿ ਵੀ ਨਗਨ ਫਿਰਤ ਰੰਗ ਏਕ ਕੇ ਉਹ ਸੋਭਾ ਪਾਏ ਪਾਠ ਪਟੰਬਰ ਕੂੜਿਆਰ ਬਿਰਥਾ ਲਪਟਾਏ ਕਈ ਜਿਹੜੇ ਬਿਲਕੁਲ ਜਿਹੜੇ ਨੇ ਉਹ ਆਲੇ ਦੁਆਲੇ ਤੋਂ ਬੇਖਬਰ ਹੋ ਜਾਂਦੇ ਨੇ ਉਹਨਾਂ ਨੂੰ ਸਿਰਫ ਤੇ ਸਿਰਫ ਇੱਕੋ ਉਸ ਰੱਬ ਦੇ ਰੰਗ ਦੇ ਵਿੱਚ
ਉਹ ਹੁੰਦੇ ਨੇ। ਇਸੇ ਲਈ ਅਕਸਰ ਜਦੋਂ ਅਸੀਂ ਸੂਫੀ ਲਫ਼ਜ਼ ਵੀ ਕਹਿੰਦੇ ਹਾਂ, ਉਹਨਾਂ ਦਾ ਪਹਿਰਾਵਾ ਵੀ ਉਸ ਕਿਸਮ ਦਾ ਮੋਟਾ ਠੁੱਲਾ ਸੂਫੀਆਨਾ ਜਿਹੜਾ ਹੈ ਕਿ ਵੀ ਉਹਨਾਂ ਦੇ ਨੂੰ ਕੋਈ ਪਰਵਾਹ ਨਹੀਂ ਹੈ। ਅਸੀਂ ਤਾਂ ਦਿਨ 'ਚ 4-4 ਵਾਰੀ ਜਿਹੜਾ ਆਪਣੇ ਕੱਪੜੇ ਬਦਲਦੇ ਹਾਂ, ਪਰ ਉਹਨਾਂ ਨੂੰ ਇੱਕੋ ਹੀ ਰੰਗ 'ਚੋਂ ਰੰਗੇ ਹੋਏ ਨੇ। ਉਸ ਰੰਗ ਦਾ ਫਿਕਰ ਹੈ ਕਿ ਉਹ ਰੰਗ ਕਿਤੇ ਲੱਥ ਨਾ ਜਾਏ। ਬਾਕੀ ਜਿਹੜੇ ਬਾਹਰਲੇ ਪਹਿਰਾਵੇ ਦੇ ਰੰਗਾਂ ਦੀ ਉਹਨਾਂ ਨੂੰ ਕੋਈ ਪਰਵਾਹ ਨਹੀਂ ਹੈ। ਇਹ ਅੱਜ ਦਾ ਵਿਚਾਰ ਜੀ ਡਾਕਟਰ ਸਾਹਿਬ, ਤੁਹਾਡਾ ਬਹੁਤ ਬਹੁਤ ਸ਼ੁਕਰੀਆ। ਤੁਸੀਂ ਅੱਜ ਦੇ ਐਮਏ ਸ਼ੋ ਤੇ ਅੱਜ ਦਾ ਵਿਚਾਰ ਸਾਡੇ ਦਰਸ਼ਕਾਂ ਨਾਲ ਸਾਂਝਾ ਕੀਤਾ। ਸਵਸਨ ਆਪਣੇ ਵਿਊਅਰਸ ਕੋਲ ਨੇ ਇਜਾਜ਼ਤ। ਵਿਊਅਰਸ, ਸਾਡੇ ਪ੍ਰੋਗਰਾਮ ਦਾ ਸਮਾਂ ਇੱਥੇ ਸਮਾਪਤ ਹੁੰਦਾ ਹੈ। ਤੁਸੀਂ ਆਪਣੀ ਰਾਏ ਤੇ ਸੁਝਾਅ ਸਾਨੂੰ ਭੇਜਣਾ ਭੁੱਲਣਾ ਸਾਡੇ ਇਸ ਪਤੇ ਤੇ sos@tv84.tv ਤੇ ਅਸੀਂ ਆਪਣਾ ਪ੍ਰੋਗਰਾਮ ਲੈ ਕੇ ਫਿਰ ਦੁਬਾਰਾ ਤੁਹਾਡੇ ਰੂਬਰੂ ਹੋਵਾਂਗੇ। ਤਦ ਤੱਕ ਲਈ ਮੈਨੂੰ ਤੇ ਆਪਣੇ ਨਾਲ ਸੁਣਾ ਗਿਆ ਦਿਓ। ਦੇਖਦੇ ਰਹੋ TV84। ਬੁਲਾ ਦਿਓ ਫਤਿਹ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਰੱਬ ਰਾਖਾ।